अज तो एं जी करते जां भंगड़ा पाइए जानी जी साढ़े बच्चे गां जिंदगी बन गई आ जिंदगी। ਘਰੇ ਜਾ ਕੇ ਕੀ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ ਤੇ ਸਾਡੀ ਵੀ ਖੁਸ਼ੀ ਹੋਈ ਜੀ। ਧੰਨਵਾਦ ਤੁਹਾਡਾ, ਮੈਨੂੰ ਬਹੁਤ ਖੁਸ਼ੀ ਹੋਈ। ਕਿੰਨੀ ਉਮਰ ਹੋ ਗਈ ਬੇਬੇ ਤੇਰੀ? ਤੇਰੀ ਉਮਰ ਕਿੰਨੀ ਹੋ ਗਈ ਪਹਿਲਾਂ ਇਹ ਦੱਸ, ਤੇਰੀ ਉਮਰ ਕਿੰਨੀ ਹੋ ਗਈ? ਲਾਲਾ ਪੁੱਤ ਤੂੰ ਆਪ ਹੀ ਲਾ ਲਾ। ਧੰਨਵਾਦ ਤੁਹਾਡੇ ਵੀ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ, ਸਾਡੀਆਂ ਗੱਲਾਂ ਬਹੁਤ ਪਹੁੰਚਾਈਆਂ ਤੂੰ। ਭਗਵੰਤ ਮਾਨ ਵਾਲੀ ਗੱਲ ਕਰਦੀ, ਹਿਸਾਬ ਲਾ ਲਾ। ਉਮਰ ਤਾਂ ਤੇਰੀ ਆ ਬੇਬੇ, ਮੈਂ ਪੁੱਛ ਰਿਹਾ ਵੀ ਕਿੰਨੀ ਕੁ ਉਮਰ ਆ, ਮੈਂ ਕਿਉਂ ਹਿਸਾਬ ਲਾਵਾਂ? ਤੈਨੂੰ ਸਹਿਰ ਹੋਵੇ ਦੀਨਾ ਪੁੱਤ, ਮਾਤਾ ਦੇ ਹੁਣ ਮੂੰਹ 'ਚ ਦੰਦ ਨਹੀਂ। उम्र बनी पई आ कोई 60-65 साल की कोई उम्र होंगी आ, दंद निकल पे चिंबड़ियां पैंदियां मूँह ते। ये पानी दे जरिए दोवां अखां 'च लंच पैंदा। ਇੱਥੇ ਲੰਘੇ ਜਾਂਦੇ ਸੀ ਤੇ ਫੈਟੀ ਦੇ ਧੂਆਂ ਚੱਲਦਾ ਸੀ ਤੇ ਬਹੁਤ ਜ਼ਿਆਦਾ ਧੂਆਂ ਨਿਕਲਦਾ ਸੀ। ਇੱਕਦਮ ਅੱਖਾਂ 'ਚ ਵੱਜਿਆ, ਸਾਡੇ ਅੱਖਾਂ ਵੀ ਖਰਾਬ ਹੋ ਗਈਆਂ। ਮੁੰਡੇ ਦੀਆਂ ਵੀ ਹੋਈਆਂ। ਪੁੱਤ ਭਗਵੰਤ ਮਾਨ ਨੇ ਇਹੋ ਜਿਹਾ ਦਿਨ ਚੜਿਆ ਜਾਣੀ ਦੀ ਦੱਸਣ ਵਾਲੀ ਗੱਲ ਹੀ। ਭਗਵੰਤ ਮਾਨ ਨੂੰ ਪੁੱਤ ਕਹਿੰਦੇ ਉਹਨੇ ਤਾਂ ਲਾਠੀਆਂ ਵੀ ਭਰਾਈਆਂ। ਮਾਮਾ ਨੂੰ ਕਹਿੰਦੇ ਪੁੱਤ ਪਿਆਰੇ ਹੁੰਦੇ ਆ। ਹਾਂ, ਆਪਾਂ ਨਹੀਂ ਕਹਿਣਾ ਮਾੜਾ। ਅੱਜ ਉਹਨੇ ਬਹੁਤ ਸੋਹਣੀ ਸੋਚੀ ਸਾਡੀ। ਪੁੱਤਾਂ ਨੂੰ ਕੋਈ ਰਿਸ਼ਤੇ ਨਹੀਂ ਕਰਦਾਗਾ। ਇੱਥੇ ਆਂਦੇ ਵੀ ਪਾਣੀ ਮਾੜਾ ਇਹਨਾਂ ਦਾ, ਅਸੀਂ ਕਾਹਦੋਂ ਇੱਥੇ ਕੁੜੀਆਂ ਦੇਈਏ? ਇਹ ਤਾਂ ਚਲ ਆਈਆਂ ਹੀ ਆਈਆਂ। ਅੱਛਾ ਹਾਂ, ਕੱਲ 2 ਆਏ ਘਰਾਂ ਦੇ ਵਿੱਚ, ਪੁੱਛ ਦੱਸ ਕੇ ਮੁੜ ਗਏ ਆ ਤੇ ਅਗਲੇ ਨੇ ਪਾਣੀ ਮਾੜਾ ਅਸੀਂ ਨਹੀਂ ਇੱਧਰ ਕਰਨਾ। ਤੁਸੀਂ ਕਿਹਾ ਨਹੀਂ ਵੀ ਅਸੀਂ ਤਾਂ ਧਰਨਾ ਲਾ ਰੱਖਿਆ, ਅਸੀਂ ਤਾਂ ਸੰਘਰਸ਼ ਲੜ ਰਹੇ ਹਾਂ, ਤੁਸੀਂ ਰਿਸ਼ਤਾ ਤਾਂ ਕਰ ਜੋ। ਖੁਸ਼ੀ ਆ ਜਿਹੜੀ ਕਿ ਉਹ ਮਨਾਈ ਜਾ ਰਹੀ ਆ। ਰੋਵਣ ਆ ਦੇਖੋ ਇੱਧਰ ਤੁਸੀਂ ਕਿਵੇਂ ਜੱਫੀਆਂ ਪਾਈਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਇੱਕ, ਅਸੀਂ ਅੱਜ ਇੱਥੇ ਬੈਠੇ ਹਾਂ ਲੋਹ ਤੇ। ਕਿਹਾ ਜਾਂਦਾ ਕਿ ਹਰ ਇੱਕ ਸੰਘਰਸ਼ ਦੇ ਵਿੱਚ ਔਰਤ ਦਾ ਬਹੁਤ ਵੱਡਾ ਸਾਥ ਹੁੰਦਾ। ਜੇਕਰ ਔਰਤ ਨਾ ਹੋਵੇ, ਜੇਕਰ ਕਿਸੇ ਵੀ ਸੰਘਰਸ਼ ਦਾ ਸਾਥ ਔਰਤ ਨਾ ਦੇਵੇ ਤਾਂ ਸ਼ਾਇਦ ਸੰਘਰਸ਼ ਜਿੱਤੇ ਨਹੀਂ ਜਾਂਦੇ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ, ਇਸੇ ਲੋਹ ਦੇ ਉੱਪਰ ਰੋਟੀਆਂ ਬਣਦੀਆਂ ਰਹੀਆਂ ਨੇ ਇਸ ਸੰਘਰਸ਼ ਦੀਆਂ। ਜੀਰੇ ਫੈਕਟਰੀ ਦੇ ਮੂਹਰੇ ਲੋਹ ਜਿਹੜੀ ਕਿ ਤਪਾਈ ਜਾ ਰਹੀ ਆ। ਕੁਲਦੀਪ ਇੱਧਰਲੇ ਪਾਸੇ ਤਸਵੀਰ ਦਿਖਾ ਦੇ, ਇਹਦੇ ਆਪੋਜਿਟ ਬਿਲਕੁਲ ਇੱਕ ਫੈਕਟਰੀ ਲੱਗੀ ਹੋਈ ਆ। ਇਸ ਲੋਹ ਦੇ ਆਪੋਜਿਟ ਬਿਲਕੁਲ ਇੱਕ ਫੈਕਟਰੀ ਆ, ਜਿਹੜੀ ਫੈਕਟਰੀ ਦੇ ਵਿੱਚੋਂ ਕਿ ਲੋਕਾਂ ਨੂੰ ਇੱਕ ਜ਼ਹਿਰ ਵੰਡਿਆ ਜਾ ਰਿਹਾ ਸੀ। ਕਿਉਂਕਿ ਅਸੀਂ ਸਾਫ਼ ਅੱਜ ਕਹਿ ਰਹੇ ਹਾਂ, ਬੇਸ਼ੱਕ ਮੀਡੀਆ ਦੇ ਉੱਪਰ ਇਹ ਗੱਲਾਂ ਬੋਲਣੀਆਂ ਚੰਗੀਆਂ ਨਹੀਂ ਲੱਗਦੀਆਂ, ਪਰ ਅਸੀਂ ਕਹਿ ਰਹੇ ਹਾਂ ਕਿਉਂਕਿ ਇੱਥੋਂ ਦਾ ਜਿਹੜਾ ਪਾਣੀ ਸੀ ਉਹ ਪਲੀਤ ਕਰ ਦਿੱਤਾ ਗਿਆ ਸੀ। ਇੱਥੋਂ ਦੀ ਜਿਹੜੀ ਮਿੱਟੀ ਸੀ ਉਸ ਨੂੰ ਉਪਜਾਊ ਸ਼ਕਤੀ ਸੀ ਉਸ ਦੀ ਘਟਾ ਦਿੱਤੀ ਗਈ ਸੀ ਤੇ ਹਵਾ ਨੂੰ ਜਿਹੜਾ ਕਿ ਦੂਸ਼ਿਤ ਕਰ ਦਿੱਤਾ ਗਿਆ ਸੀ। ਅੱਜ ਅਸੀਂ ਇੱਥੇ ਖੜੇ ਹਾਂ ਤਾਂ ਅਸੀਂ ਗੱਲਬਾਤ ਕਰਾਂਗੇ ਇਹਨਾਂ ਮਾਤਾਵਾਂ ਦੇ ਨਾਲ। ਅੱਜ ਇਹਨਾਂ ਨੂੰ ਜਿੱਤ ਹੋਈ ਆ, ਖੁਸ਼ੀ ਹੋ ਰਹੀ ਆ। ਬੇਬੇ ਕਿੰਨੀ ਕੁ ਖੁਸ਼ੀ ਹੋ ਰਹੀ ਹੈ? ਗੱਲਾਂ ਕਰ ਰਹੇ ਹੋ ਆਪਸ ਵਿੱਚ ਬੈਠੇ ਕਿ? तो बहुत ज़्यादा खुशी है। अज तो एं जी करते जां भंगड़ा पाइए जानी जी साढ़े बच्चे गां जिंदगी बन गई आ जिंदगी। 28 तरीक नूं बाहला भंगड़ा पाउणा सी। अज तो बाहली खुशी हुई पई आ। ये काम साडी फैक्ट्री बंद हो गई आ। साडे बच्चों नूं गां पशुआं नूं सारे भैण भरावां नूं सारिआं दे लीडरां नूं सारिआं नूं धन्नवाद आ। हाँ जी ਬੇਬੇ ਤੈਨੂੰ ਕਿੰਨੀ ਖੁਸ਼ੀ ਹੋ ਰਹੀ ਹੈ? ਘਰੇ ਜਾ ਕੇ ਕੀ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ ਤੇ ਸਾਡੀ ਵੀ? ਖੁਸ਼ੀ ਹੋਈ ਜੀ। ਧੰਨਵਾਦ ਤੁਹਾਡਾ, ਮੈਨੂੰ ਬਹੁਤ ਖੁਸ਼ੀ ਹੋਈ। ਹਾਂਜੀ, ਘਰੇ ਜਾ ਕੇ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ, ਮੇਰਾ ਫਲ ਮਿਲ ਗਿਆ। ਐਵੇਂ ਕੋਈ ਨਹੀਂ। 6 ਮਹੀਨੇ ਹਾਂ, ਕੋਈ ਨਹੀਂ। ਮਾਂ ਸਾਡੀ ਲਿਖੇ ਲਾ ਲਈ, ਸਰ ਲਿਖੇ ਲਾ ਲਈ, ਮਨਜ਼ੂਰ ਲਿਖੇ ਕਰ ਲਈ। ਤਾਂ ਹਾਂ, ਕਿੰਨੀ ਉਮਰ ਹੋ ਗਈ ਬੇਬੇ ਤੇਰੀ? ਤੇਰੀ ਉਮਰ ਕਿੰਨੀ ਹੋ ਗਈ ਪਹਿਲਾਂ ਇਹ ਦੱਸ, ਤੇਰੀ ਉਮਰ ਕਿੰਨੀ ਹੋ ਗਈ? ਲਾਲਾ ਪੁੱਤ ਤੂੰ ਆਪ ਹੀ ਲਾ ਲਾ। ਧੰਨਵਾਦ ਤੁਹਾਡੇ ਵੀ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ, ਸਾਡੀਆਂ ਗੱਲਾਂ ਬਹੁਤ ਪਹੁੰਚਾਈਆਂ ਤੂੰ। ਬਹੁਤ ਪਹੁੰਚਾਈਆਂ ਪੁੱਤ, ਸਾਡੀਆਂ ਸਾਰੇ ਮਣਕਾਂ 'ਚ ਪਰੋਤੀਆਂ ਗੱਲਾਂ। ਤੇ ਬਹੁਤ ਬਹੁਤ ਤੁਹਾਡੇ ਵੀ ਧੰਨਵਾਦ ਪੁੱਤ, ਸਾਡਾ ਸਾਥ ਦਿੱਤਾ ਤੁਸੀਂ ਵੀ। ਤੂੰ ਤਾਂ ਭਗਵੰਤ ਮਾਨ ਵਾਲੀ ਗੱਲ ਕਰਦੀ, ਹਿਸਾਬ ਲਾ ਲਾ। ਉਮਰ ਤਾਂ ਤੇਰੀ ਆ ਬੇਬੇ, ਮੈਂ ਪੁੱਛ ਰਿਹਾ ਵੀ ਕਿੰਨੀ ਕੁ ਉਮਰ ਆ, ਮੈਂ ਕਿਉਂ ਹਿਸਾਬ ਲਾਵਾਂ? ਤੈਨੂੰ ਸਹਿਰ ਹੋਵੇ ਦੀਨਾ ਪੁੱਤ, ਮਾਤਾ ਦੇ ਹੁਣ ਮੂੰਹ 'ਚ ਦੰਦ ਨਹੀਂ। ਸਿਹਤ ਦਿਸੀ ਜਾਂਦੀ ਆ। ਹੋਊਗੀ 65 ਸਾਲ ਤਾਂ ਹੋਊਗੀ, 65 ਹੋਊਗੀ। ਹਾਂ 65 ਸਾਲ ਹੋਊਗੀ, ਜ਼ਿਆਦਾ ਤਾਂ ਭਾਵੇਂ ਹੋਵੇ ਘੱਟ। ਪੋਤੇ ਪੋਤੀਆਂ ਕਿੰਨੇ ਕੁ ਖੁਸ਼ ਹੋਣਗੇ ਅੱਜ? ਪੋਤੇ ਪੋਤਿਆਂ ਦੀ ਜ਼ਿੰਦਗੀ ਬਚਾਈ ਆ ਤੁਸੀਂ ਇੱਥੇ ਸੰਘਰਸ਼ ਲੜ ਕੇ। ਪੋਤੀ ਨੇ ਅੱਜ ਮੇਰੇ ਨਾਲ ਕਹਿਣਾ ਹੁਣ ਅਸੀਂ ਅੱਜ ਬੇਬੇ ਆਨੀ ਹੁੰਦੀ ਲਾੜਨਾ, ਬੇਬੇ ਅੱਜ ਡੱਬਾ ਲੈਣਾ, ਅੱਜ ਤੂੰ ਜਿੱਤ ਕੇ ਆਈਆਂ। ਜਦੋਂ ਅਸੀਂ ਕਿਸਾਨ ਜੂਨੀਅਰ 'ਚ ਬੜੀਆਂ ਸੀ ਬੀਬੀਆਂ, ਉਦੋਂ ਨਹੀਂ ਸੀ ਤੂੰ ਕੱਤਰ ਸਾਹਿਬ ਬਣੀਆਂ, ਡੱਬਾ ਲਿਆ ਕੇ ਦੇ ਬਰਫੀ ਦਾ। ਤੇ ਹੁਣ ਅੱਜ ਮੇਰੀ ਪੋਤੀ ਨੇ ਕਹਿਣਾ ਹੁਣ ਅੱਜ ਬੁੜੀਏ ਡੱਬਾ ਲਿਆ ਕੇ ਦੇ। ਇੰਨੀ ਖੁਸ਼ੀ ਚੜੀ ਆ ਪੁੱਤ। ਕਿੰਨੀ ਉਮਰ ਦੀ ਤੇਰੀ ਪੋਤੀ? ਮੇਰੀ ਪੋਤੀ 12 ਸਾਲਾਂ ਦੀ ਆ ਪੁੱਤ। ਇੱਕੋ ਹੀ ਆ ਪੋਤੀ ਮੇਰੀ, ਇੱਕੋ ਹੀ ਬੇਟਾ। ਹਾਂ ਇੱਕੋ ਹੀ ਆ। ਤੇ ਬਹੁਤ ਖੁਸ਼ੀ ਚੜੀ ਆ ਸਾਡੀ। ਉਹਨੇ ਹਜੇ ਵੀ ਆਨੇ ਹੁੰਦੇ ਭੁੱਲਿਆ ਨਹੀਂ ਜਾਣੀ ਦਾ, ਜਿਹੜਾ ਭੁਆ ਕੇ ਘਰ ਨੂੰ ਆ ਜੇ। ਹਜੇ ਵੀ ਉਹਦੇ ਧੰਨਵਾਦ ਭਗਵੰਤ ਮਾਨ ਦੇ ਪੁੱਤ ਦੇ, ਜਿਹਨੇ ਸਾਡੀ ਸੁਣ ਲਈ ਆ। ਹਾਂ ਧੰਨਵਾਦ ਉਹਦੇ, ਬਹੁਤ ਸ਼ਾਬਾਸ਼ ਹੈ।
ਕੀ ਉਮਰ ਬਣੀ ਪਈ ਆ ਐ ਕੋਈ 60 65 ਸਾਲ ਦੀ ਕੋਈ ਉਮਰ ਹੁੰਦੀ ਆ, ਦੰਦ ਨਿਕਲ ਪਏ, ਚਿਬੜੀਆਂ ਪੈਂਦੀਆਂ ਮੂੰਹ ਤੇ। ਇਹ ਪਾਣੀ ਦੇ ਜਰੀਏ ਆ, ਦੋਹਾਂ ਅੱਖਾਂ 'ਚ ਲੈਂਚ ਪੈਂਦਾ ਤੇ ਚਿੱਟਾ ਮੋਤੀਆ ਉਤਰਿਆ ਹੋਇਆ ਤੇ ਐ ਦਿਖਦਾ ਨਹੀਂ। ਫੇਰ ਵੀ ਜਾਂਦੀ ਇੱਥੇ ਆ ਕੇ ਸੇਵਾ ਕਰੀ ਦੀ, ਕਹੀਦਾ ਆਪਦੇ ਧੀਆਂ ਪੁੱਤਾਂ ਦੀ ਖਾਤਰ ਬੈਠੋ ਇੱਥੇ ਆ ਕੇ ਪੁੱਤ। ਹਾਂ ਧੰਨਵਾਦ ਉਹਦੇ ਜਿਹਨੇ ਇੰਨਾ ਸੋਚ ਲਿਆ ਆਪਣਾ। ਬਹੁਤ ਜ਼ਿਆਦਾ ਉਹਦਾ ਵੀ ਮੇਰੀ ਪੋਤੀ ਦਾ ਖੁਰਕ ਖਾਰਚ ਬਹੁਤ ਹੁੰਦੀ ਹੈ, ਕਾਲਾ ਪਿੰਡਾ ਹੋਇਆ ਪਿਆ ਤੇ ਦੰਦ ਮੇਰੀ ਪੋਤੀ ਦੇ ਵੀ ਖਰਾਬ ਹੋਏ ਪਏ ਆ। ਦੰਦ ਉਹਦੇ 12 ਸਾਲਾਂ ਦੀ ਹੈ ਤੇ ਉਹਦੇ ਵੀ ਦੰਦ ਇਹ ਪਾਣੀ ਨੇ ਖਰਾਬ ਕਰਤੇ। ਹਾਂ ਇਹ ਤਾਂ ਜ਼ਹਿਰ ਬਣਦੀ ਸੀ ਸਾਡੀ, ਅੱਜ ਜ਼ਹਿਰ ਸਾਡੀ ਅੱਜ ਜ਼ਿੰਦਗੀ ਵੱਧ ਗਈ। ਜ਼ਹਿਰ ਇੱਥੇ ਲੰਘੇ ਜਾਂਦੇ ਸੀ ਤੇ ਫੈਟੀ ਧੂੰਆਂ ਚੱਲਦਾ ਸੀ ਤੇ ਬਹੁਤ ਜ਼ਿਆਦਾ ਧੂੰਆਂ ਨਿਕਲਦਾ ਸੀ। ਇੱਕਦਮ ਅੱਖਾਂ 'ਚ ਵੱਜਿਆ, ਸਾਡੇ ਅੱਖਾਂ ਵੀ ਖਰਾਬ ਹੋ ਗਈਆਂ। ਮੇਰੇ ਮੁੰਡੇ ਦੀਆਂ ਵੀ ਆਈਆਂ ਮੇਰੇ ਲੰਮਾ ਸਾਰਾ ਮੁੰਡਾ ਨਾ, ਲੰਮਾ ਮੁੰਡਾ, ਉਹਦੀਆਂ ਵੀ। ਤਾਂ ਅਸੀਂ ਅੱਗੇ ਵੀ ਗੱਲਬਾਤ ਕਰਦੇ ਹਾਂ। ਅਸੀਂ ਲੋਹ ਦੇ ਨੇੜੇ ਹੁੰਨੇ ਆ ਥੋੜਾ ਜਿਹਾ। ਕੁਲਦੀਪ ਇੱਧਰਲੇ ਪਾਸੇ ਦੀ ਹੋ ਜਾ, ਉਧਰ ਦੀ ਸਾਹਮਣੇ ਨਾ ਸਾਰੇ ਆ ਜਾਣਗੇ। ਆਪਣੀ ਜਿਹੜੀ ਤਸਵੀਰ ਆ ਸਾਰਿਆਂ ਦੀ ਦਿਖਾ ਦਾਂਗੇ ਆਪਾਂ, ਸਾਰਿਆਂ ਨਾਲ ਗੱਲਬਾਤ ਕਰ ਲੈਂਦੇ ਹਾਂ ਥੋੜੀ ਬਹੁਤੀ, ਕਿਉਂਕਿ ਸਾਰਿਆਂ ਦਾ ਯੋਗਦਾਨ ਰਿਹਾ ਇਸ ਸੰਘਰਸ਼ ਦੇ ਵਿੱਚ। ਲਓ ਜੀ ਅਸੀਂ ਤਾਂ ਹੁਣ ਬਹਿ ਗਏ ਆ। ਕਿੰਨਾ ਕੁ ਟਾਈਮ ਹੋ ਗਿਆ ਬੇਬੇ ਇੱਥੇ ਰੋਟੀਆਂ ਪਕਾਉਂਦੀ ਨੂੰ? 6 ਮਹੀਨੇ ਹੋ ਗਏ ਆ। ਹਾਂ 6 ਆ 7ਵਾਂ ਲੱਗਣ ਵਾਲਾ ਏ। ਅੱਛਾ ਲੱਗ ਗਿਆ, ਉਦੋਂ ਦੇ ਹੀ ਪਕਾਉਨੇ ਆ ਵੀਰਾ ਪ੍ਰਸ਼ਾਦੇ ਅਸੀਂ। ਅੱਛਾ ਪਰ ਅੱਜ ਸਾਨੂੰ ਬਹੁਤ ਖੁਸ਼ੀ ਹੈ, ਸਾਡੇ ਪੁੱਤ ਭਗਵੰਤ ਮਾਨ ਨੇ ਇਹੋ ਜਿਹਾ ਦਿਨ ਚੜਿਆ ਜਾਣੀ ਦੀ ਦੱਸਣ ਵਾਲੀ ਗੱਲ ਹੀ ਨਹੀਂ। ਭਗਵੰਤ ਮਾਨ ਨੂੰ ਪੁੱਤ ਕਹਿੰਦੇ ਹੋ? ਉਹਨੇ ਤਾਂ ਲਾਠੀਆਂ ਵੀ ਭਰਾਈਆਂ ਸੀ। ਚੱਲ ਕਹਿੰਦੇ ਮਾਂ ਨੂੰ ਕਹਿੰਦੇ ਪੁੱਤ ਪਿਆਰੇ ਹੁੰਦੇ ਆ। ਹਾਂ ਆਪਾਂ ਨਹੀਂ ਕਹਿਣਾ ਮਾੜਾ, ਅੱਜ ਉਹਨੇ ਬਹੁਤ ਸੋਹਣੀ ਸੋਚੀ ਸਾਡੀ। ਹਾਂ ਨਹੀਂ ਅਸੀਂ ਅੱਗੇ ਵੀ ਨਹੀਂ ਕਿਹਾ, ਮੈਂ ਤਾਂ ਤੇ ਮੈਂ ਹੁਣ ਵੀ ਨਹੀਂ ਕਹਿਣਾਗਾ। ਤੇ ਉਹਨੇ ਅੱਜ ਐਡੀ ਖੁਸ਼ੀ ਹੋਈ ਮੈਂ ਵੇਖ ਕੇ, ਵੀਡੀਓ ਜਾਣੀ ਦੀ ਬਾਹਲੀ ਮੈਨੂੰ ਚਾਅ ਚੜਿਆ। ਤੇ ਹੁਣ ਅਸੀਂ 28 ਤਰੀਕ ਵੇਨੇ ਆ, ਉਹਦੇ ਵੀ ਮੇਰਾ ਪੁੱਤ ਪੂਰਾ ਜ਼ੋਰ ਲਾ ਦੇਵੇ, ਹੈ ਕਿ ਨਾ। ਤੁਹਾਡੀ ਕਿੰਨੀ ਕੁ ਉਮਰ ਹੋ ਗਈ ਜੀ? ਕਿੱਥੋਂ ਆਏ ਹੋ? ਇੱਥੇ ਆਏ ਹੋ? ਮਸੂਰਵਾਲ ਤੋਂ ਹੀ ਆ ਵੀਰੇ। ਕਿੰਨਾ ਟਾਈਮ ਹੋ ਗਿਆ ਇੱਥੇ ਰੋਟੀਆਂ ਪਕਾਉਂਦਿਆਂ ਨੂੰ? 6 ਮਹੀਨੇ ਹੋ ਗਏ। 6 ਮਹੀਨੇ ਲਗਾਤਾਰ ਹੀ ਆ ਰਹੇ ਹੋ? ਹਾਂਜੀ ਹਾਂਜੀ। ਅੱਜ ਵਾਪਸ ਲੈ ਲਿਆ, ਕਹਿੰਦੇ ਕਿ ਫੈਕਟਰੀ ਬੰਦ ਕਰਤੀ ਹੈਗੀ, ਫੈਕਟਰੀ ਨੂੰ ਬੰਦ ਕਰ ਦਿੱਤਾ ਗਿਆ। 28 ਤਰੀਕ ਨੂੰ ਫੈਕਟਰੀ ਤਾਂ ਕਹਿੰਦੇ ਬੰਦ ਹੋਣੀ ਆ ਤੇ 28 ਤਰੀਕ ਨੂੰ ਸਾਨੂੰ ਪੂਰੀ ਖੁਸ਼ੀ ਹੋਊਗੀ ਵੀਰੇ। ਹਜੇ ਤਾਂ ਸਾਨੂੰ ਇੰਨੀ ਹੈ ਨਹੀਂ ਗੀ, ਉਦੋਂ ਖੁਸ਼ੀ ਹੋਊਗੀ ਜਦੋਂ ਜਮਾਂ ਜਿੰਦਰਾ ਲੱਗੂਗਾ। ਹਾਂਜੀ। ਕਿਵੇਂ ਬੇਬੇ ਤੂੰ ਕੀ ਕਹਿੰਦੀ ਸੀ? ਮੈਂ ਕਿਹਾ ਗੋਡੇ ਲੋਟ ਕਰਾ ਲਈਏ। ਕੀ ਕਹਿੰਦੀ ਜੀ? ਵੀਰੇ ਸਾਨੂੰ ਬਹੁਤ ਖੁਸ਼ੀ ਹੋਈ ਹੈ, ਸਾਰੇ ਭੈਣ ਭਰਾਵਾਂ ਦੇ ਨਾਲ ਜੰਗ ਜਿੱਤਿਆ ਅਸੀਂ। ਹਾਂ ਅਸੀਂ ਇਕੱਲੇ ਨਹੀਂ ਜੰਗ ਜਿੱਤ ਸਕਦੇ, ਸੇਡਾ ਵੱਡਾ ਸਾਰੇ ਭੈਣ ਭਰਾਵਾਂ ਨੇ ਸਾਨੂੰ ਬਹੁਤ ਸਾਥ ਦਿੱਤਾ, ਕਿਸਾਨ ਯੂਨੀਅਨ ਵਾਲਿਆਂ ਨੇ। ਅਸੀਂ ਭਗਵੰਤ ਮਾਨ ਦਾ ਵੀ ਕੋਟ ਧੰਨਵਾਦ ਕਰਦੇ ਹਾਂ, ਪਰ ਅਸੀਂ ਉਹਦੇ ਧੰਨਵਾਦ ਕਰਾਂਗੇ ਜਿੱਦੇ ਫੈਕਟਰੀ ਨੂੰ ਤਾਲਾ ਲੱਗੂਗਾ 28 ਤਰੀਕ ਨੂੰ। ਲੱਗਦਾ ਵੀ ਲੱਗ ਜੂ, ਅਸੀਂ ਲਾ ਕੇ ਛੱਡਾਂਗੇ। ਹਾਂ ਅਸੀਂ ਉੱਠਣਾ ਨਹੀਂ, ਅਸੀਂ ਉੱਠਣਾ ਨਹੀਂ ਉਹਨਾਂ ਚਿਰ, ਕਹਿੰਦੇ ਪਰਚੇ ਪੁਰਚੇ ਖਾਸੇ ਪੈ ਗਏ ਆ। ਆਪੇ ਰੱਦ ਹੁੰਦੇ ਫਿਰਨਗੇ। ਬਾਬੇ ਖੁੰਡੇ ਵਾਲੇ ਨੇ ਤੇ ਬਾਬੇ ਮੈਂ ਕੋਲੇ ਫੜ ਲਓ ਤੁਸੀਂ ਇੱਧਰ ਨੂੰ। ਮੈਂ ਕਿਹਾ ਰੱਦ ਜਦੋਂ ਹੋਣਗੇ ਸਾਰਾ ਫੈਸਲਾ ਹੋਊਗਾ 28 ਤਰੀਕ ਨੂੰ, ਫੇਰ ਉੱਠਣਾ, ਉਹਨਾਂ ਚਿਰ ਅਸੀਂ ਨਹੀਂ ਉੱਠਣਾ ਵੀਰੇ। ਵੀਰਾਂ ਦੇ ਪਰਚੇ ਰੱਦ ਕਰਾ ਕੇ ਨਾਲ ਫੇਰ ਜਾਣਾ। ਬਾਬੇ ਸੁੰਦਰਦਾਸ ਨੇ ਤੇ ਬਾਬੇ ਦੁਨੀ ਚੰਦ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ। ਅਸੀਂ ਬਾਬੇ ਦੇ ਮਹਾਰਾਜ ਤੇ ਭਰੋਸਾ ਰੱਖ ਕੇ ਅਸੀਂ ਫੈਕਟਰੀ ਧਰਨਾ ਲਾਇਆ ਸੀ। ਅਸੀਂ ਅਰਦਾਸ ਕਰਕੇ ਚੱਲੇ ਤੇ ਅਖੰਡ ਪਾਠ ਵੀ ਧਰਾਏ 3-4 ਅਸੀਂ ਹੁਣ ਵੀ ਧਰਾਵਾਂਗੇ। ਹੁਣ ਵੀ ਅਸੀਂ ਅਖੰਡ ਪਾਠ ਧਰਾਵਾਂਗੇ। ਫੈਕਟਰੀ ਨਹੀਂ ਚੱਲਣ ਦੇਣੀ। ਅਸੀਂ ਤਾਂ ਸਾਰਾ ਕੁਝ ਰਾਜੇ ਖਾ ਹੰਢਾ ਲਿਆ, ਸਾਡੇ ਬੱਚਿਆਂ ਨੇ ਕੀ ਖਾਧਾ। ਸਾਡੇ ਕੈਂਸਰ ਦੀਆਂ ਬਿਮਾਰੀਆਂ ਇੰਨੀਆਂ ਪਿੰਡ ਦੇ ਵਿੱਚ ਵੱਧ ਗਈਆਂ। ਪੁੱਤਾਂ ਨੂੰ ਰਿਸ਼ਤੇ ਨਹੀਂ ਕਰਦਾ ਕੋਈ, ਕੱਲ ਵੇਖ ਕੇ ਕਿਵੇਂ ਬੇਬੇ ਕਿਹਨੂੰ ਨਹੀਂ ਰਿਸ਼ਤਾ ਕਰਿਆ? ਪੁੱਤਾਂ ਨੂੰ ਕੋਈ ਰਿਸ਼ਤੇ ਨਹੀਂ ਕਰਦਾਗਾ। ਇੱਥੇ ਆਂਦੇ ਵੀ ਪਾਣੀ ਮਾੜਾ ਇਹਨਾਂ ਦਾ, ਅਸੀਂ ਕਾਹਦੋਂ ਇੱਥੇ ਕੁੜੀਆਂ ਦੇਈਏ, ਇਹ ਤਾਂ ਚਲ ਆਈਆਂ ਹੀ ਆਈਆਂ। ਅੱਛਾ ਹਾਂ ਕੱਲ 2 ਆਏ ਘਰਾਂ ਦੇ ਵਿੱਚ, ਪੁੱਛ ਦੱਸ ਕੇ ਮੁੜ ਗਏ ਆ ਤੇ ਅਗਲੇ ਨੇ ਪਾਣੀ ਮਾੜਾ ਹੈ, ਅਸੀਂ ਨਹੀਂ ਇੱਧਰ ਕਰਨਾ। ਤੁਸੀਂ ਕਿਹਾ ਨਹੀਂ ਵੀ ਅਸੀਂ ਤਾਂ ਧਰਨਾ ਲਾ ਰੱਖਿਆ, ਅਸੀਂ ਤਾਂ ਸੰਘਰਸ਼ ਲੜ ਰਹੇ ਹਾਂ, ਤੁਸੀਂ ਰਿਸ਼ਤਾ ਤਾਂ ਕਰ ਜੋ। ਅਸੀਂ ਤਾਂ ਬਾਹਰ ਆ ਦੇਖੋ ਤੁਸੀਂ ਖੁਸ਼ੀ ਆ ਜਿਹੜੀ ਕਿ ਉਹ ਮਨਾਈ ਜਾ ਰਹੀ ਆ। ਰੋਵਣ ਕਿੰਨਾ ਕੁ ਚਾਹ ਹੋ ਰਿਹਾ ਬਈ, ਅਸੀਂ ਤਾਂ ਇੱਥੇ ਲੋਹ ਤੇ ਬੈਠੇ ਹੁਣ। ਆ ਦੇਖੋ ਇੱਧਰ ਤੁਸੀਂ ਕਿਵੇਂ ਜੱਫੀਆਂ ਪਾਈਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਇੱਕ, ਅਸੀਂ ਅੱਜ ਇੱਥੇ ਬੈਠੇ ਆ ਲੋਹ ਤੇ। ਰੋਵਣ ਕਿੰਨਾ ਕੁ ਚਾਹ ਹੋ ਰਿਹਾ ਮਾਤਾਵਾਂ? ਬਹੁਤ ਵਧੀਆ ਚਾਹ, ਬਹੁਤ ਜ਼ਿਆਦਾ ਖੁਸ਼ੀ ਆ ਜੀ, ਬਹੁਤ ਜ਼ਿਆਦਾ ਖੁਸ਼ੀ ਆ। ਅੱਜ ਚਾਹ ਚੱਕਿਆ ਨਹੀਂ ਜਾ ਰਿਹਾ, ਇੰਨਾ ਚਾਹ ਹੋ ਰਿਹਾ ਜੀ। ਹਾਂ ਬਿਲਕੁਲ ਧੰਨਵਾਦ ਜੀ। ਤਾਂ ਅਸੀਂ ਇੱਥੇ ਬੇਬੇ ਆਪਾਂ ਰਿਸ਼ਤੇ ਦੀ ਗੱਲ ਕਰ ਰਹੇ ਸੀ, ਤੁਸੀਂ ਰਿਸ਼ਤੇ ਦੀ ਗੱਲ ਕਰ ਰਹੇ ਸੀ, ਕਹਿੰਦੇ ਉਹਨਾਂ ਨੂੰ ਕਿਹਾ ਨਹੀਂ ਫਿਰ ਵੀ ਅਸੀਂ ਸੰਘਰਸ਼ ਲੜ ਰਹੇ ਹਾਂ, ਬੰਦ ਹੋਈ ਜਾਣੀ ਉਹ ਤਾਂ। ਭਾਈ ਅਗਲਾ ਨਹੀਂ ਨਾ ਸੁਣਦਾਗਾ, ਜਦੋਂ ਫੂਕ ਭਰ ਦੇਵੇ ਅਗਲਾ ਆਂਦਾ ਜਦੋਂ ਪਾਣੀ ਮਾੜੇ ਆ ਇਹਨਾਂ ਦੀਆਂ ਤਾਂ ਫਸਲਾਂ ਐਵੇਂ ਜਾਣਗੀਆਂ, ਹੈ ਕਿ ਨਾ। ਤੇ ਫਿਰ ਤਾਂ ਕਰਕੇ ਆ ਵੀਰਾ। ਹਾਂ ਤੇ ਉਹ ਅੱਜ ਬਹੁਤ ਸੋਹਣੀ ਸੁਣ ਲਈ ਆ, ਅਸੀਂ ਬਹੁਤ ਮੇਰ। ਹੁਣ ਹੋ ਜੂ ਰਿਸ਼ਤਾ, ਉਹ ਪਛਤਾਉਣਗੇ ਤਾਂ ਨਹੀਂ ਵੀ ਅਸੀਂ ਮੁੜ ਗਏ ਸੀਗੇ? ਹੋਈ ਜਾਣ, ਹੁਣ ਆ ਜਾਣਗੇ ਆਪੇ ਫਿਰ ਮੁੜ ਕੇ।
ਵੀ ਅਸੀਂ ਕਰ ਦਿੰਦੇ ਅਸੀਂ ਚੰਗੇ ਰਹਿੰਦੇ। ਦੋਹਾਂ ਘਰਾਂ ਨੇ ਪੁੱਛਿਆ, ਆਂਦੇ ਇੱਥੇ ਤਾਂ ਜ਼ਮੀਨਾਂ ਨਹੀਂ, ਇੱਥੇ ਐਵੇਂ ਆਉਂ ਲੈਣੀਆਂ ਕਿਸੇ ਨੇ, ਇਹ ਤਾਂ ਪਾਣੀ ਮਾੜੇ ਆ, ਪੀਣ ਯੋਗ ਨਹੀਂ। ਤੇ ਚੱਲ ਫਿਰ ਕੋਈ ਹੋਰ ਆ ਜਾਊਗਾ, ਕਿਹੜਾ ਇੱਥੇ ਉਹਨਾਂ ਤੇ ਹੀ ਬੈਠੇ ਆ। ਉਹ ਪਛਤਾਉਣਗੇ ਤਾਂ ਹੈਗੇ ਨਾ ਵੀ ਐਵੇਂ ਮੁੜਿਆ ਯਾਰ, ਸੰਘਰਸ਼ ਤਾਂ ਜਿੱਤ ਲਿਆ ਸੀ। ਅੱਜ ਪਛਤਾਉਣਗੇ, ਤਾਂ ਅਸੀਂ ਕਿਵੇਂ ਬੇਬੇ ਤੁਸੀਂ ਨਹੀਂ ਬੋਲ ਪਾ, ਘਰੇ ਨੂੰ ਦੇਖ ਲੂ ਤੇਰੀ ਵੀ ਹਾਂ ਮੇਰੀ ਸੱਸ ਗੱਲ ਕਰਕੇ ਆਈ ਆ, ਸੰਘਰਸ਼ ਜਿੱਤ ਕੇ ਆਈ ਆ। ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ, ਤਾਂ ਤੁਸੀਂ ਦੇਖ ਸਕਦੇ ਹੋ ਲੋਹ ਦੇ ਲਾਗੇ ਬੈਠੇ ਆ, ਤਾਂ ਉੱਥੇ ਜਿਹੜੀਆਂ ਰੋਟੀਆਂ ਨੇ ਉਹ ਪਕਾਈਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹੋ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਸਮੇਂ-ਸਮੇਂ ਤੇ ਜਿਹੜੀ ਕਿ ਖਬਰ ਆ ਉਹ ਦਿਖਾਉਂਦੇ ਰਵਾਂਗੇ ਤੁਹਾਨੂੰ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਸੀਂ ਤਾਂ ਐਂ ਜੀ ਕਰਦੇ ਜਾਂਦੇ ਭੰਗੜਾ ਪਾਈਏ ਜਾਣੀ ਦੀ ਸਾਡੇ ਬੱਚਿਆਂ ਨੂੰ ਗਾਂ ਜ਼ਿੰਦਗੀ ਬਣ ਗਈ ਆ ਜ਼ਿੰਦਗੀ। ਘਰੇ ਜਾ ਕੇ ਕੀ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ ਤੇ ਸਾਡੀ ਵੀ ਖੁਸ਼ੀ ਹੋਈ ਜੀ। ਧੰਨਵਾਦ ਤੁਹਾਡਾ, ਮੈਨੂੰ ਬਹੁਤ ਖੁਸ਼ੀ ਹੋਈ। ਕਿੰਨੀ ਕੁ ਉਮਰ ਹੋ ਗਈ ਬੇਬੇ ਤੇਰੀ ਉਮਰ ਕਿੰਨੀ ਹੋ ਗਈ ਪਹਿਲਾਂ ਇਹ ਦੱਸ, ਤੇਰੀ ਉਮਰ ਕਿੰਨੀ ਹੋ ਗਈ? ਲਾ ਲਾ ਪੁੱਤ, ਤੂੰ ਆਪ ਹੀ ਲਾ ਲਾ। ਧੰਨਵਾਦ ਤੁਹਾਡੇ ਵੀ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ, ਸਾਡੀਆਂ ਗੱਲਾਂ ਬਹੁਤ ਪਹੁੰਚਾਈਆਂ ਤੂੰ। ਤਮਾਨ ਵਾਲੀ ਗੱਲ ਕਰਦੀ, ਹਿਸਾਬ ਲਾ ਲਾ। ਉਮਰ ਤਾਂ ਤੇਰੀ ਆ ਬੇਬੇ, ਮੈਂ ਪੁੱਛ ਰਿਹਾ ਵੀ ਕਿੰਨੀ ਕੁ ਉਮਰ ਆ, ਮੈਂ ਕਿਉਂ ਹਿਸਾਬ ਲਾਵਾਂ? ਤੈਨੂੰ ਸਹਿਜ ਹੋਵੇ ਦੀ ਨਾ ਪੁੱਤ, ਮਾਤਾ ਦੇ ਹੁਣ ਮੂੰਹ 'ਚ ਦੰਦ ਨਹੀਂ। ਉਮਰ ਬਣੀ ਪਈ ਆ ਐ, ਕੋਈ 60-65 ਸਾਲ ਦੀ ਕੋਈ ਉਮਰ ਹੁੰਦੀ ਆ, ਦੰਦ ਨਿਕਲ ਪਏ, ਚਿੰਬੜੀਆਂ ਪੈਂਦੀਆਂ ਮੂੰਹ ਤੇ। ਇਹ ਪਾਣੀ ਦੇ ਜਰੀਏ ਆ, ਦੋਹਾਂ ਅੱਖਾਂ 'ਚ ਲਿੰਚ ਪੈਂਦਾ। ਇੱਥੇ ਲੰਘੇ ਜਾਂਦੇ ਸੀ ਤੇ ਫੈਟੀ ਧੂਆਂ ਚੱਲਦਾ ਸੀ ਤੇ ਬਹੁਤ ਜ਼ਿਆਦਾ ਧੂਆਂ ਨਿਕਲਦਾ ਸੀ ਤੇ ਇੱਕਦਮ ਅੱਖਾਂ 'ਚ ਵੱਜਿਆ, ਸਾਡੇ ਅੱਖਾਂ ਵੀ ਖਰਾਬ ਹੋ ਗਈਆਂ। ਮੇਰੇ ਮੁੰਡੇ ਦੀਆਂ ਵੀ ਹੋਈਆਂ। ਪੁੱਤ ਭਗਵੰਤ ਮਾਨ ਨੇ ਇਹੋ ਜਿਹਾ ਦਿਨ ਚੜਿਆ ਜਾਣੀ ਦੀ ਦੱਸਣ ਵਾਲੀ ਗੱਲ ਹੀ। ਭਗਵੰਤ ਮਾਨ ਨੂੰ ਪੁੱਤ ਕਹਿੰਦੇ ਹੋ, ਉਹਨੇ ਤਾਂ ਲਾਠੀਆਂ ਵੀ ਭਰਾਈਆਂ। ਚੱਲ ਲਾਠੀਆਂ- ਮਾਂ ਨੂੰ ਕਹਿੰਦੇ ਪੁੱਤ ਪਿਆਰੇ ਹੁੰਦੇ ਆ। ਹਾਂ, ਆਪਾਂ ਨਹੀਂ ਕਹਿਣਾ ਮਾੜਾ। ਅੱਜ ਉਹਨੇ ਬਹੁਤ ਸੋਹਣੀ ਸੋਚੀ ਸਾਡੀ। ਪੁੱਤਾਂ ਨੂੰ ਕੋਈ ਰਿਸ਼ਤੇ ਨਹੀਂ ਕਰਦਾਗਾ, ਇੱਥੇ ਆਂਦੇ ਵੀ ਪਾਣੀ ਮਾੜਾ ਇਹਨਾਂ ਦਾ, ਅਸੀਂ ਕਾਹਦੋਂ ਇੱਥੇ ਕੁੜੀਆਂ ਦੇਈਏ, ਇਹ ਤਾਂ ਚੱਲ ਆਈਆਂ ਹੀ ਆਈਆਂ। ਅੱਛਾ ਹਾਂ, ਕੱਲ 2 ਆਏ ਘਰਾਂ ਦੇ ਵਿੱਚ, ਪੁੱਛ ਦੱਸ ਕੇ ਮੁੜ ਗਏ ਆ ਤੇ ਅਗਲੇ ਨੇ ਪਾਣੀ ਮਾੜਾ, ਅਸੀਂ ਨਹੀਂ ਇੱਧਰ ਕਰਨਾ। ਤੁਸੀਂ ਕਿਹਾ ਨਹੀਂ ਵੀ ਅਸੀਂ ਤਾਂ ਧਰਨਾ ਲਾ ਰੱਖਿਆ, ਅਸੀਂ ਤਾਂ ਸੰਘਰਸ਼ ਲੜ ਰਹੇ ਆ, ਤੁਸੀਂ ਰਿਸ਼ਤਾ ਤਾਂ ਕਰ ਜੋ। ਖੁਸ਼ੀ ਆ ਜਿਹੜੀ ਕਿ ਉਹ ਮਨਾਈ ਜਾ ਰਹੀ ਆ। ਰੋਵਣ ਆ ਦੇਖੋ ਇੱਧਰ ਤੁਸੀਂ ਕਿਵੇਂ ਜੱਫੀਆਂ ਪਾਈਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਇੱਕ, ਅਸੀਂ ਅੱਜ ਇੱਥੇ ਬੈਠੇ ਆ ਲੋਹ ਤੇ। ਕਿਹਾ ਜਾਂਦਾ ਕਿ ਹਰ ਇੱਕ ਸੰਘਰਸ਼ ਦੇ ਵਿੱਚ ਔਰਤ ਦਾ ਬਹੁਤ ਵੱਡਾ ਸਾਥ ਹੁੰਦਾ। ਜੇਕਰ ਔਰਤ ਨਾ ਹੋਵੇ, ਜੇਕਰ ਕਿਸੇ ਵੀ ਸੰਘਰਸ਼ ਦਾ ਸਾਥ ਔਰਤ ਨਾ ਦੇਵੇ ਤਾਂ ਸ਼ਾਇਦ ਸੰਘਰਸ਼ ਜਿੱਤੇ ਨਹੀਂ ਜਾਂਦੇ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ, ਇਸੇ ਲੋਹ ਦੇ ਉੱਪਰ ਰੋਟੀਆਂ ਬਣਦੀਆਂ ਰਹੀਆਂ ਨੇ। ਇਸ ਸੰਘਰਸ਼ ਦੀਆਂ ਜੀਰੇ ਫੈਕਟਰੀ ਦੇ ਮੂਹਰੇ ਲੋਹ ਜਿਹੜੀ ਕਿ ਤਪਾਈ ਜਾ ਰਹੀ ਆ। ਕੁਲਦੀਪ ਇੱਧਰਲੇ ਪਾਸੇ ਤਸਵੀਰ ਦਿਖਾ ਦੇ, ਇਹਦੇ ਆਪੋਜਿਟ ਬਿਲਕੁਲ ਇੱਕ ਫੈਕਟਰੀ ਲੱਗੀ ਹੋਈ ਆ। ਇਸ ਲੋਹ ਦੇ ਆਪੋਜਿਟ ਬਿਲਕੁਲ ਇੱਕ ਫੈਕਟਰੀ ਆ, ਜਿਹੜੀ ਫੈਕਟਰੀ ਦੇ ਵਿੱਚੋਂ ਕਿ ਲੋਕਾਂ ਨੂੰ ਇੱਕ ਜ਼ਹਿਰ ਵੰਡਿਆ ਜਾ ਰਿਹਾ ਸੀ। ਕਿਉਂਕਿ ਅਸੀਂ ਸਾਫ਼ ਅੱਜ ਕਹਿ ਰਹੇ ਹਾਂ, ਬੇਸ਼ੱਕ ਮੀਡੀਆ ਦੇ ਉੱਪਰ ਇਹ ਗੱਲਾਂ ਬੋਲਣੀਆਂ ਚੰਗੀਆਂ ਨਹੀਂ ਲੱਗਦੀਆਂ, ਪਰ ਅਸੀਂ ਕਹਿ ਰਹੇ ਹਾਂ ਕਿਉਂਕਿ ਇੱਥੋਂ ਦਾ ਜਿਹੜਾ ਪਾਣੀ ਸੀ ਉਹ ਪਲੀਤ ਕਰ ਦਿੱਤਾ ਗਿਆ ਸੀ। ਇੱਥੋਂ ਦੀ ਜਿਹੜੀ ਮਿੱਟੀ ਸੀ ਉਸ ਨੂੰ ਉਪਜਾਊ ਸ਼ਕਤੀ ਸੀ ਉਸ ਦੀ ਘਟਾ ਦਿੱਤੀ ਗਈ ਸੀ ਤੇ ਹਵਾ ਨੂੰ ਜਿਹੜਾ ਕਿ ਦੂਸ਼ਿਤ ਕਰ ਦਿੱਤਾ ਗਿਆ ਸੀ। ਅੱਜ ਅਸੀਂ ਇੱਥੇ ਖੜੇ ਹਾਂ ਤਾਂ ਅਸੀਂ ਗੱਲਬਾਤ ਕਰਾਂਗੇ ਇਹਨਾਂ ਮਾਤਾਵਾਂ ਦੇ ਨਾਲ, ਅੱਜ ਇਹਨਾਂ ਨੂੰ ਜਿੱਤ ਹੋਈ ਆ, ਖੁਸ਼ੀ ਹੋ ਰਹੀ ਆ। ਬੇਬੇ ਕਿੰਨੀ ਕੁ ਖੁਸ਼ੀ ਹੋ ਰਹੀ ਹੈ? ਗੱਲਾਂ ਕਰ ਰਹੇ ਹੋ ਆਪਸ ਵਿੱਚ ਬੈਠੇ ਕਿ ਤਾਂ ਬਹੁਤ ਜ਼ਿਆਦਾ ਖੁਸ਼ੀ ਅੱਜ ਤਾਂ ਐਂ ਜੀ ਕਰਦਾ ਜਾਂਦੇ ਭੰਗੜਾ ਪਾਈਏ ਜਾਣੀ ਦੀ ਸਾਡੇ ਬੱਚਿਆਂ ਨੂੰ ਗਾਂ ਜ਼ਿੰਦਗੀ ਬਣ ਗਈ ਆ ਜ਼ਿੰਦਗੀ। 28 ਤਰੀਕ ਨੂੰ ਬਾਹਲਾ ਭੰਗੜਾ ਪਾਉਣਾ ਸੀ। ਅੱਜ ਤਾਂ ਬਾਹਲੀ ਖੁਸ਼ੀ ਹੋਈ ਪਈ ਆ। ਇਹ ਕੰਮ ਸਾਡੀ ਫੈਕਟਰੀ ਬੰਦ ਹੋ ਗਈ ਆ। ਸਾਡੇ ਬੱਚਿਆਂ ਨੂੰ ਗਾਂ ਪਸ਼ੂਆਂ ਨੂੰ, ਸਾਰੇ ਭੈਣ ਭਰਾਵਾਂ ਨੂੰ, ਸਾਰਿਆਂ ਦੇ ਲੀਡਰਾਂ ਨੂੰ, ਸਾਰਿਆਂ ਨੂੰ ਧੰਨਵਾਦ ਆ। ਹਾਂਜੀ ਬੇਬੇ ਤੈਨੂੰ ਕਿੰਨੀ ਖੁਸ਼ੀ ਹੋ ਰਹੀ ਹੈ? ਘਰੇ ਜਾ ਕੇ ਕੀ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ ਤੇ ਸਾਡੀ ਵੀ ਖੁਸ਼ੀ ਹੋਈ ਜੀ। ਧੰਨਵਾਦ ਤੁਹਾਡਾ, ਮੈਨੂੰ ਬਹੁਤ ਖੁਸ਼ੀ ਹੈ ਜੀ। ਹਾਂਜੀ ਘਰੇ ਜਾ ਕੇ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ, ਮੇਰਾ ਫਲ ਮਿਲ ਗਿਆ। ਐਵੇਂ ਕੋਈ ਨਹੀਂ, 6 ਮਹੀਨੇ ਹਾਂ 6 ਕੋਈ ਨਹੀਂ, ਮਾਂ ਸਾਡੀ ਲਿਖੇ ਦਾ ਵੀ ਸਰ ਲਿਖੇ ਲਾ ਲਈ, ਮਨਜ਼ੂਰ ਲਿਖੇ ਕਰ ਲਈ। ਤਾਂ ਕਿੰਨੀ ਉਮਰ ਹੋ ਗਈ ਬੇਬੇ ਤੇਰੀ ਉਮਰ ਕਿੰਨੀ ਹੋ ਗਈ ਪਹਿਲਾਂ ਇਹ ਦੱਸ, ਤੇਰੀ ਉਮਰ ਕਿੰਨੀ ਹੋ ਗਈ? ਲਾ ਲਾ ਪੁੱਤ, ਤੂੰ ਆਪ ਹੀ ਲਾ ਲਾ। ਧੰਨਵਾਦ ਤੁਹਾਡੇ ਵੀ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ, ਸਾਡੀਆਂ ਗੱਲਾਂ ਬਹੁਤ ਪਹੁੰਚਾਈਆਂ ਤੂੰ। ਬਹੁਤ ਪਹੁੰਚਾਈਆਂ ਪੁੱਤ, ਸਾਡੀਆਂ ਸਾਰੇ ਮਣਕਾਂ 'ਚ ਪਰੋਤੀਆਂ ਗੱਲਾਂ ਤੇ ਬਹੁਤ ਬਹੁਤ ਤੁਹਾਡੇ ਵੀ ਧੰਨਵਾਦ ਪੁੱਤ।
ਸਾਡਾ ਸਾਥ ਦਿੱਤਾ ਤੁਸੀਂ ਵੀ। ਤੂੰ ਤਾਂ ਭਗਵੰਤ ਮਾਨ ਵਾਲੀ ਗੱਲ ਕਰਦੀ, ਹਿਸਾਬ ਲਾ ਲਾ। ਉਮਰ ਤਾਂ ਤੇਰੀ ਆ ਬੇਬੇ, ਮੈਂ ਪੁੱਛ ਰਿਹਾ ਵੀ ਕਿੰਨੀ ਕੁ ਉਮਰ ਆ, ਮੈਂ ਕਿਉਂ ਹਿਸਾਬ ਲਾਵਾਂ? ਤੈਨੂੰ ਸਿਹਤ ਦੀਨਾ ਪੁੱਤ, ਮਾਤਾ ਦੇ ਹੁਣ ਮੂੰਹ 'ਚ ਦੰਦ ਨਹੀਂ, ਸਿਹਤ ਦਿਸੀ ਜਾਂਦੀ ਆ। ਹੋਊਗੀ 65 ਸਾਲ ਤਾਂ ਹੋਊਗੀ, 65 ਹੋਊਗੀ। ਹਾਂ 65 ਸਾਲ ਹੋਊਗੀ, ਜਿਆਦਾ ਤਾਂ ਭਾਵੇਂ ਹੋਵੇ ਘੱਟ। ਪੋਤੇ ਪੋਤੀਆਂ ਕਿੰਨੇ ਕੁ ਖੁਸ਼ ਹੋਣਗੇ ਅੱਜ? ਪੋਤੇ ਪੋਤਿਆਂ ਦੀ ਜ਼ਿੰਦਗੀ ਬਚਾਈ ਆ ਤੁਸੀਂ ਇੱਥੇ ਸੰਘਰਸ਼ ਲੜ ਕੇ। ਪੋਤੀ ਨੇ ਅੱਜ ਮੇਰੇ ਨਾਲ ਕਹਿਣਾ ਹੁਣ ਅਸੀਂ ਅੱਜ ਬੇਬੇ ਆਨੀ ਹੁੰਦੀ ਲਾੜਨਾ, ਬੇਬੇ ਅੱਜ ਡੱਬਾ ਲੈਣਾ, ਅੱਜ ਤੂੰ ਜਿੱਤ ਕੇ ਆਈ ਆ। ਜਦੋਂ ਅਸੀਂ ਕਿਸਾਨ ਜੂਨੀਅਰ ਚ ਬੜੀਆਂ ਸੀ ਬੀਬੀਆਂ, ਉਦੋਂ ਨਹੀਂ ਸੀ ਤੂੰ ਕੱਤਰ ਸਾਹਿਬ ਬਣੀਆਂ, ਡੱਬਾ ਲਿਆ ਕੇ ਦੇ ਬਰਫੀ ਦਾ। ਤੇ ਹੁਣ ਅੱਜ ਮੇਰੀ ਪੋਤੀ ਨੇ ਕਹਿਣਾ ਹੁਣ ਅੱਜ ਬੁੜੀਏ ਡੱਬਾ ਲਿਆ ਕੇ ਦੇ। ਇੰਨੀ ਖੁਸ਼ੀ ਚੜੀ ਆ ਪੁੱਤ। ਕਿੰਨੀ ਕੁ ਉਮਰ ਦੀ ਆ ਤੇਰੀ ਪੋਤੀ? ਮੇਰੀ ਪੋਤੀ 12 ਸਾਲਾਂ ਦੀ ਆ ਪੁੱਤ, ਇੱਕੋ ਹੀ ਆ ਪੋਤੀ ਮੇਰੀ, ਇੱਕੋ ਹੀ ਬੇਟਾ। ਹਾਂ ਇੱਕੋ ਹੀ ਆ, ਤੇ ਬਹੁਤ ਖੁਸ਼ੀ ਚੜੀ ਆ ਸਾਡੀ। ਉਹਨੇ ਹਜੇ ਵੀ ਆਨੇ ਹੁੰਦੇ ਭੁੱਲਿਆ ਨਹੀਂ ਜਾਣੀ ਦਾ, ਜਿਹੜਾ ਭੁਆ ਕੇ ਘਰ ਨੂੰ ਆ ਜੇ। ਹਜੇ ਵੀ ਉਹਦੇ ਧੰਨਵਾਦ ਭਗਵੰਤ ਮਾਨ ਦੇ ਪੁੱਤ ਦੇ, ਜਿਹਨੇ ਸਾਡੀ ਸੁਣ ਲਈ ਆ। ਹਾਂ ਧੰਨਵਾਦ ਉਹਦੇ, ਬਹੁਤ ਸ਼ਾਬਾਸ਼ ਹੈ। ਉਮਰ ਬਣੀ ਪਈ ਆ ਐ, ਕੋਈ 60-65 ਸਾਲ ਦੀ ਕੋਈ ਉਮਰ ਹੁੰਦੀ ਆ, ਦੰਦ ਨਿਕਲ ਪਏ, ਚਿਬੜੀਆਂ ਪੈਂਦੀਆਂ ਮੂੰਹ ਤੇ। ਇਹ ਪਾਣੀ ਦੇ ਜਰੀਏ ਆ, ਦੋਹਾਂ ਅੱਖਾਂ 'ਚ ਲੈਂਚ ਪੈਂਦਾ ਤੇ ਚਿੱਟਾ ਮੋਤੀਆ ਉਤਰਿਆ ਹੋਇਆ, ਤੇ ਐ ਦਿਖਦਾ ਨਹੀਂ। ਫੇਰ ਵੀ ਜਾਂਦੀ ਇੱਥੇ ਆ ਕੇ ਸੇਵਾ ਕਰੀ ਦੀ, ਕਹੀਦਾ ਆਪਦੇ ਧੀਆਂ ਪੁੱਤਾਂ ਦੀ ਖਾਤਰ ਬੈਠੋ ਇੱਥੇ ਆ ਕੇ ਪੁੱਤ। ਹਾਂ ਧੰਨਵਾਦ ਉਹਦੇ, ਜਿਹਨੇ ਇੰਨਾ ਸੋਚ ਲਿਆ ਆਪਣਾ। ਬਹੁਤ ਜ਼ਿਆਦਾ ਉਹਦਾ ਵੀ ਮੇਰੀ ਪੋਤੀ ਦਾ ਖੁਰਕ ਖਾਰਚ ਬਹੁਤ ਹੁੰਦੀ ਆ, ਕਾਲਾ ਪਿੰਡਾ ਹੋਇਆ ਪਿਆ, ਤੇ ਦੰਦ ਮੇਰੀ ਪੋਤੀ ਦੇ ਵੀ ਖਰਾਬ ਹੋਏ ਪਏ ਆ। ਦੰਦ ਉਹਦੇ 12 ਸਾਲਾਂ ਦੀ ਹੈ, ਤੇ ਉਹਦੇ ਵੀ ਦੰਦ ਇਹ ਪਾਣੀ ਨੇ ਖਰਾਬ ਕਰਤੇ। ਹਾਂ ਇਹ ਤਾਂ ਜ਼ਹਿਰ ਬਣਦੀ ਸੀ ਸਾਡੀ, ਅੱਜ ਜ਼ਹਿਰ ਸਾਡੀ ਅੱਜ ਜ਼ਿੰਦਗੀ ਵੱਧ ਗਈ। ਜ਼ਹਿਰ ਇੱਥੇ ਨੰਗੇ ਜਾਂਦੇ ਸੀ ਤੇ ਫੈਟੀ ਧੂਆਂ ਚੱਲਦਾ ਸੀ, ਤੇ ਬਹੁਤ ਜ਼ਿਆਦਾ ਧੂਆਂ ਨਿਕਲਦਾ ਸੀ। ਇੱਕਦਮ ਅੱਖਾਂ 'ਚ ਵੱਜਿਆ, ਸਾਡੇ ਅੱਖਾਂ ਵੀ ਖਰਾਬ ਹੋ ਗਈਆਂ। ਮੇਰੇ ਮੁੰਡੇ ਦੀਆਂ ਵੀ ਆਈਆਂ ਮੇਰੇ ਲੰਮਾ ਸਾਰਾ ਮੁੰਡਾ ਨਾ, ਲੰਮਾ ਮੁੰਡਾ, ਉਹਦੀਆਂ ਵੀ। ਤਾਂ ਅਸੀਂ ਅੱਗੇ ਵੀ ਗੱਲਬਾਤ ਕਰਦੇ ਆਂ। ਅਸੀਂ ਲੋਹ ਦੇ ਨੇੜੇ ਹੁੰਨੇ ਆ ਥੋੜਾ ਜਿਹਾ। ਕੁਲਦੀਪ ਇੱਧਰਲੇ ਪਾਸੇ ਦੀ ਹੋ ਜਾ, ਉਧਰ ਦੀ ਸਾਹਮਣੇ ਨਾ ਸਾਰੇ ਆ ਜਾਣਗੇ। ਆਪਣੀ ਜਿਹੜੀ ਤਸਵੀਰ ਆ ਸਾਰਿਆਂ ਦੀ ਦਿਖਾ ਦਾਂਗੇ ਆਪਾਂ, ਸਾਰਿਆਂ ਨਾਲ ਗੱਲਬਾਤ ਕਰ ਲੈਂਦੇ ਆ ਥੋੜੀ ਬਹੁਤੀ, ਕਿਉਂਕਿ ਸਾਰਿਆਂ ਦਾ ਯੋਗਦਾਨ ਰਿਹਾ ਇਸ ਸੰਘਰਸ਼ ਦੇ ਵਿੱਚ। ਲਓ ਜੀ ਅਸੀਂ ਤਾਂ ਹੁਣ ਬਹਿ ਗਏ ਆ। ਕਿੰਨਾ ਕੁ ਟਾਈਮ ਹੋ ਗਿਆ ਬੇਬੇ ਇੱਥੇ ਰੋਟੀਆਂ ਪਕਾਉਂਦੀ ਨੂੰ? 6 ਮਹੀਨੇ ਹੋ ਗਏ ਆ। ਹਾਂ 6-7ਵਾਂ ਲੱਗਣ ਵਾਲਾ ਏ। ਅੱਛਾ ਲੱਗ ਗਿਆ, ਉਦੋਂ ਦੇ ਹੀ ਪਕਾਉਨੇ ਆ ਵੀਰਾ ਪ੍ਰਸ਼ਾਦੇ ਅਸੀਂ। ਅੱਛਾ ਪਰ ਅੱਜ ਸਾਨੂੰ ਬਹੁਤ ਖੁਸ਼ੀ ਹੈ, ਸਾਡੇ ਪੁੱਤ ਭਗਵੰਤ ਮਾਨ ਨੇ ਇਹੋ ਜਿਹਾ ਦਿਨ ਚੜਿਆ, ਜਾਣੀ ਦੀ ਦੱਸਣ ਵਾਲੀ ਗੱਲ ਹੀ ਨਹੀਂ। ਭਗਵੰਤ ਮਾਨ ਨੂੰ ਪੁੱਤ ਕਹਿੰਦੇ ਹੋ? ਉਹਨੇ ਤਾਂ ਲਾਠੀਆਂ ਵੀ ਭਰਾਈਆਂ ਸੀ। ਚੱਲ ਕਹਿੰਦੇ ਮਾਂ ਨੂੰ ਕਹਿੰਦੇ ਪੁੱਤ ਪਿਆਰੇ ਹੁੰਦੇ ਆ। ਹਾਂ ਆਪਾਂ ਨਹੀਂ ਕਹਿਣਾ ਮਾੜਾ, ਅੱਜ ਉਹਨੇ ਬਹੁਤ ਸੋਹਣੀ ਸੋਚੀ ਸਾਡੀ। ਹਾਂ ਨਹੀਂ ਅਸੀਂ ਅੱਗੇ ਵੀ ਨਹੀਂ ਕਿਹਾ, ਮੈਂ ਤਾਂ ਤੇ ਮੈਂ ਹੁਣ ਵੀ ਨਹੀਂ ਕਹਿਣਾਗਾ। ਤੇ ਉਹਨੇ ਅੱਜ ਐਡੀ ਖੁਸ਼ੀ ਹੋਈ ਮੈਂ ਵੇਖ ਕੇ, ਵੀਡੀਓ ਜਾਣੀ ਦੀ ਬਾਹਲੀ ਮੈਨੂੰ ਚਾਅ ਚੜਿਆ। ਤੇ ਹੁਣ ਅਸੀਂ 28 ਤਰੀਕ ਵੇਨੇ ਆ, ਉਹਦੇ ਵੀ ਮੇਰਾ ਪੁੱਤ ਪੂਰਾ ਜ਼ੋਰ ਲਾ ਦੇਵੇ, ਹੈ ਕਿ ਨਾ? ਤੁਹਾਡੀ ਕਿੰਨੀ ਉਮਰ ਹੋ ਗਈ ਜੀ? ਕਿੱਥੋਂ ਆਏ ਹੋ? ਇੱਥੇ ਆਏ ਹੋ? ਮਸੂਰਵਾਲ ਤੋਂ ਹੀ ਆ ਵੀਰੇ। ਕਿੰਨਾ ਟਾਈਮ ਹੋ ਗਿਆ ਇੱਥੇ ਰੋਟੀਆਂ ਪਕਾਉਂਦਿਆਂ ਨੂੰ? 6 ਮਹੀਨੇ ਹੋ ਗਏ। 6 ਮਹੀਨੇ ਲਗਾਤਾਰ ਹੀ ਆ ਰਹੇ ਹੋ? ਹਾਂਜੀ ਹਾਂਜੀ। ਅੱਜ ਵਾਪਸ ਲੈ ਲਿਆ, ਕਹਿੰਦੇ ਕਿ ਫੈਕਟਰੀ ਬੰਦ ਕਰਤੀ ਹੈਗੀ, ਫੈਕਟਰੀ ਨੂੰ ਬੰਦ ਕਰ ਦਿੱਤਾ ਗਿਆ। 28 ਤਰੀਕ ਨੂੰ ਫੈਕਟਰੀ ਤਾਂ ਕਹਿੰਦੇ ਬੰਦ ਹੋਣੀ ਆ, ਤੇ 28 ਤਰੀਕ ਨੂੰ ਸਾਨੂੰ ਪੂਰੀ ਖੁਸ਼ੀ ਹੋਊਗੀ ਵੀਰੇ। ਹਜੇ ਤਾਂ ਸਾਨੂੰ ਇੰਨੀ ਹੈ ਨਹੀਂ ਗੀ, ਉਦੋਂ ਖੁਸ਼ੀ ਹੋਊਗੀ ਜਦੋਂ ਜਮਾਂ ਜਿੰਦਰਾ ਲੱਗੂਗਾ। ਹਾਂਜੀ ਕਿਵੇਂ ਬੇਬੇ ਤੂੰ ਕੀ ਕਹਿੰਦੀ ਸੀ? ਮੈਂ ਕਿਹਾ ਗੋਡੇ ਲੋਟ ਕਰਾ ਦਈਏ। ਕੀ ਕਹਿੰਦੀ ਜੀ? ਵੀਰੇ ਸਾਨੂੰ ਬਹੁਤ ਖੁਸ਼ੀ ਹੋਈ ਹੈ, ਸਾਰੇ ਭੈਣ ਭਰਾਵਾਂ ਦੇ ਨਾਲ ਜੰਗ ਜਿੱਤਿਆ ਅਸੀਂ। ਹਾਂ ਅਸੀਂ ਇਕੱਲੇ ਨਹੀਂ ਜੰਗ ਜਿੱਤ ਸਕਦੇ, ਸੇਡਾ ਵੱਡਾ ਸਾਰੇ ਭੈਣ ਭਰਾਵਾਂ ਨੇ ਸਾਨੂੰ ਬਹੁਤ ਸਾਥ ਦਿੱਤਾ, ਕਿਸਾਨ ਯੂਨੀਅਨ ਵਾਲਿਆਂ ਨੇ। ਅਸੀਂ ਭਗਵੰਤ ਮਾਨ ਦਾ ਵੀ ਕੋਟ ਧੰਨਵਾਦ ਕਰਦੇ ਹਾਂ, ਪਰ ਅਸੀਂ ਉਹਦੇ ਧੰਨਵਾਦ ਕਰਾਂਗੇ ਜਿੱਦੇ ਫੈਕਟਰੀ ਨੂੰ ਤਾਲਾ ਲੱਗੂਗਾ 28 ਤਰੀਕ ਨੂੰ। ਲੱਗਦਾ ਵੀ ਲੱਗ ਜੂ, ਅਸੀਂ ਲਾ ਕੇ ਛੱਡਾਂਗੇ। ਹਾਂ ਅਸੀਂ ਉੱਠਣਾ ਨਹੀਂ, ਅਸੀਂ ਉੱਠਣਾ ਨਹੀਂ ਉਹਨਾਂ ਚਿਰ, ਕਹਿੰਦੇ ਪਰਚੇ ਪੁਰਚੇ ਖਾਸੇ ਪੈ ਗਏ ਆ। ਆਪੇ ਰੱਦ ਹੁੰਦੇ ਫਿਰਨਗੇ। ਬਾਬੇ ਖੁੰਡੇ ਵਾਲੇ ਨੇ ਫੇਰ ਉੱਠਣਾ ਤੇ ਬਾਬੇ ਜਿਵੇਂ ਆ ਮੈਕ ਕੋਲੇ ਫੜ ਲਓ ਤੁਸੀਂ ਇੱਧਰ ਨੂੰ। ਮੈਂ ਕਿਹਾ ਰੱਦ ਜਦੋਂ ਹੋਣਗੇ, ਸਾਰਾ ਫੈਸਲਾ ਹੋਊਗਾ 28 ਤਰੀਕ ਨੂੰ, ਫੇਰ ਉੱਠਣਾ। ਉਹਨਾਂ ਚਿਰ ਅਸੀਂ ਨਹੀਂ ਉੱਠਣਾ ਵੀਰੇ। ਵੀਰਾਂ ਦੇ ਪਰਚੇ ਰੱਦ ਕਰਾ ਕੇ ਨਾਲ ਫੇਰ ਜਾਣਾ। ਬਾਬੇ ਸੁੰਦਰਦਾਸ ਨੇ ਤੇ ਬਾਬੇ ਦੁਨੀ ਚੰਦ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ। ਅਸੀਂ ਬਾਬੇ ਦੇ ਮਹਾਰਾਜ ਤੇ ਭਰੋਸਾ ਰੱਖ ਕੇ ਅਸੀਂ ਫੈਕਟਰੀ ਧਰਨਾ ਲਾਇਆ ਸੀ। ਅਸੀਂ ਅਰਦਾਸ ਕਰਕੇ ਚੱਲੇ ਤੇ ਅਖੰਡ ਪਾਠ ਵੀ ਧਰਾਏ 3-4 ਅਸੀਂ ਹੁਣ ਵੀ ਧਰਾਵਾਂਗੇ। ਹੁਣ ਵੀ ਅਖੰਡ ਪਾਠ ਧਰਾਵਾਂਗੇ।
ਫੈਕਟਰੀ ਨਹੀਂ ਚੱਲਣ ਦੇਣੀ। ਅਸੀਂ ਤਾਂ ਸਾਰਾ ਕੁਝ ਰਾਜੇ ਖਾ ਹੰਢਾ ਲਿਆ। ਸਾਡੇ ਬੱਚਿਆਂ ਨੇ ਕੀ ਖਾਦਾ? ਸਾਡੇ ਕੈਂਸਰ ਦੀਆਂ ਬਿਮਾਰੀਆਂ ਇੰਨੀਆਂ ਪਿੰਡ ਦੇ ਵਿੱਚ ਵੱਧ ਗਈਆਂ। ਪੁੱਤਾਂ ਨੂੰ ਰਿਸ਼ਤੇ ਨਹੀਂ ਕਰਦਾ ਕੋਈ। ਕੱਲ ਵੇਖ ਕੇ ਕਿਵੇਂ ਬੇਬੇ ਕਿਹਨੂੰ ਨਹੀਂ ਰਿਸ਼ਤਾ ਕਰਿਆ? ਪੁੱਤਾਂ ਨੂੰ ਕੋਈ ਰਿਸ਼ਤੇ ਨਹੀਂ ਕਰਦਾਗਾ। ਇੱਥੇ ਆਂਦੇ ਵੀ ਪਾਣੀ ਮਾੜਾ ਇਹਨਾਂ ਦਾ, ਅਸੀਂ ਕਾਹਦੋਂ ਇੱਥੇ ਕੁੜੀਆਂ ਦੇਈਏ? ਇਹ ਤਾਂ ਚਲ ਆਈਆਂ ਹੀ ਆਈਆਂ। ਅੱਛਾ ਹਾਂ ਕੱਲ 2 ਆਏ ਘਰਾਂ ਦੇ ਵਿੱਚ, ਪੁੱਛ ਦੱਸ ਕੇ ਮੁੜ ਗਏ ਆ ਤੇ ਅਗਲੇ ਨੇ ਪਾਣੀ ਮਾੜਾ ਆਇਆ, ਅਸੀਂ ਨਹੀਂ ਇੱਧਰ ਕਰਨਾ। ਤੁਸੀਂ ਕਿਹਾ ਨਹੀਂ ਵੀ ਅਸੀਂ ਤਾਂ ਧਰਨਾ ਲਾ ਰੱਖਿਆ, ਅਸੀਂ ਤਾਂ ਸੰਘਰਸ਼ ਲੜ ਰਹੇ ਹਾਂ, ਤੁਸੀਂ ਰਿਸ਼ਤਾ ਤਾਂ ਕਰ ਜੋ। ਅਸੀਂ ਤਾਂ ਬਾਹਰ ਆ ਦੇਖੋ ਤੁਸੀਂ ਖੁਸ਼ੀ ਆ ਜਿਹੜੀ ਕਿ ਉਹ ਮਨਾਈ ਜਾ ਰਹੀ ਆ। ਰੋਵਣ ਕਿੰਨਾ ਕੁ ਚਾਹ ਹੋ ਰਿਹਾ ਬਈ? ਅਸੀਂ ਤਾਂ ਇੱਥੇ ਲੋਹ ਤੇ ਬੈਠੇ ਹੁਣ। ਆ ਦੇਖੋ ਇੱਧਰ ਤੁਸੀਂ ਕਿਵੇਂ ਜੱਫੀਆਂ ਪਾਈਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਇੱਕ, ਅਸੀਂ ਅੱਜ ਇੱਥੇ ਬੈਠੇ ਆ ਲੋਹ ਤੇ। ਰੋਵਣ ਕਿੰਨਾ ਕੁ ਚਾਹ ਹੋ ਰਿਹਾ ਮਾਤਾਵਾਂ? ਬਹੁਤ ਵਧੀਆ ਚਾਹ, ਬਹੁਤ ਜ਼ਿਆਦਾ ਖੁਸ਼ੀ ਆ ਜੀ, ਬਹੁਤ ਜ਼ਿਆਦਾ ਖੁਸ਼ੀ ਆ। ਅੱਜ ਚਾਹ ਚੱਕਿਆ ਨਹੀਂ ਜਾ ਰਿਹਾ, ਇੰਨਾ ਚਾਹ ਹੋ ਰਿਹਾ ਜੀ। ਹਾਂ ਬਿਲਕੁਲ ਧੰਨਵਾਦ ਜੀ। ਤਾਂ ਅਸੀਂ ਇੱਥੇ ਬੇਬੇ ਆਪਾਂ ਰਿਸ਼ਤੇ ਦੀ ਗੱਲ ਕਰ ਰਹੇ ਸੀ, ਤੁਸੀਂ ਰਿਸ਼ਤੇ ਦੀ ਗੱਲ ਕਰ ਰਹੇ ਸੀ, ਕਹਿੰਦੇ ਉਹਨਾਂ ਨੂੰ ਕਿਹਾ ਨਹੀਂ ਫਿਰ ਵੀ ਅਸੀਂ ਸੰਘਰਸ਼ ਲੜ ਰਹੇ ਹਾਂ, ਬੰਦ ਹੋਈ ਜਾਣੀ ਉਹ ਤਾਂ। ਭਾਈ ਅਗਲਾ ਨਹੀਂ ਨਾ ਸੁਣਦਾਗਾ। ਜਦੋਂ ਫੂਕ ਭਰ ਦੇਵੇ ਅਗਲਾ ਆਂਦਾ ਜਦੋਂ ਪਾਣੀ ਮਾੜੇ ਆ ਇਹਨਾਂ ਦੀਆਂ ਤਾਂ ਫਸਲਾਂ ਐਵੇਂ ਜਾਣਗੀਆਂ ਹੈ ਕਿ ਨਾ। ਤੇ ਫਿਰ ਤਾਂ ਕਰਕੇ ਆ ਵੀਰਾ। ਹਾਂ ਤੇ ਉਹ ਅੱਜ ਬਹੁਤ ਸੋਹਣੀ ਸੁਣ ਲਈ ਆ। ਅਸੀਂ ਬਹੁਤ ਹੁਣ ਹੋ ਜੂ ਰਿਸ਼ਤਾ, ਉਹ ਪਛਤਾਉਣਗੇ ਤਾਂ ਨਹੀਂ ਵੀ ਅਸੀਂ ਮੁੜ ਗਏ ਸੀਗੇ? ਹੋ ਹੀ ਜਾਣ, ਹੁਣ ਆ ਜਾਣਗੇ ਆਪੇ ਫਿਰ ਮੁੜ ਕੇ ਵੀ ਅਸੀਂ ਕਰ ਦਿੰਦੇ, ਅਸੀਂ ਚੰਗੇ ਰਹਿੰਦੇ। ਦੋਹਾਂ ਘਰਾਂ ਨੇ ਪੁੱਛਿਆ, ਆਂਦੇ ਇੱਥੇ ਤਾਂ ਜ਼ਮੀਨਾਂ ਨਹੀਂ, ਇੱਥੇ ਐਵੇਂ ਆਉਂ ਲੈਣੀਆਂ ਕਿਸੇ ਨੇ, ਇਹ ਤਾਂ ਪਾਣੀ ਮਾੜੇ ਆ, ਪੀਣ ਯੋਗ ਨਹੀਂ। ਤੇ ਚੱਲ ਫਿਰ ਕੋਈ ਹੋਰ ਆ ਜਾਊਗਾ, ਕਿਹੜਾ ਇੱਥੇ ਉਹਨਾਂ ਤੇ ਹੀ ਬੈਠੇ ਆ। ਉਹ ਪਛਤਾਉਣਗੇ ਤਾਂ ਹੈਗੇ ਨਾ ਵੀ ਐਵੇਂ ਮੁੜਿਆ ਯਾਰ, ਸੰਘਰਸ਼ ਤਾਂ ਜਿੱਤ ਲਿਆ ਸੀ। ਅੱਜ ਪਛਤਾਉਣਗੇ, ਅੱਜ ਪਛਤਾਉਣਗੇ। ਤਾਂ ਅਸੀਂ ਕਿਵੇਂ ਬੇਬੇ ਤੁਸੀਂ ਨਹੀਂ ਬੋਲ ਪਾ, ਘਰੇ ਨੂੰਹ ਦੇਖ ਲੂ ਤੇਰੀ ਵੀ ਹਾਂ ਮੇਰੀ ਸੱਸ ਗੱਲ ਕਰਕੇ ਆਈ ਆ, ਸੰਘਰਸ਼ ਜਿੱਤ ਕੇ ਆਈ ਆ। ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ, ਤਾਂ ਤੁਸੀਂ ਦੇਖ ਸਕਦੇ ਹੋ ਲੋਹ ਦੇ ਲਾਗੇ ਬੈਠੇ ਆ, ਤਾਂ ਉੱਥੇ ਜਿਹੜੀਆਂ ਰੋਟੀਆਂ ਨੇ ਉਹ ਪਕਾਈਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹੋ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਸਮੇਂ-ਸਮੇਂ ਤੇ ਜਿਹੜੀ ਕਿ ਖਬਰ ਆ ਉਹ ਦਿਖਾਉਂਦੇ ਰਵਾਂਗੇ ਤੁਹਾਨੂੰ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਸੀਂ ਤਾਂ ਐਂ ਜੀ ਕਰਦਾ ਜਾਂਦੀ ਭੰਗੜਾ ਪਾਈਏ ਜਾਣੀ ਦੀ, ਸਾਡੇ ਬੱਚਿਆਂ ਨੂੰ ਗਾਂ ਜ਼ਿੰਦਗੀ ਬਣ ਗਈ ਆ। ਘਰੇ ਜਾ ਕੇ ਕੀ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ ਤੇ ਸਾਡੀ ਵੀ ਖੁਸ਼ੀ ਹੋਈ ਜੀ। ਧੰਨਵਾਦ ਤੁਹਾਡਾ, ਮੈਨੂੰ ਬਹੁਤ ਖੁਸ਼ੀ ਹੋਈ। ਕਿੰਨੀ ਉਮਰ ਹੋ ਗਈ ਬੇਬੇ ਤੇਰੀ ਉਮਰ ਕਿੰਨੀ ਹੋ ਗਈ? ਪਹਿਲਾਂ ਇਹ ਦੱਸ, ਤੇਰੀ ਉਮਰ ਕਿੰਨੀ ਹੋ ਗਈ? ਲਾ ਲਾ ਪੁੱਤ, ਤੂੰ ਆਪ ਹੀ ਲਾ ਲਾ। ਧੰਨਵਾਦ ਤੁਹਾਡੇ ਵੀ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ, ਸਾਡੀਆਂ ਗੱਲਾਂ ਬਹੁਤ ਪਹੁੰਚਾਈਆਂ ਤੂੰ। ਤਮਾਨ ਵਾਲੀ ਗੱਲ ਕਰਦੀ, ਹਿਸਾਬ ਲਾ ਲਾ। ਉਮਰ ਤਾਂ ਤੇਰੀ ਆ ਬੇਬੇ, ਮੈਂ ਪੁੱਛ ਰਿਹਾ ਵੀ ਕਿੰਨੀ ਕੁ ਉਮਰ ਆ, ਮੈਂ ਕਿਉਂ ਹਿਸਾਬ ਲਾਵਾਂ? ਮੈਨੂੰ ਸਹਿਰ ਹੋਵੇ ਦੀਨਾ ਪੁੱਤ, ਮਾਤਾ ਦੇ ਹੁਣ ਮੂੰਹ 'ਚ ਦੰਦ ਨਹੀਂ। ਉਮਰ ਬਣੀ ਪਈ ਆ ਐ, ਕੋਈ 60-65 ਸਾਲ ਦੀ ਕੋਈ ਉਮਰ ਹੁੰਦੀ ਆ, ਦੰਦ ਨਿਕਲ ਪਏ, ਚਿੰਬੜੀਆਂ ਪੈਂਦੀਆਂ ਮੂੰਹ ਤੇ। ਇਹ ਪਾਣੀ ਦੇ ਜਿਰੀ ਆ, ਦੋਹਾਂ ਅੱਖਾਂ 'ਚ ਲੰਚ ਪੈਂਦਾ। ਇੱਥੇ ਲੰਘੇ ਜਾਂਦੇ ਸੀ ਤੇ ਫੈਕਟਰੀ ਧੂਆਂ ਚੱਲਦਾ ਸੀ ਤੇ ਬਹੁਤ ਜ਼ਿਆਦਾ ਧੂਆਂ ਨਿਕਲਦਾ ਸੀ। ਇੱਕਦਮ ਅੱਖਾਂ 'ਚ ਵੱਜਿਆ, ਸਾਡੇ ਅੱਖਾਂ ਵੇਖ ਖਰਾਬ। ਮੈਂ ਮੁੰਡੇ ਦੀਆਂ ਵੀ ਆਈਆਂ। ਪੁੱਤ ਭਗਵੰਤ ਮਾਨ ਨੇ ਇਹੋ ਜਿਹਾ ਦਿਨ ਚੜਿਆ ਜਾਣੀ ਦੀ ਦੱਸਣ ਵਾਲੀ ਗੱਲ ਹੀ। ਭਗਵੰਤ ਮਾਨ ਨੂੰ ਪੁੱਤ ਕਹਿੰਦੇ ਉਹਨੇ ਤਾਂ ਲਾਠੀਆਂ ਵੀ ਭਰਾਈਆਂ। ਮਾਂ ਨੂੰ ਕਹਿੰਦੇ ਪੁੱਤ ਪਿਆਰੇ ਹੁੰਦੇ ਆ। ਹਾਂ ਆਪਾਂ ਨਹੀਂ ਕਹਿਣਾ ਮਾੜਾ, ਅੱਜ ਉਹਨੇ ਬਹੁਤ ਸੋਹਣੀ ਸੋਚੀ ਸਾਡੀ। ਪੁੱਤਾਂ ਨੂੰ ਕੋਈ ਰਿਸ਼ਤੇ ਨਹੀਂ ਕਰਦਾਗਾ। ਇੱਥੇ ਆਂਦੇ ਵੀ ਪਾਣੀ ਮਾੜਾ ਇਹਨਾਂ ਦਾ, ਅਸੀਂ ਕਾਹਦੋਂ ਇੱਥੇ ਕੁੜੀਆਂ ਦੇਈਏ? ਇਹ ਤਾਂ ਚਲ ਆਈਆਂ ਹੀ ਆਈਆਂ। ਅੱਛਾ ਹਾਂ ਕੱਲ 2 ਆਏ ਘਰਾਂ ਦੇ ਵਿੱਚ, ਪੁੱਛ ਦੱਸ ਕੇ ਮੁੜ ਗਏ ਆ ਤੇ ਅਗਲੇ ਨੇ ਪਾਣੀ ਮਾੜਾ ਆਇਆ, ਅਸੀਂ ਨਹੀਂ ਇੱਧਰ ਕਰਨਾ। ਤੁਸੀਂ ਕਿਹਾ ਨਹੀਂ ਵੀ ਅਸੀਂ ਤਾਂ ਧਰਨਾ ਲਾ ਰੱਖਿਆ, ਅਸੀਂ ਤਾਂ ਸੰਘਰਸ਼ ਲੜ ਰਹੇ ਹਾਂ, ਤੁਸੀਂ ਰਿਸ਼ਤਾ ਤਾਂ ਕਰ ਜੋ। ਖੁਸ਼ੀ ਆ ਜਿਹੜੀ ਕਿ ਉਹ ਮਨਾਈ ਜਾ ਰਹੀ ਆ। ਰੋਵਣ ਆ ਦੇਖੋ ਇੱਧਰ ਤੁਸੀਂ ਕਿਵੇਂ ਜੱਫੀਆਂ ਪਾਈਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਇੱਕ, ਅਸੀਂ ਅੱਜ ਇੱਥੇ ਬੈਠੇ ਆ ਲੋਹ ਤੇ। ਕਿਹਾ ਜਾਂਦਾ ਕਿ ਹਰ ਇੱਕ ਸੰਘਰਸ਼ ਦੇ ਵਿੱਚ ਔਰਤ ਦਾ ਬਹੁਤ ਵੱਡਾ ਸਾਥ ਹੁੰਦਾ। ਜੇਕਰ ਔਰਤ ਨਾ ਹੋਵੇ, ਜੇਕਰ ਕਿਸੇ ਵੀ ਸੰਘਰਸ਼ ਦਾ ਸਾਥ ਔਰਤ ਨਾ ਦੇਵੇ ਤਾਂ ਸ਼ਾਇਦ ਸੰਘਰਸ਼ ਜਿੱਤੇ ਨਹੀਂ ਜਾਂਦੇ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ, ਇਸੇ ਲੋਹ ਦੇ ਉੱਪਰ ਰੋਟੀਆਂ ਬਣਦੀਆਂ ਰਹੀਆਂ ਨੇ ਇਸ ਸੰਘਰਸ਼ ਦੀਆਂ। ਜੀਰੇ ਫੈਕਟਰੀ ਦੇ ਮੂਹਰੇ ਲੋਹ ਜਿਹੜੀ ਕਿ ਤਪਾਈ ਜਾ ਰਹੀ ਆ। ਕੁਲਦੀਪ ਇੱਧਰਲੇ ਪਾਸੇ ਤਸਵੀਰ ਦਿਖਾ ਦੇ, ਇਹਦੇ ਆਪੋਜਿਟ ਬਿਲਕੁਲ ਇੱਕ ਫੈਕਟਰੀ ਲੱਗੀ ਹੋਈ ਆ। ਇਸ ਲੋਹ ਦੇ ਆਪੋਜਿਟ ਬਿਲਕੁਲ ਇੱਕ ਫੈਕਟਰੀ ਆ, ਜਿਹੜੀ ਫੈਕਟਰੀ ਦੇ ਵਿੱਚੋਂ ਕਿ
ਲੋਕਾਂ ਨੂੰ ਇੱਕ ਜ਼ਹਿਰ ਵੰਡਿਆ ਜਾ ਰਿਹਾ ਸੀ, ਕਿਉਂਕਿ ਅਸੀਂ ਸਾਫ਼ ਅੱਜ ਕਹਿ ਰਹੇ ਹਾਂ, ਬੇਸ਼ੱਕ ਮੀਡੀਆ ਦੇ ਉੱਪਰ ਇਹ ਗੱਲਾਂ ਬੋਲਣੀਆਂ ਚੰਗੀਆਂ ਨਹੀਂ ਲੱਗਦੀਆਂ, ਪਰ ਅਸੀਂ ਕਹਿ ਰਹੇ ਹਾਂ ਕਿਉਂਕਿ ਇੱਥੋਂ ਦਾ ਜਿਹੜਾ ਪਾਣੀ ਸੀ ਉਹ ਪਲੀਤ ਕਰ ਦਿੱਤਾ ਗਿਆ ਸੀ। ਇੱਥੋਂ ਦੀ ਜਿਹੜੀ ਮਿੱਟੀ ਸੀ ਉਸ ਨੂੰ ਉਪਜਾਊ ਸ਼ਕਤੀ ਜਿਹੜੀ ਉਸ ਦੀ ਘਟਾ ਦਿੱਤੀ ਗਈ ਸੀ ਤੇ ਹਵਾ ਨੂੰ ਜਿਹੜਾ ਕਿ ਦੂਸ਼ਿਤ ਕਰ ਦਿੱਤਾ ਗਿਆ ਸੀ। ਅੱਜ ਅਸੀਂ ਇੱਥੇ ਖੜੇ ਹਾਂ ਤਾਂ ਅਸੀਂ ਗੱਲਬਾਤ ਕਰਾਂਗੇ ਇਹਨਾਂ ਮਾਤਾਵਾਂ ਦੇ ਨਾਲ। ਅੱਜ ਇਹਨਾਂ ਨੂੰ ਜਿੱਤ ਹੋਈ ਆ, ਖੁਸ਼ੀ ਹੋ ਰਹੀ ਆ। ਬੇਬੇ ਕਿੰਨੀ ਕੁ ਖੁਸ਼ੀ ਹੋ ਰਹੀ ਹੈ? ਗੱਲਾਂ ਕਰ ਰਹੇ ਹੋ ਆਪਸ ਵਿੱਚ ਬੈਠੇ ਕਿ ਪੁੱਤ ਬਹੁਤ ਜ਼ਿਆਦਾ ਖੁਸ਼ੀ ਅੱਜ ਤਾਂ ਐਂ ਜੀ ਕਰਦਾ ਜਾਂਦੀ ਭੰਗੜਾ ਪਾਈਏ ਜਾਣੀ ਦੀ ਸਾਡੇ ਬੱਚਿਆਂ ਨੂੰ ਗਾਂ ਜ਼ਿੰਦਗੀ ਬਣ ਗਈ ਆ। ਜ਼ਿੰਦਗੀ 28 ਤਰੀਕ ਨੂੰ ਬਾਹਲਾ ਭੰਗੜਾ ਪਾਉਣਾ ਸੀ। ਅੱਜ ਤਾਂ ਬਾਹਲੀ ਖੁਸ਼ੀ ਹੋਈ ਪਈ ਆ। ਇਹ ਕੰਮ ਸਾਡੀ ਫੈਕਟਰੀ ਬੰਦ ਹੋ ਗਈ ਆ। ਸਾਡੇ ਬੱਚਿਆਂ ਨੂੰ ਗਾਂ ਪਸ਼ੂਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਦੇ ਲੀਡਰਾਂ ਨੂੰ ਸਾਰਿਆਂ ਨੂੰ ਧੰਨਵਾਦ ਆ। ਹਾਂਜੀ ਬੇਬੇ ਤੈਨੂੰ ਕਿੰਨੀ ਖੁਸ਼ੀ ਹੋ ਰਹੀ ਹੈ? ਘਰੇ ਜਾ ਕੇ ਕੀ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ ਤੇ ਸਾਡੀ ਵੀ ਖੁਸ਼ੀ ਹੋਈ ਜੀ। ਧੰਨਵਾਦ ਤੁਹਾਡਾ, ਮੈਨੂੰ ਬਹੁਤ ਖੁਸ਼ੀ ਹੈ ਜੀ। ਹਾਂਜੀ ਘਰੇ ਜਾ ਕੇ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ, ਮੇਰਾ ਫਲ ਮਿਲ ਗਿਆ। ਕੋਈ ਨਹੀਂ 6 ਮਹੀਨੇ ਹਾਂ 6 ਕੋਈ ਨਹੀਂ ਮਾਂ ਸਾਡੀ ਲਿਖੇ ਲਾ ਲਈ, ਸਰ ਲਿਖੇ ਲਾ ਲਈ, ਮਨਜ਼ੂਰ ਲਿਖੇ ਕਰ ਲਈ। ਤਾਂ ਹਾਂ ਕਿੰਨੀ ਕੁ ਉਮਰ ਹੋ ਗਈ ਬੇਬੇ ਤੇਰੀ? ਤੇਰੀ ਉਮਰ ਕਿੰਨੀ ਹੋ ਗਈ ਪਹਿਲਾਂ ਇਹ ਦੱਸ, ਤੇਰੀ ਉਮਰ ਕਿੰਨੀ ਹੋ ਗਈ? ਲਾ ਲਾ ਪੁੱਤ, ਤੂੰ ਆਪ ਹੀ ਲਾ ਲਾ। ਧੰਨਵਾਦ ਤੁਹਾਡੇ ਵੀ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ। ਸਾਡੀਆਂ ਗੱਲਾਂ ਬਹੁਤ ਪਛਾਈਆਂ ਤੂੰ, ਬਹੁਤ ਪਛਾਈਆਂ ਪੁੱਤ ਸਾਡੀਆਂ ਸਾਰੇ ਮਣਕਾਂ 'ਚ ਪਰੋਤੀਆਂ ਗੱਲਾਂ ਤੇ ਬਹੁਤ ਬਹੁਤ ਤੁਹਾਡੇ ਵੀ ਧੰਨਵਾਦ ਪੁੱਤ, ਸਾਡਾ ਸਾਥ ਦਿੱਤਾ ਤੁਸੀਂ ਵੀ। ਤੂੰ ਤਾਂ ਭਗਵੰਤ ਮਾਨ ਵਾਲੀ ਗੱਲ ਕਰਦੀ, ਹਿਸਾਬ ਲਾ ਲਾ। ਉਮਰ ਤਾਂ ਤੇਰੀ ਹੈ ਬੇਬੇ, ਮੈਂ ਪੁੱਛ ਰਿਹਾ ਵੀ ਕਿੰਨੀ ਕੁ ਉਮਰ ਆ, ਮੈਂ ਕਿਉਂ ਹਿਸਾਬ ਲਾਵਾਂ? ਤੈਨੂੰ ਦੀਨਾ ਪੁੱਤ, ਮਾਤਾ ਦੇ ਹੁਣ ਮੂੰਹ 'ਚ ਦੰਦ ਨਹੀਂ, ਸਿਹਤ ਦਿਸੀ ਜਾਂਦੀ ਆ। ਹੋਊਗੀ 65 ਸਾਲ ਤਾਂ ਹੋਊਗੀ, 65 ਹੋਊਗੀ। ਹਾਂ 65 ਸਾਲ ਹੋਊਗੀ, ਜਿਆਦਾ ਤਾਂ ਭਾਵੇਂ ਹੋਵੇ ਘੱਟ। ਪੋਤੇ ਪੋਤੀਆਂ ਕਿੰਨੇ ਕੁ ਖੁਸ਼ ਹੋਣਗੇ ਅੱਜ? ਪੋਤੇ ਪੋਤਿਆਂ ਦੀ ਜ਼ਿੰਦਗੀ ਬਚਾਈ ਆ ਤੁਸੀਂ ਇੱਥੇ ਸੰਘਰਸ਼ ਲੜ ਕੇ। ਪੋਤੀ ਨੇ ਅੱਜ ਮੇਰੇ ਨਾਲ ਕਹਿਣਾ ਹੁਣ ਅਸੀਂ ਅੱਜ ਬੀਬੀ ਬੇਬੇ ਆਨੀ ਹੁੰਦੀ ਲਾੜਨਾ, ਬੇਬੇ ਅੱਜ ਡੱਬਾ ਲੈਣਾ, ਅੱਜ ਤੂੰ ਜਿੱਤ ਕੇ ਆਈਆਂ। ਜਦੋਂ ਅਸੀਂ ਕਿਸਾਨ ਜੂਨੀਅਰ ਚ ਬੜੀਆਂ ਸੀ ਬੀਬੀਆਂ, ਉਦੋਂ ਨਹੀਂ ਸੀ ਤੂੰ ਕੱਤਰ ਸਾਹਿਬ ਬਣੀਆਂ, ਡੱਬਾ ਲਿਆ ਕੇ ਦੇ ਬਰਫੀ ਦਾ। ਤੇ ਹੁਣ ਅੱਜ ਮੇਰੀ ਪੋਤੀ ਨੇ ਕਹਿਣਾ ਹੁਣ ਅੱਜ ਬੁੜ ਕੇ ਡੱਬਾ ਲਿਆ ਕੇ ਦੇ। ਇੰਨੀ ਖੁਸ਼ੀ ਚੜੀ ਆ ਪੁੱਤ। ਕਿੰਨੀ ਉਮਰ ਦੀ ਤੇਰੀ ਪੋਤੀ? ਮੇਰੀ ਪੋਤੀ 12 ਸਾਲਾਂ ਦੀ ਆ ਪੁੱਤ, ਇੱਕੋ ਹੀ ਆ ਪੋਤੀ ਮੇਰੀ, ਇੱਕੋ ਹੀ ਬੇਟਾ। ਹਾਂ ਇੱਕੋ ਹੀ ਆ ਤੇ ਬਹੁਤ ਖੁਸ਼ੀ ਚੜੀ ਆ ਸਾਡੀ। ਉਹਨੇ ਹਜੇ ਵੀ ਆਨੇ ਹੁੰਦੇ ਭੁੱਲਿਆ ਨਹੀਂ ਜਾਣੀ ਦਾ, ਜਿਹੜਾ ਭੁਆ ਕੇ ਘਰ ਨੂੰ ਆ ਜੇ ਹਜੇ ਵੀ ਉਹਦੇ ਧੰਨਵਾਦ ਭਗਵੰਤ ਮਾਨ ਦੇ ਪੁੱਤ ਦੇ, ਜਿਹਨੇ ਸਾਡੀ ਸੁਣ ਲਈ ਆ। ਹਾਂ ਧੰਨਵਾਦ ਉਹਦੇ, ਬਹੁਤ ਸ਼ਾਬਾਸ਼ ਹੈ। ਉਮਰ ਬਣੀ ਪਈ ਆ ਐ ਕੋਈ 60 65 ਸਾਲ ਦੀ ਕੋਈ ਉਮਰ ਹੁੰਦੀ ਆ, ਦੰਦ ਨਿਕਲ ਪਏ, ਚਿੰਬੜੀਆਂ ਪੈਂਦੀਆਂ ਮੂੰਹ ਤੇ। ਇਹ ਪਾਣੀ ਦੇ ਜਰੀਏ ਆ, ਦੋਹਾਂ ਅੱਖਾਂ 'ਚ ਲੰਚ ਪੈਂਦਾ ਤੇ ਚਿੱਟਾ ਮੋਤੀਆ ਉਤਰਿਆ ਹੋਇਆ ਤੇ ਐ ਦਿਖਦਾ ਨਹੀਂ। ਫੇਰ ਵੀ ਜਾਂਦੀ ਇੱਥੇ ਆ ਕੇ ਸੇਵਾ ਕਰੀ ਦੀ, ਕਹੀਦਾ ਆਪਦੇ ਧੀਆਂ ਪੁੱਤਾਂ ਦੀ ਖਾਤਰ ਬੈਠੋ ਇੱਥੇ ਆ ਕੇ ਪੁੱਤ। ਹਾਂ ਧੰਨਵਾਦ ਉਹਦੇ ਜਿਹਨੇ ਇੰਨਾ ਸੋਚ ਲਿਆ ਆਪਣਾ। ਬਹੁਤ ਜ਼ਿਆਦਾ ਉਹਦਾ ਵੀ ਮੇਰੀ ਪੋਤੀ ਦਾ ਖੁਰਕ ਖਾਰਚ ਬਹੁਤ ਹੁੰਦੀ ਆ, ਕਾਲਾ ਪਿੰਡਾ ਹੋਇਆ ਪਿਆ ਤੇ ਦੰਦ ਮੇਰੀ ਪੋਤੀ ਦੇ ਵੀ ਖਰਾਬ ਹੋਏ ਪਏ ਆ। ਦੰਦ ਉਹਦੇ 12 ਸਾਲਾਂ ਦੀ ਹੈ ਤੇ ਉਹਦੇ ਵੀ ਦੰਦ ਪਾਣੀ ਨੇ ਖਰਾਬ ਕਰਤੇ। ਹਾਂ ਇਹ ਤਾਂ ਜ਼ਹਿਰ ਬਣਦੀ ਸੀ ਸਾਡੀ, ਅੱਜ ਜ਼ਹਿਰ ਸਾਡੀ ਅੱਜ ਜ਼ਿੰਦਗੀ ਵੱਧ ਗਈ। ਜ਼ਹਿਰ ਇੱਥੇ ਲੰਘੇ ਜਾਂਦੇ ਸੀ ਤੇ ਫੈਕਟਰੀ ਧੂੰਆਂ ਚੱਲਦਾ ਸੀ ਤੇ ਬਹੁਤ ਜ਼ਿਆਦਾ ਧੂੰਆਂ ਨਿਕਲਦਾ ਸੀ। ਇੱਕਦਮ ਅੱਖਾਂ 'ਚ ਵੱਜਾ, ਸਾਡੇ ਅੱਖਾਂ ਵੀ ਖਰਾਬ ਹੋ ਗਈਆਂ। ਮੇਰੇ ਮੁੰਡੇ ਦੀਆਂ ਵੀ ਹੋਈਆਂ, ਮੇਰੇ ਲੰਮਾ ਸਾਰਾ ਮੁੰਡਾ ਨਾ, ਲੰਮਾ ਮੁੰਡਾ, ਉਹਦੀਆਂ ਵੀ। ਤਾਂ ਅਸੀਂ ਅੱਗੇ ਵੀ ਗੱਲਬਾਤ ਕਰਦੇ ਹਾਂ। ਅਸੀਂ ਲੋਹ ਦੇ ਨੇੜੇ ਹੁੰਨੇ ਆ ਥੋੜਾ ਜਿਹਾ। ਕੁਲਦੀਪ ਇੱਧਰਲੇ ਪਾਸੇ ਦੀ ਹੋ ਜਾ, ਉਧਰ ਦੀ ਸਾਹਮਣੇ ਨਾ ਸਾਰੇ ਆ ਜਾਣਗੇ। ਆਪਣੀ ਜਿਹੜੀ ਤਸਵੀਰ ਆ ਸਾਰਿਆਂ ਦੀ ਦਿਖਾ ਦਾਂਗੇ ਆਪਾਂ, ਸਾਰਿਆਂ ਨਾਲ ਗੱਲਬਾਤ ਕਰ ਲੈਂਦੇ ਹਾਂ ਥੋੜੀ ਬਹੁਤੀ, ਕਿਉਂਕਿ ਸਾਰਿਆਂ ਦਾ ਯੋਗਦਾਨ ਰਿਹਾ ਇਸ ਸੰਘਰਸ਼ ਦੇ ਵਿੱਚ। ਲਓ ਜੀ ਅਸੀਂ ਤਾਂ ਹੁਣ ਬਹਿ ਗਏ ਆ। ਕਿੰਨਾ ਕੁ ਟਾਈਮ ਹੋ ਗਿਆ ਬੇਬੇ ਇੱਥੇ ਰੋਟੀਆਂ ਪਕਾਉਂਦੀ ਨੂੰ? 6 ਮਹੀਨੇ ਹੋ ਗਏ ਆ। ਹਾਂ 6 ਆ 7ਵਾਂ ਲੱਗਣ ਵਾਲਾ ਏ। ਅੱਛਾ ਲੱਗ ਗਿਆ, ਉਦੋਂ ਦੇ ਹੀ ਪਕਾਉਨੇ ਆ ਵੀਰਾ ਪ੍ਰਸ਼ਾਦੇ ਅਸੀਂ। ਅੱਛਾ ਪਰ ਅੱਜ ਸਾਨੂੰ ਬਹੁਤ ਖੁਸ਼ੀ ਆ, ਸਾਡੇ ਪੁੱਤ ਭਗਵੰਤ ਮਾਨ ਨੇ ਇਹੋ ਜਿਹਾ ਦਿਨ ਚੜਿਆ ਜਾਣੀ ਦੀ ਦੱਸਣ ਵਾਲੀ ਗੱਲ ਹੀ ਨਹੀਂ। ਭਗਵੰਤ ਮਾਨ ਨੂੰ ਪੁੱਤ ਕਹਿੰਦੇ ਹੋ? ਉਹਨੇ ਤਾਂ ਲਾਠੀਆਂ ਵੀ ਭਰਾਈਆਂ ਸੀ। ਕਹਿੰਦੇ ਮਾਂ ਨੂੰ ਕਹਿੰਦੇ ਪੁੱਤ ਪਿਆਰੇ ਹੁੰਦੇ ਆ। ਹਾਂ ਆਪਾਂ ਨਹੀਂ ਕਹਿਣਾ ਮਾੜਾ, ਅੱਜ ਉਹਨੇ ਬਹੁਤ ਸੋਹਣੀ ਸੋਚੀ ਸਾਡੀ। ਹਾਂ ਨਹੀਂ ਅਸੀਂ ਅੱਗੇ ਵੀ ਨਹੀਂ ਕਿਹਾ, ਮੈਂ ਤਾਂ ਤੇ ਮੈਂ ਹੁਣ ਵੀ ਨਹੀਂ ਕਹਿਣਾਗਾ। ਤੇ ਉਹਨੇ ਅੱਜ ਐਡੀ ਖੁਸ਼ੀ ਹੋਈ ਮੈਂ ਵੇਖ ਕੇ, ਵੀਡੀਓ ਜਾਣੀ ਦੀ ਬਾਹਲੀ ਮੈਨੂੰ ਚਾਅ ਚੜਿਆ। ਤੇ ਹੁਣ ਅਸੀਂ 28 ਤਰੀਕ ਵੇਨੇ ਆ, ਉਹਦੇ ਵੀ ਮੇਰਾ ਪੁੱਤ ਪੂਰਾ ਜ਼ੋਰ ਲਾ ਦੇਵੇ। ਠੀਕ ਨਾ? ਤੁਹਾਡੀ ਕਿੰਨੀ ਉਮਰ ਹੋ ਗਈ ਜੀ? ਕਿੱਥੋਂ ਆਏ ਹੋ? ਇੱਥੇ ਆਏ ਹੋ? ਮਸੂਰਵਾਲ ਤੋਂ ਹੀ ਵੀਰੇ। ਕਿੰਨਾ ਟਾਈਮ ਹੋ ਗਿਆ ਇੱਥੇ ਰੋਟੀਆਂ ਪਕਾਉਂਦਿਆਂ ਨੂੰ? 6 ਮਹੀਨੇ ਹੋ ਗਏ। 6 ਮਹੀਨੇ ਲਗਾਤਾਰ ਹੀ ਆ ਰਹੇ? ਹਾਂਜੀ ਹਾਂਜੀ। ਅੱਜ ਵਾਪਸ ਲੈ ਲਿਆ, ਕਹਿੰਦੇ ਕਿ ਫੈਕਟਰੀ ਬੰਦ ਕਰਤੀ ਹੈਗੀ, ਫੈਕਟਰੀ ਨੂੰ ਬੰਦ ਕਰ ਦਿੱਤਾ ਗਿਆ। 28 ਤਰੀਕ ਨੂੰ ਫੈਕਟਰੀ ਤਾਂ ਕਹਿੰਦੇ ਬੰਦ ਹੋਣੀ ਹੈ ਤੇ 28 ਤਰੀਕ ਨੂੰ ਸਾਨੂੰ ਪੂਰੀ ਖੁਸ਼ੀ ਹੋਊਗੀ ਵੀਰੇ। ਹਜੇ ਤਾਂ ਸਾਨੂੰ ਇੰਨੀ ਹੈ ਨਹੀਂ ਗੀ, ਉਦੋਂ ਖੁਸ਼ੀ ਹੋਊਗੀ ਜਦੋਂ ਜਮਾਂ ਜਿੰਦਰਾ ਲੱਗੂਗਾ। ਹਾਂਜੀ
ਬੇਬੇ ਤੂੰ ਕੀ ਕਹਿੰਦੀ ਸੀ? ਮੈਂ ਕਿਹਾ ਗੋਡੇ ਲੋਟ ਕਰਾ ਦਈਏ। ਕੀ ਕਹਿੰਦੀ ਜੀ? ਵੀਰੇ ਸਾਨੂੰ ਬਹੁਤ ਖੁਸ਼ੀ ਹੋਈ ਹੈ, ਸਾਰੇ ਭੈਣ ਭਰਾਵਾਂ ਦੇ ਨਾਲ ਜੰਗ ਜਿੱਤਿਆ ਅਸੀਂ। ਹਾਂ ਅਸੀਂ ਇਕੱਲੇ ਨਹੀਂ ਜੰਗ ਜਿੱਤ ਸਕਦੇ ਸੇਡਾ ਵੱਡਾ। ਸਾਰੇ ਭੈਣ ਭਰਾਵਾਂ ਨੇ ਸਾਨੂੰ ਬਹੁਤ ਸਾਥ ਦਿੱਤਾ, ਕਿਸਾਨ ਯੂਨੀਅਨ ਵਾਲਿਆਂ ਨੇ। ਅਸੀਂ ਭਗਵੰਤ ਮਾਨ ਦਾ ਵੀ ਕੋਟ ਧੰਨਵਾਦ ਕਰਦੇ ਹਾਂ, ਪਰ ਅਸੀਂ ਉਹਦੇ ਧੰਨਵਾਦ ਕਰਾਂਗੇ ਜਿੱਦੇ ਫੈਕਟਰੀ ਨੂੰ ਤਾਲਾ ਲੱਗੂਗਾ 28 ਤਰੀਕ ਨੂੰ। ਲੱਗਦਾ ਵੀ ਲੱਗ ਜੂ। ਲੱਗ ਜੂ, ਅਸੀਂ ਲਾ ਕੇ ਛੱਡਾਂਗੇ। ਹਾਂ ਅਸੀਂ ਉੱਠਣਾ ਨਹੀਂ। ਅਸੀਂ ਉੱਠਣਾ ਨਹੀਂ ਉਹਨਾਂ ਚਿਰ, ਕਹਿੰਦੇ ਪਰਚੇ ਪੁਰਚੇ ਖਾਸੇ ਪੈ ਗਏ ਆ। ਆਪੇ ਰੱਦ ਹੁੰਦੇ ਫਿਰਨਗੇ। ਬਾਬੇ ਖੁੰਡੇ ਵਾਲੇ ਨੇ ਫੇਰ ਉੱਠਣਾ ਤੇ ਬਾਬੇ ਜਿਵੇਂ ਆ ਮੈਕ ਕੋਲੇ ਫੜ ਲਓ ਤੁਸੀਂ ਇੱਧਰ ਨੂੰ। ਮੈਂ ਕਿਹਾ ਰੱਦ ਜਦੋਂ ਹੋਣਗੇ ਸਾਰਾ ਫੈਸਲਾ ਹੋਊਗਾ 28 ਤਰੀਕ ਨੂੰ ਫੇਰ ਉੱਠਣਾ, ਉਹਨਾਂ ਚਿਰ ਅਸੀਂ ਨਹੀਂ ਉੱਠਣਾ ਵੀਰੇ। ਵੀਰਾਂ ਦੇ ਪਰਚੇ ਰੱਦ ਕਰਾ ਕੇ ਨਾਲ ਫੇਰ ਜਾਣਾ। ਬਾਬੇ ਸੁੰਦਰਦਾਸ ਨੇ ਤੇ ਬਾਬੇ ਦੁਨੀ ਚੰਦ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ। ਉਹਨਾਂ ਦਾ ਨਾਮ ਅਸੀਂ ਬਾਬੇ ਦੇ ਮਹਾਰਾਜ ਤੇ ਭਰੋਸਾ ਰੱਖ ਕੇ ਅਸੀਂ ਫੈਕਟਰੀ ਧਰਨਾ ਲਾਇਆ ਸੀ। ਅਸੀਂ ਅਰਦਾਸ ਕਰਕੇ ਚੱਲੇ ਤੇ ਅਖੰਡ ਪਾਠ ਵੀ ਧਰਾਏ 3-4 ਅਸੀਂ ਹੁਣ ਵੀ ਧਰਾਵਾਂਗੇ। ਹੁਣ ਵੀ ਅਸੀਂ ਅਖੰਡ ਪਾਠ ਧਰਾਵਾਂਗੇ। ਫੈਕਟਰੀ ਨਹੀਂ ਚੱਲਣ ਦੇਣੀ। ਅਸੀਂ ਤਾਂ ਸਾਰਾ ਕੁਝ ਰਾਜੇ ਖਾ ਹੰਡਾ ਲਿਆ। ਸਾਡੇ ਬੱਚਿਆਂ ਨੇ ਕੀ ਖਾਦਾ? ਸਾਡੇ ਕੈਂਸਰ ਦੀਆਂ ਬਿਮਾਰੀਆਂ ਇੰਨੀਆਂ ਪਿੰਡ ਦੇ ਵਿੱਚ ਵੱਧ ਗਈਆਂ। ਤੇ ਪੁੱਤਾਂ ਨੂੰ ਰਿਸ਼ਤੇ ਨਹੀਂ ਕਰਦਾ ਕੋਈ। ਕੱਲ ਵੇਖ ਕੇ ਦੋ ਮੁੜ ਕੇ ਘਰ। ਕਿਵੇਂ ਬੇਬੇ ਕਿਹਨੂੰ ਨਹੀਂ ਰਿਸ਼ਤਾ ਕਰਿਆ? ਪੁੱਤਾਂ ਨੂੰ ਕੋਈ ਰਿਸ਼ਤੇ ਨਹੀਂ ਕਰਦਾਗਾ। ਇੱਥੇ ਆਂਦੇ ਵੀ ਪਾਣੀ ਮਾੜਾ ਇਹਨਾਂ ਦਾ, ਅਸੀਂ ਕਾਹਤੋਂ ਇੱਥੇ ਕੁੜੀਆਂ ਦੇਈਏ? ਇਹ ਤਾਂ ਚਲ ਆਈਆਂ ਹੀ ਆਈਆਂ। ਅੱਛਾ ਹਾਂ ਕੱਲ 2 ਆਏ ਘਰਾਂ ਦੇ ਵਿੱਚ, ਪੁੱਛ ਦੱਸ ਕੇ ਮੁੜ ਗਏ ਆ। ਤੇ ਅਗਲੇ ਨੇ ਬਾੜੀ ਮਾੜਾ, ਅਸੀਂ ਨਹੀਂ ਇੱਧਰ ਕਰਨਾ। ਤੁਸੀਂ ਕਿਹਾ ਨਹੀਂ ਵੀ ਅਸੀਂ ਤਾਂ ਧਰਨਾ ਲਾ ਰੱਖਿਆ, ਅਸੀਂ ਤਾਂ ਸੰਘਰਸ਼ ਲੜ ਰਹੇ ਹਾਂ, ਤੁਸੀਂ ਰਿਸ਼ਤਾ ਤਾਂ ਕਰ ਜੋ। ਅਸੀਂ ਤਾਂ ਬਾਹਰ ਆ ਦੇਖੋ ਤੁਸੀਂ ਖੁਸ਼ੀ ਆ ਜਿਹੜੀ ਕਿ ਉਹ ਮਨਾਈ ਜਾ ਰਹੀ ਆ। ਰੋਵਣ ਕਿੰਨਾ ਕੁ ਚਾਹ ਹੋ ਰਿਹਾ ਬਈ। ਅਸੀਂ ਤਾਂ ਇੱਥੇ ਲੋਹ ਤੇ ਬੈਠੇ ਹੁਣ। ਆ ਦੇਖੋ ਇੱਧਰ ਤੁਸੀਂ ਕਿਵੇਂ ਜੱਫੀਆਂ ਪਾਈਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਇੱਕ। ਅਸੀਂ ਅੱਜ ਇੱਥੇ ਬੈਠੇ ਆ ਲੋਹ ਤੇ। ਰੋਵਣ ਕਿੰਨਾ ਕੁ ਚਾਹ ਹੋ ਰਿਹਾ ਮਤਾਵਾਂ? ਬਹੁਤ ਵਧੀਆ ਚਾਹ, ਬਹੁਤ ਜ਼ਿਆਦਾ ਖੁਸ਼ੀ ਆ ਜੀ, ਬਹੁਤ ਜ਼ਿਆਦਾ ਖੁਸ਼ੀ ਆ। ਅੱਜ ਚਾਹ ਚੱਕਿਆ ਨਹੀਂ ਜਾ ਰਿਹਾ, ਇੰਨਾ ਚਾਹ ਹੋ ਰਿਹਾ ਜੀ। ਹਾਂ ਬਿਲਕੁਲ ਧੰਨਵਾਦ ਜੀ। ਤਾਂ ਅਸੀਂ ਇੱਥੇ ਬੇਬੇ ਆਪਾਂ ਰਿਸ਼ਤੇ ਦੀ ਗੱਲ ਕਰ ਰਹੇ ਸੀ, ਤੁਸੀਂ ਰਿਸ਼ਤੇ ਦੀ ਗੱਲ ਕਰ ਰਹੇ ਸੀ। ਕਹਿੰਦੇ ਉਹਨਾਂ ਨੂੰ ਕਿਹਾ ਨਹੀਂ ਫਿਰ ਵੀ ਅਸੀਂ ਸੰਘਰਸ਼ ਲੜ ਰਹੇ ਹਾਂ, ਬੰਦ ਹੋਈ ਜਾਣੀ ਉਹ ਤਾਂ। ਭਾਈ ਅਗਲਾ ਨਹੀਂ ਨਾ ਸੁਣਦਾਗਾ। ਜਦੋਂ ਫੂਕ ਭਰ ਦੇਵੇ ਅਗਲਾ ਆਂਦਾ ਜਦੋਂ ਪਾਣੀ ਮਾੜੇ ਆ ਇਹਨਾਂ ਦੀਆਂ ਤਾਂ ਫਸਲਾਂ ਐਵੇਂ ਜਾਣਗੀਆਂ ਹੈ ਕਿ ਨਾ। ਤੇ ਫਿਰ ਤਾਂ ਕਰਕੇ ਆ ਵੀਰਾ। ਹਾਂ ਤੇ ਉਹ ਅੱਜ ਬਹੁਤ ਸੋਹਣੀ ਸੁਣ ਲਈ ਆ। ਅਸੀਂ ਬਹੁਤ ਹੁਣ ਹੋ ਜੂ ਰਿਸ਼ਤਾ। ਉਹ ਪਛਤਾਉਣਗੇ ਤਾਂ ਨਹੀਂ ਵੀ ਅਸੀਂ ਮੁੜ ਗਏ ਸੀਗੇ? ਹੋਈ ਜਾਣ। ਹੁਣ ਆ ਜਾਣਗੇ ਆਪੇ ਫਿਰ ਮੁੜ ਕੇ ਵੀ ਅਸੀਂ ਕਰ ਦਿੰਦੇ, ਅਸੀਂ ਚੰਗੇ ਰਹਿੰਦੇ। ਦੋਹਾਂ ਘਰਾਂ ਨੇ ਪੁੱਛਿਆ, ਆਂਦੇ ਇੱਥੇ ਤਾਂ ਜ਼ਮੀਨਾਂ ਨਹੀਂ, ਇੱਥੇ ਐਵੇਂ ਆਉਂ ਲੈਣੀਆਂ ਕਿਸੇ ਨੇ। ਇਹ ਤਾਂ ਪਾਣੀ ਮਾੜੇ ਆ, ਪੀਣ ਯੋਗ ਨਹੀਂ। ਤੇ ਚੱਲ ਫਿਰ ਕੋਈ ਹੋਰ ਆ ਜਾਊਗਾ, ਕਿਹੜਾ ਇੱਥੇ ਉਹਨਾਂ ਤੇ ਹੀ ਬੈਠੇ ਆ। ਉਹ ਪਛਤਾਉਣਗੇ ਤਾਂ ਹੈਗੇ ਨਾ ਵੀ ਐਵੇਂ ਮੁੜਿਆ ਯਾਰ, ਸੰਘਰਸ਼ ਤਾਂ ਜਿੱਤ ਲਿਆ ਸੀ। ਅੱਜ ਪਛਤਾਉਣਗੇ, ਅੱਜ ਪਛਤਾਉਣਗੇ। ਤਾਂ ਅਸੀਂ ਕਿਵੇਂ ਬੇਬੇ ਤੁਸੀਂ ਨਹੀਂ ਬੋਲ ਪਾ ਘਰੇ ਨੂੰ ਦੇਖ ਲੂ ਤੇਰੀ ਵੀ ਹਾਂ ਮੇਰੀ ਸੱਸ ਗੱਲ ਕਰਕੇ ਆਈ ਆ, ਸੰਘਰਸ਼ ਜਿੱਤ ਕੇ ਆਈ ਆ। ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ, ਤਾਂ ਤੁਸੀਂ ਦੇਖ ਸਕਦੇ ਹੋ ਲੋਹ ਦੇ ਲਾਗੇ ਬੈਠੇ ਆ। ਤਾਂ ਉੱਥੇ ਜਿਹੜੀਆਂ ਰੋਟੀਆਂ ਨੇ ਉਹ ਪਕਾਈਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹੋ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਸਮੇਂ-ਸਮੇਂ ਤੇ ਜਿਹੜੀ ਕਿ ਖਬਰ ਆ ਉਹ ਦਿਖਾਉਂਦੇ ਰਵਾਂਗੇ ਤੁਹਾਨੂੰ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਸੀਂ ਤਾਂ ਐਂ ਜੀ ਕਰਦੇ ਜਾਂਦੇ ਭੰਗੜਾ ਪਾਈਏ ਜਾਣੀ ਦੀ ਸਾਡੇ ਬੱਚਿਆਂ ਨੂੰ ਗਾਂ ਜ਼ਿੰਦਗੀ ਬਣ ਗਈ ਆ। ਘਰੇ ਜਾ ਕੇ ਕੀ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ ਤੇ ਸਾਡੀ ਖੁਸ਼ੀ ਹੋਈ ਜੀ। ਧੰਨਵਾਦ ਤੁਹਾਡਾ, ਮੈਨੂੰ ਬਹੁਤ ਖੁਸ਼ੀ ਹੋਈ। ਕਿੰਨੀ ਉਮਰ ਹੋ ਗਈ ਬੇਬੇ ਤੇਰੀ ਉਮਰ ਕਿੰਨੀ ਹੋ ਗਈ? ਪਹਿਲਾਂ ਇਹ ਦੱਸ ਤੇਰੀ ਉਮਰ ਕਿੰਨੀ ਹੋ ਗਈ? ਲਾ ਲਾ ਪੁੱਤ ਤੂੰ ਆਪ ਹੀ ਲਾ ਲਾ। ਧੰਨਵਾਦ ਤੁਹਾਡੇ ਵੀ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ, ਸਾਡੀਆਂ ਗੱਲਾਂ ਬਹੁਤ ਪਹੁੰਚਾਈਆਂ ਤੂੰ। ਭਗਵਾਨ ਵਾਲੀ ਗੱਲ ਕਰਦੀ, ਹਿਸਾਬ ਲਾ ਲਾ। ਉਮਰ ਤਾਂ ਤੇਰੀ ਆ ਬੇਬੇ, ਮੈਂ ਪੁੱਛ ਰਿਹਾ ਵੀ ਕਿੰਨੀ ਕੁ ਉਮਰ ਆ, ਮੈਂ ਕਿਉਂ ਹਿਸਾਬ ਲਾਵਾਂ? ਤੈਨੂੰ ਸਹਿਜ ਹੋਵੇ ਦੀਨਾ ਪੁੱਤ, ਮਾਤਾ ਦੇ ਹੁਣ ਮੂੰਹ 'ਚ ਦੰਦ ਨਹੀਂ। ਉਮਰ ਬਣੀ ਪਈ ਆ ਐ ਕੋਈ 60-65 ਸਾਲ ਦੀ ਕੋਈ ਉਮਰ ਹੁੰਦੀ ਆ, ਦੰਦ ਨਿਕਲ ਪਏ, ਚਿੰਬੜੀਆਂ ਪੈਂਦੀਆਂ ਮੂੰਹ ਤੇ। ਇਹ ਪਾਣੀ ਦੇ ਜਰੀਏ ਆ, ਦੋਹਾਂ ਅੱਖਾਂ 'ਚ ਲੰਚ ਪੈਂਦਾ। ਇੱਥੇ ਲੰਘੇ ਜਾਂਦੇ ਸੀ ਤੇ ਫੈਕਟਰੀ ਧੂਆਂ ਚੱਲਦਾ ਸੀ ਤੇ ਬਹੁਤ ਜ਼ਿਆਦਾ ਧੂਆਂ ਨਿਕਲਦਾ ਸੀ। ਤੇ ਇੱਕਦਮ ਅੱਖਾਂ 'ਚ ਵੱਜਿਆ, ਸਾਡੇ ਅੱਖਾਂ ਵੀ ਖਰਾਬ ਹੋ ਗਈਆਂ। ਮੇਰੇ ਮੁੰਡੇ ਦੀਆਂ ਵੀ ਹੋਈਆਂ। ਪੁੱਤ ਭਗਵੰਤ ਮਾਨ ਨੇ ਇਹੋ ਜਿਹਾ ਦਿਨ ਚੜਿਆ ਜਾਣੀ ਦੀ ਦੱਸਣ ਵਾਲੀ ਗੱਲ ਹੀ। ਭਗਵੰਤ ਮਾਨ ਨੂੰ ਪੁੱਤ ਕਹਿੰਦੇ ਉਹਨੇ ਤਾਂ ਲਾਠੀਆਂ ਵੀ ਭਰਾਈਆਂ। ਮਾਂ ਨੂੰ ਕਹਿੰਦੇ ਪੁੱਤ ਪਿਆਰੇ ਹੁੰਦੇ ਆ। ਹਾਂ ਆਪਾਂ ਨਹੀਂ ਕਹਿਣਾ ਮਾੜਾ। ਅੱਜ ਉਹਨੇ ਬਹੁਤ ਸੋਹਣੀ ਸੋਚੀ ਸਾਡੀ। ਪੁੱਤਾਂ ਨੂੰ ਕੋਈ ਰਿਸ਼ਤੇ ਨਹੀਂ ਕਰਦਾਗਾ। ਇੱਥੇ ਆਂਦੇ ਵੀ ਪਾਣੀ ਮਾੜਾ ਇਹਨਾਂ ਦਾ, ਅਸੀਂ ਕਾਹਤੋਂ ਇੱਥੇ ਕੁੜੀਆਂ ਦੇਈਏ? ਇਹ ਤਾਂ ਚਲ ਆਈਆਂ ਹੀ ਆਈਆਂ। ਅੱਛਾ। ਹਾਂ ਕੱਲ 2 ਆਏ ਘਰਾਂ ਦੇ ਵਿੱਚ, ਪੁੱਛ ਦੱਸ ਕੇ ਮੁੜ ਗਏ ਆ।
ਤੇ ਅਗਲੇ ਨੇ ਪਾਣੀ ਮਾੜਾ ਹੈ, ਅਸੀਂ ਨਹੀਂ ਇੱਧਰ ਕਰਨਾ। ਤੁਸੀਂ ਕਿਹਾ ਨਹੀਂ ਵੀ ਅਸੀਂ ਤਾਂ ਧਰਨਾ ਲਾ ਰੱਖਿਆ, ਅਸੀਂ ਤਾਂ ਸੰਘਰਸ਼ ਲੜ ਰਹੇ ਹਾਂ, ਤੁਸੀਂ ਰਿਸ਼ਤਾ ਤਾਂ ਕਰ ਜੋ। ਖੁਸ਼ੀ ਆ ਜਿਹੜੀ ਕਿ ਉਹ ਮਨਾਈ ਜਾ ਰਹੀ ਆ। ਰੋਵਣ ਆ ਦੇਖੋ ਇੱਧਰ ਤੁਸੀਂ ਕਿਵੇਂ ਜੱਫੀਆਂ ਪਾਈਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਇੱਕ, ਅਸੀਂ ਅੱਜ ਇੱਥੇ ਬੈਠੇ ਆ ਲੋਹ ਤੇ। ਕਿਹਾ ਜਾਂਦਾ ਕਿ ਹਰ ਇੱਕ ਸੰਘਰਸ਼ ਦੇ ਵਿੱਚ ਔਰਤ ਦਾ ਬਹੁਤ ਵੱਡਾ ਸਾਥ ਹੁੰਦਾ। ਜੇਕਰ ਔਰਤ ਨਾ ਹੋਵੇ, ਜੇਕਰ ਕਿਸੇ ਵੀ ਸੰਘਰਸ਼ ਦਾ ਸਾਥ ਔਰਤ ਨਾ ਦੇਵੇ ਤਾਂ ਸ਼ਾਇਦ ਸੰਘਰਸ਼ ਜਿੱਤੇ ਨਹੀਂ ਜਾਂਦੇ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ, ਇਸੇ ਲੋਹ ਦੇ ਉੱਪਰ ਰੋਟੀਆਂ ਬਣਦੀਆਂ ਰਹੀਆਂ ਨੇ। ਇਸ ਸੰਘਰਸ਼ ਦੀਆਂ ਜੀਰੇ ਫੈਕਟਰੀ ਦੇ ਮੂਹਰੇ ਲੋਹ ਜਿਹੜੀ ਕਿ ਤਪਾਈ ਜਾ ਰਹੀ ਆ। ਕੁਲਦੀਪ ਇਧਰਲੇ ਪਾਸੇ ਤਸਵੀਰ ਦਿਖਾ ਦੇ, ਇਹਦੇ ਆਪੋਜੀਟ ਬਿਲਕੁਲ ਇੱਕ ਫੈਕਟਰੀ ਲੱਗੀ ਹੋਈ ਆ। ਇਸ ਲੋਹ ਦੇ ਆਪੋਜੀਟ ਬਿਲਕੁਲ ਇੱਕ ਫੈਕਟਰੀ ਆ, ਜਿਹੜੀ ਫੈਕਟਰੀ ਦੇ ਵਿੱਚੋਂ ਕਿ ਲੋਕਾਂ ਨੂੰ ਇੱਕ ਜ਼ਹਿਰ ਵੰਡਿਆ ਜਾ ਰਿਹਾ ਸੀ। ਕਿਉਂਕਿ ਅਸੀਂ ਸਾਫ਼ ਅੱਜ ਕਹਿ ਰਹੇ ਹਾਂ, ਬੇਸ਼ੱਕ ਮੀਡੀਆ ਦੇ ਉੱਪਰ ਇਹ ਗੱਲਾਂ ਬੋਲਣੀਆਂ ਚੰਗੀਆਂ ਨਹੀਂ ਲੱਗਦੀਆਂ, ਪਰ ਅਸੀਂ ਕਹਿ ਰਹੇ ਹਾਂ ਕਿਉਂਕਿ ਇੱਥੋਂ ਦਾ ਜਿਹੜਾ ਪਾਣੀ ਸੀ ਉਹ ਪਲੀਤ ਕਰ ਦਿੱਤਾ ਗਿਆ ਸੀ। ਇੱਥੋਂ ਦੀ ਜਿਹੜੀ ਮਿੱਟੀ ਸੀ ਉਸ ਨੂੰ ਉਪਜਾਊ ਸ਼ਕਤੀ ਸੀ ਉਸ ਦੀ ਘਟਾ ਦਿੱਤੀ ਗਈ ਸੀ ਤੇ ਹਵਾ ਨੂੰ ਜਿਹੜਾ ਕਿ ਦੂਸ਼ਿਤ ਕਰ ਦਿੱਤਾ ਗਿਆ ਸੀ। ਅੱਜ ਅਸੀਂ ਇੱਥੇ ਖੜੇ ਹਾਂ ਤਾਂ ਅਸੀਂ ਗੱਲਬਾਤ ਕਰਾਂਗੇ ਇਹਨਾਂ ਮਾਤਾਵਾਂ ਦੇ ਨਾਲ, ਅੱਜ ਇਹਨਾਂ ਨੂੰ ਜਿੱਤ ਹੋਈ ਆ, ਖੁਸ਼ੀ ਹੋ ਰਹੀ ਆ। ਬੇਬੇ ਕਿੰਨੀ ਕੁ ਖੁਸ਼ੀ ਹੋ ਰਹੀ ਹੈ? ਗੱਲਾਂ ਕਰ ਰਹੇ ਹੋ ਆਪਸ ਵਿੱਚ ਬੈਠੇ ਕਿ? ਉਹ ਤਾਂ ਬਹੁਤ ਜ਼ਿਆਦਾ ਖੁਸ਼ੀ ਅੱਜ ਤਾਂ ਐਂ ਜੀ ਕਰਦਾ ਜਾਂਦੀ ਭੰਗੜਾ ਪਾਈਏ ਜਾਣੀ ਦੀ ਸਾਡੇ ਬੱਚਿਆਂ ਨੂੰ ਗਾਂ ਜ਼ਿੰਦਗੀ ਬਣ ਗਈ ਆ। ਜ਼ਿੰਦਗੀ 28 ਤਰੀਕ ਨੂੰ ਬਾਹਲਾ ਭੰਗੜਾ ਪਾਉਣਾ ਸੀ। ਅੱਜ ਤਾਂ ਬਾਹਲੀ ਖੁਸ਼ੀ ਹੋਈ ਪਈ ਆ। ਇਹ ਕੰਮ ਸਾਡੀ ਫੈਕਟਰੀ ਬੰਦ ਹੋ ਗਈ ਆ। ਸਾਡੇ ਬੱਚਿਆਂ ਨੂੰ ਗਾਂ ਪਸ਼ੂਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਦੇ ਲੀਡਰਾਂ ਨੂੰ ਸਾਰਿਆਂ ਨੂੰ ਧੰਨਵਾਦ ਆ। ਹਾਂਜੀ ਬੇਬੇ ਤੈਨੂੰ ਕਿੰਨੀ ਕੁ ਖੁਸ਼ੀ ਹੋ ਰਹੀ ਹੈ? ਘਰੇ ਜਾ ਕੇ ਕੀ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ ਤੇ ਸਾਡੀ ਬਹੁਤ ਖੁਸ਼ੀ ਹੋਈ ਜੀ। ਧੰਨਵਾਦ ਤੁਹਾਡਾ, ਮੈਨੂੰ ਬਹੁਤ ਖੁਸ਼ੀ ਹੋਈ ਜੀ। ਹਾਂਜੀ ਘਰੇ ਜਾ ਕੇ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ, ਮੇਰਾ ਫਲ ਮਿਲ ਗਿਆ। ਐਵੇਂ ਕੋਈ ਨਹੀਂ, 6 ਮਹੀਨੇ ਹਾਂ 6 ਕੋਈ ਨਹੀਂ, ਮਾਂ ਸਾਡੀ ਲੇਖੇ ਲਾ ਲਈ, ਸਰ ਲੇਖੇ ਲਾ ਲਈ, ਮਨਜ਼ੂਰ ਲੇਖੇ ਕਰ ਲਈ। ਤਾਂ ਹਾਂ ਕਿੰਨੀ ਕੁ ਉਮਰ ਹੋ ਗਈ ਬੇਬੇ ਤੇਰੀ ਉਮਰ ਕਿੰਨੀ ਹੋ ਗਈ? ਪਹਿਲਾਂ ਇਹ ਦੱਸ, ਤੇਰੀ ਉਮਰ ਕਿੰਨੀ ਹੋ ਗਈ? ਲਾ ਲਾ ਪੁੱਤ, ਤੂੰ ਆਪ ਹੀ ਲਾ ਲਾ। ਧੰਨਵਾਦ ਤੁਹਾਡੇ ਵੀ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ। ਸਾਡੀਆਂ ਗੱਲਾਂ ਬਹੁਤ ਪਛਾਈਆਂ ਤੂੰ, ਬਹੁਤ ਪਛਾਈਆਂ ਪੁੱਤ ਸਾਡੀਆਂ, ਸਾਰੇ ਮਣਕਾਂ 'ਚ ਪਰੋਤੀਆਂ ਗੱਲਾਂ। ਤੇ ਬਹੁਤ ਬਹੁਤ ਤੁਹਾਡੇ ਵੀ ਧੰਨਵਾਦ ਪੁੱਤ, ਸਾਡਾ ਸਾਥ ਦਿੱਤਾ ਤੁਸੀਂ ਵੀ। ਤੂੰ ਤਾਂ ਭਗਵੰਤ ਮਾਨ ਵਾਲੀ ਗੱਲ ਕਰਦੀ, ਹਿਸਾਬ ਲਾ ਲਾ। ਉਮਰ ਤਾਂ ਤੇਰੀ ਹੈ ਬੇਬੇ, ਮੈਂ ਪੁੱਛ ਰਿਹਾ ਵੀ ਕਿੰਨੀ ਕੁ ਉਮਰ ਆ, ਮੈਂ ਕਿਉਂ ਹਿਸਾਬ ਲਾਵਾਂ? ਦੀਨਾ ਪੁੱਤ, ਮਾਤਾ ਦੇ ਹੁਣ ਮੂੰਹ 'ਚ ਦੰਦ ਨਹੀਂ, ਸਿਹਤ ਦਿਸੀ ਜਾਂਦੀ ਆ। ਹੋਊਗੀ 65 ਸਾਲ ਤਾਂ ਹੋਊਗੀ, 65 ਹੋਊਗੀ। ਹਾਂ 65 ਸਾਲ ਹੋਊਗੀ, ਜਿਆਦਾ ਤਾਂ ਭਾਵੇਂ ਹੋਵੇ ਘੱਟ। ਪੋਤੇ ਪੋਤੀਆਂ ਕਿੰਨੇ ਕੁ ਖੁਸ਼ ਹੋਣਗੇ ਅੱਜ? ਪੋਤੇ ਪੋਤਿਆਂ ਦੀ ਜ਼ਿੰਦਗੀ ਬਚਾਈ ਆ ਤੁਸੀਂ ਇੱਥੇ ਸੰਘਰਸ਼ ਲੜ ਕੇ। ਪੋਤੀ ਨੇ ਅੱਜ ਮੇਰੇ ਨਾਲ ਕਹਿਣਾ ਹੁਣ ਅਸੀਂ ਅੱਜ ਬੇਬੇ ਆਨੀ ਹੁੰਦੀ ਲਾੜਨਾ, ਬੇਬੇ ਅੱਜ ਡੱਬਾ ਲੈਣਾ, ਅੱਜ ਤੂੰ ਜਿੱਤ ਕੇ ਆਈ ਆ। ਜਦੋਂ ਅਸੀਂ ਕਿਸਾਨ ਜੂਨੀਅਰ ਚ ਬੜੀਆਂ ਸੀ ਬੀਬੀਆਂ, ਉਦੋਂ ਨਹੀਂ ਸੀ ਤੂੰ ਕੱਤਰ ਸਾਹਿਬ ਬਣੀਆਂ, ਡੱਬਾ ਲਿਆ ਕੇ ਦੇ ਬਰਫੀ ਦਾ। ਤੇ ਹੁਣ ਅੱਜ ਮੇਰੀ ਪੋਤੀ ਨੇ ਕਹਿਣਾ ਹੁਣ ਅੱਜ ਬੁੜ ਕੇ ਡੱਬਾ ਲਿਆ ਕੇ ਦੇ। ਇੰਨੀ ਖੁਸ਼ੀ ਚੜੀ ਆ ਪੁੱਤ। ਕਿੰਨੀ ਉਮਰ ਦੀ ਹੈ ਤੇਰੀ ਪੋਤੀ? ਮੇਰੀ ਪੋਤੀ 12 ਸਾਲਾਂ ਦੀ ਆ ਪੁੱਤ, ਇੱਕੋ ਹੀ ਆ ਪੋਤੀ ਮੇਰੀ, ਇੱਕੋ ਹੀ ਬੇਟਾ। ਹਾਂ ਇੱਕੋ ਹੀ ਆ। ਤੇ ਬਹੁਤ ਖੁਸ਼ੀ ਚੜੀ ਆ ਸਾਡੀ। ਉਹਨੇ ਹਜੇ ਵੀ ਆਨੇ ਹੁੰਦੇ ਭੁੱਲਿਆ ਨਹੀਂ ਜਾਣੀ ਦਾ, ਜਿਹੜਾ ਭੁਆ ਕੇ ਘਰ ਨੂੰ ਆ ਜੇ। ਹਜੇ ਵੀ ਉਹਦੇ ਧੰਨਵਾਦ ਭਗਵੰਤ ਮਾਨ ਦੇ ਪੁੱਤ ਦੇ, ਜਿਹਨੇ ਸਾਡੀ ਸੁਣ ਲਈ ਆ। ਹਾਂ ਧੰਨਵਾਦ ਉਹਦੇ, ਬਹੁਤ ਸ਼ਾਬਾਸ਼ ਹੈ। ਉਮਰ ਬਣੀ ਪਈ ਆ ਐ ਕੋਈ 60 65 ਸਾਲ ਦੀ ਕੋਈ ਉਮਰ ਹੁੰਦੀ ਆ, ਦੰਦ ਨਿਕਲ ਪਏ, ਚਿੰਬੜੀਆਂ ਪੈਂਦੀਆਂ ਮੂੰਹ ਤੇ। ਇਹ ਪਾਣੀ ਦੇ ਜਿਰੀ ਆ, ਦੋਹਾਂ ਅੱਖਾਂ 'ਚ ਲੈਂਚ ਪੈਂਦਾ ਤੇ ਚਿੱਟਾ ਮੋਤੀਆ ਉਤਰਿਆ ਹੋਇਆ ਤੇ ਐ ਦਿਖਦਾ ਨਹੀਂ। ਫੇਰ ਵੀ ਜਾਂਦੀ ਇੱਥੇ ਆ ਕੇ ਸੇਵਾ ਕਰੀ ਦੀ, ਕਹੀਦਾ ਆਪਦੇ ਧੀਆਂ ਪੁੱਤਾਂ ਦੀ ਖਾਤਰ ਬੈਠੋ ਇੱਥੇ ਆ ਕੇ ਪੁੱਤ। ਹਾਂ ਧੰਨਵਾਦ ਉਹਦੇ, ਜਿਹਨੇ ਇੰਨਾ ਸੋਚ ਲਿਆ ਆਪਣਾ। ਬਹੁਤ ਜ਼ਿਆਦਾ ਉਹਦਾ ਵੀ ਮੇਰੀ ਪੋਤੀ ਦਾ ਖੁਰਕ ਖਾਰਚ ਬਹੁਤ ਹੁੰਦੀ ਆ, ਕਾਲਾ ਪਿੰਡਾ ਹੋਇਆ ਪਿਆ ਤੇ ਦੰਦ ਮੇਰੀ ਪੋਤੀ ਦੇ ਵੀ ਖਰਾਬ ਹੋਏ ਪਏ ਆ। ਦੰਦ ਉਹਦੇ 12 ਸਾਲਾਂ ਦੀ ਹੈ ਤੇ ਉਹਦੇ ਵੀ ਦੰਦ ਇਹ ਪਾਣੀ ਨੇ ਖਰਾਬ ਕਰਤੇ। ਹਾਂ ਇਹ ਤਾਂ ਜ਼ਹਿਰ ਬਣਦੀ ਸੀ ਸਾਡੀ, ਅੱਜ ਜ਼ਹਿਰ ਸਾਡੀ ਅੱਜ ਜ਼ਿੰਦਗੀ ਵੱਧ ਗਈ। ਜ਼ਹਿਰ ਇੱਥੇ ਨੰਗੇ ਜਾਂਦੇ ਸੀ ਤੇ ਫੈਕਟਰੀ ਧੂੰਆਂ ਚੱਲਦਾ ਸੀ ਤੇ ਬਹੁਤ ਜ਼ਿਆਦਾ ਧੂੰਆਂ ਨਿਕਲਦਾ ਸੀ। ਇੱਕਦਮ ਅੱਖਾਂ 'ਚ ਵੱਜਾ, ਸਾਡੇ ਅੱਖਾਂ ਵੀ ਖਰਾਬ ਹੋ ਗਈਆਂ। ਮੇਰੇ ਮੁੰਡੇ ਦੀਆਂ ਵੀ ਵਈਆਂ ਮੇਰੇ ਲੰਮਾ ਸਾਰਾ ਮੁੰਡਾ ਨਾ, ਲੰਮਾ ਮੁੰਡਾ ਉਹਦੀਆਂ ਵੀ। ਤਾਂ ਅਸੀਂ ਅੱਗੇ ਵੀ ਗੱਲਬਾਤ ਕਰਦੇ ਹਾਂ। ਅਸੀਂ ਲੋਹ ਦੇ ਨੇੜੇ ਹੁੰਨੇ ਆ ਥੋੜਾ ਜਿਹਾ। ਕੁਲਦੀਪ ਇਧਰਲੇ ਪਾਸੇ ਦੀ ਹੋ ਜਾ, ਉਧਰ ਦੀ ਸਾਹਮਣੇ ਨਾ ਸਾਰੇ ਆ ਜਾਣਗੇ। ਆਪਣੀ ਜਿਹੜੀ ਤਸਵੀਰ ਆ ਸਾਰਿਆਂ ਦੀ ਦਿਖਾ ਦਾਂਗੇ ਆਪਾਂ, ਸਾਰਿਆਂ ਨਾਲ ਗੱਲਬਾਤ ਕਰ ਲੈਂਦੇ ਹਾਂ ਥੋੜੀ ਬਹੁਤੀ, ਕਿਉਂਕਿ ਸਾਰਿਆਂ ਦਾ ਯੋਗਦਾਨ ਰਿਹਾ ਇਸ ਸੰਘਰਸ਼ ਦੇ ਵਿੱਚ। ਲਓ ਜੀ ਅਸੀਂ ਤਾਂ ਹੁਣ ਬਹਿ ਗਏ ਆ। ਕਿੰਨਾ ਕੁ ਟਾਈਮ ਹੋ ਗਿਆ ਬੇਬੇ ਇੱਥੇ ਰੋਟੀਆਂ ਪਕਾਉਂਦੀ ਨੂੰ? 6 ਮਹੀਨੇ ਹੋ ਗਏ ਆ। ਹਾਂ 6-7ਵਾਂ ਲੱਗਣ ਵਾਲਾ ਏ। ਅੱਛਾ ਲੱਗ ਗਿਆ, ਉਦੋਂ ਦੇ ਹੀ ਪਕਾਉਨੇ ਆ ਵੀਰਾ ਪ੍ਰਸ਼ਾਦੇ ਅਸੀਂ।
ਅੱਛਾ ਪਰ ਅੱਜ ਸਾਨੂੰ ਬਹੁਤ ਖੁਸ਼ੀ ਆ, ਸਾਡੇ ਪੁੱਤ ਭਗਵੰਤ ਮਾਨ ਨੇ ਇਹੋ ਜਿਹਾ ਦਿਨ ਚੜਿਆ ਜਾਣੀ ਦੀ ਦੱਸਣ ਵਾਲੀ ਗੱਲ ਹੀ ਨਹੀਂ। ਭਗਵੰਤ ਮਾਨ ਨੂੰ ਪੁੱਤ ਕਹਿੰਦੇ ਹੋ, ਉਹਨੇ ਤਾਂ ਲਾਠੀਆਂ ਵੀ ਭਰਾਈਆਂ ਸੀ, ਚੱਲ ਕਹਿੰਦੇ ਲਾਠੀਆਂ- ਮਾਂ ਨੂੰ ਕਹਿੰਦੇ ਪੁੱਤ ਪਿਆਰੇ ਹੁੰਦੇ ਆ ਹਨਾ। ਹਾਂ ਆਪਾਂ ਨਹੀਂ ਕਹਿਣਾ ਮਾੜਾ, ਅੱਜ ਉਹਨੇ ਬਹੁਤ ਸੋਹਣੀ ਸੋਚੀ ਸਾਡੀ। ਹਾਂ ਨਹੀਂ ਅਸੀਂ ਅੱਗੇ ਵੀ ਨਹੀਂ ਕਿਹਾ, ਮੈਂ ਤਾਂ ਤੇ ਮੈਂ ਹੁਣ ਵੀ ਨਹੀਂ ਕਹਿਣਾਗਾ। ਤੇ ਉਹਨੇ ਅੱਜ ਐਡੀ ਖੁਸ਼ੀ ਹੋਈ ਮੈਂ ਵੇਖ ਕੇ, ਵੀਡੀਓ ਜਾਣੀ ਦੀ ਬਾਹਲੀ ਮੈਨੂੰ ਚਾਅ ਚੜਿਆ। ਤੇ ਹੁਣ ਅਸੀਂ 28 ਤਰੀਕ ਵੇਨੇ ਆ, ਉਹਦੇ ਵੀ ਮੇਰਾ ਪੁੱਤ ਪੂਰਾ ਜ਼ੋਰ ਲਾ ਦੇਵੇ। ਠੀਕ ਨਾ? ਤੁਹਾਡੀ ਕਿੰਨੀ ਕੁ ਉਮਰ ਹੋ ਗਈ ਜੀ? ਕਿੱਥੋਂ ਆਏ ਹੋ? ਇੱਥੇ ਹੀ ਆਏ ਹੋ? ਮਸੂਰਵਾਲ ਤੋਂ ਹੀ ਆ ਵੀਰੇ। ਕਿੰਨਾ ਟਾਈਮ ਹੋ ਗਿਆ ਇੱਥੇ ਰੋਟੀਆਂ ਪਕਾਉਂਦਿਆਂ ਨੂੰ? 6 ਮਹੀਨੇ ਹੋ ਗਏ। 6 ਮਹੀਨੇ ਲਗਾਤਾਰ ਹੀ ਆ ਰਹੇ ਹੋ? ਹਾਂਜੀ ਹਾਂਜੀ। ਅੱਜ ਵਾਪਸ ਲੈ ਲਿਆ, ਕਹਿੰਦੇ ਕਿ ਫੈਕਟਰੀ ਬੰਦ ਕਰਤੀ ਹੈਗੀ, ਫੈਕਟਰੀ ਨੂੰ ਬੰਦ ਕਰ ਦਿੱਤਾ ਗਿਆ। 28 ਤਰੀਕ ਨੂੰ ਫੈਕਟਰੀ ਤਾਂ ਕਹਿੰਦੇ ਬੰਦ ਹੋਣੀ ਆ ਤੇ 28 ਤਰੀਕ ਨੂੰ ਸਾਨੂੰ ਪੂਰੀ ਖੁਸ਼ੀ ਹੋਊਗੀ ਵੀਰੇ। ਹਜੇ ਤਾਂ ਸਾਨੂੰ ਇੰਨੀ ਹੈ ਨਹੀਂਗੀ, ਉਦੋਂ ਖੁਸ਼ੀ ਹੋਊਗੀ ਜਦੋਂ ਜਮਾਂ ਜਿੰਦਰਾ ਲੱਗੂਗਾ। ਹਾਂਜੀ। ਕਿਵੇਂ ਬੇਬੇ ਤੂੰ ਕੀ ਕਹਿੰਦੀ ਸੀ? ਮੈਂ ਕਿਹਾ ਗੋਡੇ ਲੋਟ ਕਰਾ ਦਈਏ। ਕੀ ਕਹਿੰਦੀ ਜੀ? ਵੀਰੇ ਸਾਨੂੰ ਬਹੁਤ ਖੁਸ਼ੀ ਹੋਈ ਹੈ, ਸਾਰੇ ਭੈਣ ਭਰਾਵਾਂ ਦੇ ਨਾਲ ਜੰਗ ਜਿੱਤਿਆ ਅਸੀਂ। ਹਾਂ ਅਸੀਂ ਇਕੱਲੇ ਨਹੀਂ ਜੰਗ ਜਿੱਤ ਸਕਦੇ, ਸੈਡਾ ਵੱਡਾ ਸਾਰੇ ਭੈਣ ਭਰਾਵਾਂ ਨੇ ਸਾਨੂੰ ਬਹੁਤ ਸਾਥ ਦਿੱਤਾ, ਕਿਸਾਨ ਯੂਨੀਅਨ ਵਾਲਿਆਂ ਨੇ। ਅਸੀਂ ਭਗਵੰਤ ਮਾਨ ਦਾ ਵੀ ਕੋਟ-ਕੋਟ ਧੰਨਵਾਦ ਕਰਦੇ ਹਾਂ, ਪਰ ਅਸੀਂ ਉਹਦੇ ਧੰਨਵਾਦ ਕਰਾਂਗੇ ਜਿੱਦੇ ਫੈਕਟਰੀ ਨੂੰ ਤਾਲਾ ਲੱਗੂਗਾ 28 ਤਰੀਕ ਨੂੰ। ਲੱਗਦਾ ਵੀ ਲੱਗ ਜੂ। ਲੱਗ ਜੂ, ਅਸੀਂ ਲਾ ਕੇ ਛੱਡਾਂਗੇ। ਹਾਂ ਅਸੀਂ ਉੱਠਣਾ ਨਹੀਂ। ਅਸੀਂ ਉੱਠਣਾ ਨਹੀਂ ਉਹਨਾਂ ਚਿਰ, ਕਹਿੰਦੇ ਪਰਚੇ ਪੁਰਚੇ ਖਾਸੇ ਪੈ ਗਏ ਆ। ਆਪੇ ਰੱਦ ਹੁੰਦੇ ਫਿਰਨਗੇ। ਬਾਬੇ ਖੁੰਡੇ ਵਾਲੇ ਨੇ ਫੇਰ ਉੱਠਣਾ ਤੇ ਬਾਬੇ ਕਿਵੇਂ ਆ ਮੈਕ ਕੋਲੇ ਫੜ ਲਓ ਤੁਸੀਂ ਇੱਧਰ ਨੂੰ। ਮੈਂ ਕਿਹਾ ਰੱਦ ਜਦੋਂ ਹੋਣਗੇ ਸਾਰਾ ਫੈਸਲਾ ਹੋਊਗਾ 28 ਤਰੀਕ ਨੂੰ, ਫੇਰ ਉੱਠਣਾ, ਉਹਨਾਂ ਚਿਰ ਅਸੀਂ ਨਹੀਂ ਉੱਠਣਾ ਵੀਰੇ। ਵੀਰਾਂ ਦੇ ਪਰਚੇ ਰੱਦ ਕਰਾ ਕੇ ਨਾਲ ਫੇਰ ਜਾਣਾ। ਬਾਬੇ ਸੁੰਦਰਦਾਸ ਨੇ ਤੇ ਬਾਬੇ ਦੁਨੀ ਚੰਦ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ। ਉਹਨਾਂ ਦਾ ਨਾਮ ਅਸੀਂ ਬਾਬੇ ਦੇ ਮਹਾਰਾਜ ਤੇ ਭਰੋਸਾ ਰੱਖ ਕੇ ਅਸੀਂ ਫੈਕਟਰੀ ਧਰਨਾ ਲਾਇਆ ਸੀ। ਅਸੀਂ ਅਰਦਾਸ ਕਰਕੇ ਚੱਲੇ ਤੇ ਅਖੰਡ ਪਾਠ ਵੀ ਧਰਾਏ 3-4 ਅਸੀਂ ਹੁਣ ਵੀ ਧਰਾਵਾਂਗੇ। ਹੁਣ ਵੀ ਅਸੀਂ ਅਖੰਡ ਪਾਠ ਧਰਾਵਾਂਗੇ। ਫੈਕਟਰੀ ਨਹੀਂ ਚੱਲਣ ਦੇਣੀ। ਅਸੀਂ ਤਾਂ ਸਾਰਾ ਕੁਝ ਰਾਜੇ ਖਾ ਹੰਢਾ ਲਿਆ, ਸਾਡੇ ਬੱਚਿਆਂ ਨੇ ਕੀ ਖਾਦਾ। ਸਾਡੇ ਕੈਂਸਰ ਦੀਆਂ ਬਿਮਾਰੀਆਂ ਇੰਨੀਆਂ ਪਿੰਡ ਦੇ ਵਿੱਚ ਵੱਧ ਗਈਆਂ। ਸਾਡੇ ਪੁੱਤਾਂ ਨੂੰ ਰਿਸ਼ਤੇ ਨਹੀਂ ਕਰਦਾ ਕੋਈ, ਕੱਲ ਵੇਖ ਕੇ ਦੋ ਮੁੜ ਗਏ ਘਰ। ਕਿਵੇਂ ਬੇਬੇ ਕਿਹਨੂੰ ਨਹੀਂ ਰਿਸ਼ਤਾ ਕਰਿਆ? ਪੁੱਤਾਂ ਨੂੰ ਕੋਈ ਰਿਸ਼ਤੇ ਨਹੀਂ ਕਰਦਾਗਾ। ਇੱਥੇ ਆਂਦੇ ਵੀ ਪਾਣੀ ਮਾੜਾ ਇਹਨਾਂ ਦਾ, ਅਸੀਂ ਕਾਹਦੋਂ ਇੱਥੇ ਕੁੜੀਆਂ ਦੇਈਏ? ਇਹ ਤਾਂ ਚਲ ਆਈਆਂ ਹੀ ਆਈਆਂ। ਅੱਛਾ ਹਾਂ ਕੱਲ 2 ਆਏ ਘਰਾਂ ਦੇ ਵਿੱਚ, ਪੁੱਛ ਦੱਸ ਕੇ ਮੁੜ ਗਏ ਆ। ਤੇ ਅਗਲੇ ਨੇ ਬਾੜੀ ਮਾੜਾ, ਅਸੀਂ ਨਹੀਂ ਇੱਧਰ ਕਰਨਾ। ਤੁਸੀਂ ਕਿਹਾ ਨਹੀਂ ਵੀ ਅਸੀਂ ਤਾਂ ਧਰਨਾ ਲਾ ਰੱਖਿਆ, ਅਸੀਂ ਤਾਂ ਸੰਘਰਸ਼ ਲੜ ਰਹੇ ਹਾਂ, ਤੁਸੀਂ ਰਿਸ਼ਤਾ ਤਾਂ ਕਰ ਜੋ। ਅਸੀਂ ਤਾਂ ਬਾਹਰ ਆ ਦੇਖੋ ਤੁਸੀਂ, ਖੁਸ਼ੀ ਆ ਜਿਹੜੀ ਕਿ ਉਹ ਮਨਾਈ ਜਾ ਰਹੀ ਆ। ਰੋਵਣ ਕਿੰਨਾ ਕੁ ਚਾਹ ਹੋ ਰਿਹਾ ਬਈ, ਅਸੀਂ ਤਾਂ ਇੱਥੇ ਲੋਹ ਤੇ ਬੈਠੇ ਆ। ਹੁਣ ਆ ਦੇਖੋ ਇੱਧਰ ਤੁਸੀਂ ਕਿਵੇਂ ਜੱਫੀਆਂ ਪਾਈਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਇੱਕ, ਅਸੀਂ ਅੱਜ ਇੱਥੇ ਬੈਠੇ ਆ ਲੋਹ ਤੇ। ਰੋਵਣ ਕਿੰਨਾ ਕੁ ਚਾਹ ਹੋ ਰਿਹਾ ਮਾਤਾਵਾਂ? ਬਹੁਤ ਵਧੀਆ ਚਾਹ, ਬਹੁਤ ਜ਼ਿਆਦਾ ਖੁਸ਼ੀ ਆ ਜੀ, ਬਹੁਤ ਜ਼ਿਆਦਾ ਖੁਸ਼ੀ ਆ। ਅੱਜ ਚਾਹ ਚੱਕਿਆ ਨਹੀਂ ਜਾ ਰਿਹਾ, ਇੰਨਾ ਚਾਹ ਹੋ ਰਿਹਾ ਜੀ। ਹਾਂ ਧੰਨਵਾਦ ਜੀ। ਤਾਂ ਅਸੀਂ ਇੱਥੇ ਬੇਬੇ ਆਪਾਂ ਰਿਸ਼ਤੇ ਦੀ ਗੱਲ ਕਰ ਰਹੇ ਸੀ, ਤੁਸੀਂ ਰਿਸ਼ਤੇ ਦੀ ਗੱਲ ਕਰ ਰਹੇ ਸੀ, ਕਹਿੰਦੇ ਉਹਨਾਂ ਨੂੰ ਕਿਹਾ ਨਹੀਂ ਫਿਰ ਵੀ ਅਸੀਂ ਸੰਘਰਸ਼ ਲੜ ਰਹੇ ਹਾਂ, ਬੰਦ ਹੋਈ ਜਾਣੀ ਆ। ਉਹ ਤਾਂ ਭਾਈ ਅਗਲਾ ਨਹੀਂ ਨਾ ਸੁਣਦਾਗਾ, ਜਦੋਂ ਫੂਕ ਭਰ ਦੇਵੇ ਅਗਲਾ ਆਂਦਾ ਜਦੋਂ ਪਾਣੀ ਮਾੜੇ ਆ ਇਹਨਾਂ ਦੀਆਂ ਤਾਂ ਫਸਲਾਂ ਐਵੇਂ ਜਾਣਗੀਆਂ, ਹੈ ਕਿ ਨਾ? ਤੇ ਫਿਰ ਤਾਂ ਕਰਕੇ ਆ ਵੀਰਾ। ਹਾਂ ਤੇ ਉਹ ਅੱਜ ਬਹੁਤ ਸੋਹਣੀ ਸੁਣ ਲਈ ਆ, ਅਸੀਂ ਬਹੁਤ ਹੁਣ ਹੋ ਜੂ ਰਿਸ਼ਤਾ। ਉਹ ਪਛਤਾਉਣਗੇ ਤਾਂ ਨਹੀਂ ਵੀ ਅਸੀਂ ਮੁੜ ਗਏ ਸੀਗੇ? ਹੋਈ ਜਾਣ, ਹੁਣ ਆ ਜਾਣਗੇ ਆਪੇ ਫਿਰ ਮੁੜ ਕੇ ਵੀ ਅਸੀਂ ਕਰ ਦਿੰਦੇ, ਅਸੀਂ ਚੰਗੇ ਰਹਿੰਦੇ। ਦੋਹਾਂ ਘਰਾਂ ਨੇ ਪੁੱਛਿਆ, ਆਂਦੇ ਇੱਥੇ ਤਾਂ ਜ਼ਮੀਨਾਂ ਨਹੀਂ, ਇੱਥੇ ਐਵੇਂ ਆਉਂ ਲੈਣੀਆਂ ਕਿਸੇ ਨੇ, ਇਹ ਤਾਂ ਪਾਣੀ ਮਾੜੇ ਆ, ਪੀਣ ਯੋਗ ਨਹੀਂ। ਤੇ ਚੱਲ ਫਿਰ ਕੋਈ ਹੋਰ ਆ ਜਾਊਗਾ, ਕਿਹੜਾ ਇੱਥੇ ਉਹਨਾਂ ਤੇ ਹੀ ਬੈਠੇ ਆ। ਉਹ ਪਛਤਾਉਣਗੇ ਤਾਂ ਹੈਗੇ ਨਾ ਵੀ ਐਵੇਂ ਮੁੜਿਆ ਯਾਰ, ਸੰਘਰਸ਼ ਤਾਂ ਜਿੱਤ ਲਿਆ ਸੀ। ਅੱਜ ਪਛਤਾਉਣਗੇ, ਅੱਜ ਪਛਤਾਉਣਗੇ। ਤਾਂ ਅਸੀਂ ਕਿਵੇਂ ਬੇਬੇ ਤੁਸੀਂ ਨਹੀਂ ਬੋਲ ਪਾ, ਘਰੇ ਨੂੰ ਦੇਖ ਲੂ ਤੇਰੀ ਵੀ ਹਾਂ ਮੇਰੀ ਸੱਸ ਗੱਲ ਕਰਕੇ ਆਈ ਆ, ਸੰਘਰਸ਼ ਜਿੱਤ ਕੇ ਆਈ ਆ। ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ, ਤਾਂ ਤੁਸੀਂ ਦੇਖ ਸਕਦੇ ਹੋ ਲੋਹ ਦੇ ਲਾਗੇ ਬੈਠੇ ਆ, ਤਾਂ ਉੱਥੇ ਜਿਹੜੀਆਂ ਰੋਟੀਆਂ ਨੇ ਉਹ ਪਕਾਈਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹੋ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਸਮੇਂ-ਸਮੇਂ ਤੇ ਜਿਹੜੀ ਕਿ ਖਬਰ ਆ ਉਹ ਦਿਖਾਉਂਦੇ ਰਹਾਂਗੇ ਤੁਹਾਨੂੰ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਸੀਂ ਤਾਂ ਐਂ ਜੀ ਕਰਦਾ ਜਾਂਦੀ ਭੰਗੜਾ ਪਾਈਏ ਜਾਣੀ ਦੀ, ਸਾਡੇ ਬੱਚਿਆਂ ਨੂੰ ਗਾਂ ਜ਼ਿੰਦਗੀ ਬਣ ਗਈ ਆ। ਘਰੇ ਜਾ ਕੇ ਕੀ ਕहेंगी ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ ਤੇ ਸਾਡੀ ਵੀ ਖੁਸ਼ੀ ਹੋਈ ਜੀ। ਧੰਨਵਾਦ ਤੁਹਾਡਾ, ਮੈਨੂੰ ਬਹੁਤ ਖੁਸ਼ੀ ਹੋਈ।
ਕਿੰਨੀ ਕੁ ਉਮਰ ਹੋ ਗਈ ਬੇਬੇ ਤੇਰੀ ਉਮਰ ਕਿੰਨੀ ਹੋ ਗਈ ਪਹਿਲਾਂ ਇਹ ਦੱਸ ਤੇਰੀ ਉਮਰ ਕਿੰਨੀ ਹੋ ਗਈ? ਲਾ ਲਾ ਪੁੱਤ ਤੂੰ ਆਪ ਹੀ ਲਾ ਲਾ। ਧੰਨਵਾਦ ਤੁਹਾਡੇ ਵੀ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ। ਸਾਡੀਆਂ ਗੱਲਾਂ ਬਹੁਤ ਪਹੁੰਚਾਈਆਂ ਤੂੰ। ਤਮਾਨ ਵਾਲੀ ਗੱਲ ਕਰਦੀ ਹਿਸਾਬ ਲਾ ਲਾ। ਉਮਰ ਤਾਂ ਤੇਰੀ ਹੈ ਬੇਬੇ, ਮੈਂ ਪੁੱਛ ਰਿਹਾ ਵੀ ਕਿੰਨੀ ਕੁ ਉਮਰ ਆ, ਮੈਂ ਕਿਉਂ ਹਿਸਾਬ ਲਾਵਾਂ? ਤੈਨੂੰ ਸਹਿਰ ਹੋਵੇ ਦੀ ਨਾ ਪੁੱਤ, ਮਾਤਾ ਦੇ ਹੁਣ ਮੂੰਹ 'ਚ ਦੰਦ ਨਹੀਂ। ਉਮਰ ਬਣੀ ਪਈ ਆ ਐ ਕੋਈ 60-65 ਸਾਲ ਦੀ ਕੋਈ ਉਮਰ ਹੁੰਦੀ ਆ, ਦੰਦ ਨਿਕਲ ਪਏ, ਚਿੰਬੜੀਆਂ ਪੈਂਦੀਆਂ ਮੂੰਹ ਤੇ। ਇਹ ਪਾਣੀ ਦੇ ਜਰੀਏ ਆ, ਦੋਹਾਂ ਅੱਖਾਂ 'ਚ ਲੰਚ ਪੈਂਦਾ। ਇੱਥੇ ਲੰਘੇ ਜਾਂਦੇ ਸੀ ਤੇ ਫੈਕਟਰੀ ਦਾ ਧੂੰਆਂ ਚੱਲਦਾ ਸੀ ਤੇ ਬਹੁਤ ਜ਼ਿਆਦਾ ਧੂੰਆਂ ਨਿਕਲਦਾ ਸੀ ਤੇ ਇੱਕਦਮ ਅੱਖਾਂ 'ਚ ਵੱਜਿਆ, ਸਾਡੇ ਅੱਖਾਂ ਵੀ ਖਰਾਬ ਹੋ ਗਈਆਂ। ਮੁੰਡੇ ਦੀਆਂ ਵੀ ਹੋਈਆਂ। ਪੁੱਤ ਭਗਵੰਤ ਮਾਨ ਨੇ ਇਹੋ ਜਿਹਾ ਦਿਨ ਚੜਿਆ ਜਾਣੀ ਦੀ ਦੱਸਣ ਵਾਲੀ ਗੱਲ ਹੀ ਨਹੀਂ। ਭਗਵੰਤ ਮਾਨ ਨੂੰ ਪੁੱਤ ਕਹਿੰਦੇ, ਉਹਨੇ ਤਾਂ ਲਾਠੀਆਂ ਵੀ ਭਰਾਈਆਂ। ਚੱਲ ਕਹਿੰਦੇ ਲਾਠੀਆਂ- ਮਾਂ ਨੂੰ ਕਹਿੰਦੇ ਪੁੱਤ ਪਿਆਰੇ ਹੁੰਦੇ ਆ। ਹਾਂ ਆਪਾਂ ਨਹੀਂ ਕਹਿਣਾ ਮਾੜਾ। ਅੱਜ ਉਹਨੇ ਬਹੁਤ ਸੋਹਣੀ ਸੋਚੀ ਸਾਡੀ। ਪੁੱਤਾਂ ਨੂੰ ਕੋਈ ਰਿਸ਼ਤੇ ਨਹੀਂ ਕਰਦਾਗਾ। ਇੱਥੇ ਆਂਦੇ ਵੇ ਪਾਣੀ ਮਾੜਾ ਇਹਨਾਂ ਦਾ, ਅਸੀਂ ਕਾਹਦੋਂ ਇੱਥੇ ਕੁੜੀਆਂ ਦੇਈਏ। ਇਹ ਤਾਂ ਚਲ ਆਈਆਂ ਹੀ ਆਈਆਂ। ਅੱਛਾ ਹਾਂ ਕੱਲ 2 ਆਏ ਘਰਾਂ ਦੇ ਵਿੱਚ, ਪੁੱਛ ਦੱਸ ਕੇ ਮੁੜ ਗਏ ਆ ਤੇ ਅਗਲੇ ਨੇ ਪਾਣੀ ਮਾੜਾ ਹੈ, ਅਸੀਂ ਨਹੀਂ ਇੱਧਰ ਕਰਨਾ। ਤੁਸੀਂ ਕਿਹਾ ਨਹੀਂ ਵੀ ਅਸੀਂ ਤਾਂ ਧਰਨਾ ਲਾ ਰੱਖਿਆ, ਅਸੀਂ ਤਾਂ ਸੰਘਰਸ਼ ਲੜ ਰਹੇ ਹਾਂ, ਤੁਸੀਂ ਰਿਸ਼ਤਾ ਤਾਂ ਕਰ ਜੋ। ਖੁਸ਼ੀ ਆ ਜਿਹੜੀ ਕਿ ਉਹ ਮਨਾਈ ਜਾ ਰਹੀ ਆ। ਰੋਵਣ ਆ ਦੇਖੋ ਇੱਧਰ ਤੁਸੀਂ ਕਿਵੇਂ ਜੱਫੀਆਂ ਪਾਈਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਇੱਕ, ਅਸੀਂ ਅੱਜ ਇੱਥੇ ਬੈਠੇ ਆ ਲੋਹ ਤੇ। ਕਿਹਾ ਜਾਂਦਾ ਕਿ ਹਰ ਇੱਕ ਸੰਘਰਸ਼ ਦੇ ਵਿੱਚ ਔਰਤ ਦਾ ਬਹੁਤ ਵੱਡਾ ਸਾਥ ਹੁੰਦਾ। ਜੇਕਰ ਔਰਤ ਨਾ ਹੋਵੇ, ਜੇਕਰ ਕਿਸੇ ਵੀ ਸੰਘਰਸ਼ ਦਾ ਸਾਥ ਔਰਤ ਨਾ ਦੇਵੇ ਤਾਂ ਸ਼ਾਇਦ ਸੰਘਰਸ਼ ਜਿੱਤੇ ਨਹੀਂ ਜਾਂਦੇ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ, ਇਸੇ ਲੋਹ ਦੇ ਉੱਪਰ ਰੋਟੀਆਂ ਬਣਦੀਆਂ ਰਹੀਆਂ ਨੇ। ਇਸ ਸੰਘਰਸ਼ ਦੀਆਂ ਜੀਰੇ ਫੈਕਟਰੀ ਦੇ ਮੂਹਰੇ ਲੋਹ ਜਿਹੜੀ ਕਿ ਤਪਾਈ ਜਾ ਰਹੀ ਆ। ਕੁਲਦੀਪ ਇਧਰਲੇ ਪਾਸੇ ਤਸਵੀਰ ਦਿਖਾ ਦੇ, ਇਹਦੇ ਆਪੋਜਿਟ ਬਿਲਕੁਲ ਇੱਕ ਫੈਕਟਰੀ ਲੱਗੀ ਹੋਈ ਆ। ਇਸ ਲੋਹ ਦੇ ਆਪੋਜਿਟ ਬਿਲਕੁਲ ਇੱਕ ਫੈਕਟਰੀ ਆ, ਜਿਹੜੀ ਫੈਕਟਰੀ ਦੇ ਵਿੱਚੋਂ ਕਿ ਲੋਕਾਂ ਨੂੰ ਇੱਕ ਜ਼ਹਿਰ ਵੰਡਿਆ ਜਾ ਰਿਹਾ ਸੀ। ਕਿਉਂਕਿ ਅਸੀਂ ਸਾਫ਼ ਅੱਜ ਕਹਿ ਰਹੇ ਹਾਂ, ਬੇਸ਼ੱਕ ਮੀਡੀਆ ਦੇ ਉੱਪਰ ਇਹ ਗੱਲਾਂ ਬੋਲਣੀਆਂ ਚੰਗੀਆਂ ਨਹੀਂ ਲੱਗਦੀਆਂ, ਪਰ ਅਸੀਂ ਕਹਿ ਰਹੇ ਹਾਂ ਕਿਉਂਕਿ ਇੱਥੋਂ ਦਾ ਜਿਹੜਾ ਪਾਣੀ ਸੀ ਉਹ ਪਲੀਤ ਕਰ ਦਿੱਤਾ ਗਿਆ ਸੀ। ਇੱਥੋਂ ਦੀ ਜਿਹੜੀ ਮਿੱਟੀ ਸੀ ਉਸ ਨੂੰ ਉਪਜਾਊ ਸ਼ਕਤੀ ਸੀ ਉਸ ਦੀ ਘਟਾ ਦਿੱਤੀ ਗਈ ਸੀ ਤੇ ਹਵਾ ਨੂੰ ਜਿਹੜਾ ਕਿ ਦੂਸ਼ਿਤ ਕਰ ਦਿੱਤਾ ਗਿਆ ਸੀ। ਅੱਜ ਅਸੀਂ ਇੱਥੇ ਖੜੇ ਹਾਂ ਤਾਂ ਅਸੀਂ ਗੱਲਬਾਤ ਕਰਾਂਗੇ ਇਹਨਾਂ ਮਾਤਾਵਾਂ ਦੇ ਨਾਲ। ਅੱਜ ਇਹਨਾਂ ਨੂੰ ਜਿੱਤ ਹੋਈ ਆ, ਖੁਸ਼ੀ ਹੋ ਰਹੀ ਆ। ਬੇਬੇ ਕਿੰਨੀ ਕੁ ਖੁਸ਼ੀ ਹੋ ਰਹੀ ਹੈ? ਗੱਲਾਂ ਕਰ ਰਹੇ ਹੋ ਆਪਸ ਵਿੱਚ ਬੈਠੇ ਕਿ? ਉਹ ਤਾਂ ਬਹੁਤ ਜ਼ਿਆਦਾ ਖੁਸ਼ੀ ਅੱਜ ਤਾਂ ਐਂ ਜੀ ਕਰਦਾ ਜਾਂਦੀ ਭੰਗੜਾ ਪਾਈਏ ਜਾਣੀ ਦੀ। ਸਾਡੇ ਬੱਚਿਆਂ ਨੂੰ ਗਾਂ ਜ਼ਿੰਦਗੀ ਬਣ ਗਈ ਆ। ਜ਼ਿੰਦਗੀ 28 ਤਰੀਕ ਨੂੰ ਬਾਹਲਾ ਭੰਗੜਾ ਪਾਉਣਾ ਸੀ। ਅੱਜ ਤਾਂ ਬਾਹਲੀ ਖੁਸ਼ੀ ਹੋਈ ਪਈ ਆ। ਇਹ ਕੰਮ ਸਾਡੀ ਫੈਕਟਰੀ ਬੰਦ ਹੋ ਗਈ ਆ। ਸਾਡੇ ਬੱਚਿਆਂ ਨੂੰ ਗਾਂ ਪਸ਼ੂਆਂ ਨੂੰ, ਸਾਰੇ ਭੈਣ ਭਰਾਵਾਂ ਨੂੰ, ਸਾਰਿਆਂ ਦੇ ਲੀਡਰਾਂ ਨੂੰ, ਸਾਰਿਆਂ ਨੂੰ ਧੰਨਵਾਦ ਆ। ਹਾਂਜੀ ਬੇਬੇ ਤੈਨੂੰ ਕਿੰਨੀ ਖੁਸ਼ੀ ਹੋ ਰਹੀ ਹੈ? ਘਰੇ ਜਾ ਕੇ ਕੀ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ ਤੇ ਸਾਡੀ ਵੀ ਖੁਸ਼ੀ ਹੋਈ ਜੀ। ਹਾਂ ਧੰਨਵਾਦ ਤੁਹਾਡਾ, ਮੈਨੂੰ ਬਹੁਤ ਖੁਸ਼ੀ ਹੈ ਜੀ। ਹਾਂਜੀ ਘਰੇ ਜਾ ਕੇ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ, ਮੇਰਾ ਫਲ ਮਿਲ ਗਿਆ। ਐਵੇਂ ਕੋਈ ਨਹੀਂ, 6 ਮਹੀਨੇ ਹਾਂ 6 ਕੋਈ ਨਹੀਂ, ਮਾਂ ਸਾਡੀ ਲੇਖੇ ਲਾ ਲਈ, ਸਰ ਲੇਖੇ ਲਾ ਲਈ, ਮਨਜ਼ੂਰ ਲੇਖੇ ਕਰ ਲਈ। ਤਾਂ ਹਾਂ ਕਿੰਨੀ ਉਮਰ ਹੋ ਗਈ ਬੇਬੇ ਤੇਰੀ ਉਮਰ ਕਿੰਨੀ ਹੋ ਗਈ ਪਹਿਲਾਂ ਇਹ ਦੱਸ ਤੇਰੀ ਉਮਰ ਕਿੰਨੀ ਹੋ ਗਈ? ਲਾ ਲਾ ਪੁੱਤ ਤੂੰ ਆਪ ਹੀ ਲਾ ਲਾ। ਧੰਨਵਾਦ ਤੁਹਾਡੇ ਵੀ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ। ਸਾਡੀਆਂ ਗੱਲਾਂ ਬਹੁਤ ਪਹੁੰਚਾਈਆਂ ਤੂੰ। ਬਹੁਤ ਪਹੁੰਚਾਈਆਂ ਪੁੱਤ, ਸਾਡੀਆਂ ਸਾਰੇ ਮਣਕਾਂ 'ਚ ਪਰੋਤੀਆਂ ਗੱਲਾਂ। ਤੇ ਬਹੁਤ ਬਹੁਤ ਤੁਹਾਡੇ ਵੀ ਧੰਨਵਾਦ ਪੁੱਤ, ਸਾਡਾ ਸਾਥ ਦਿੱਤਾ ਤੁਸੀਂ ਵੀ। ਤੂੰ ਤਾਂ ਭਗਵੰਤ ਮਾਨ ਵਾਲੀ ਗੱਲ ਕਰਦੀ ਹਿਸਾਬ ਲਾ ਲਾ। ਉਮਰ ਤਾਂ ਤੇਰੀ ਹੈ ਬੇਬੇ, ਮੈਂ ਪੁੱਛ ਰਿਹਾ ਵੀ ਕਿੰਨੀ ਕੁ ਉਮਰ ਆ, ਮੈਂ ਕਿਉਂ ਹਿਸਾਬ ਲਾਵਾਂ? ਤੈਨੂੰ ਸਹਿਰ ਹੋਵੇ ਦੀ ਨਾ ਪੁੱਤ, ਮਾਤਾ ਦੇ ਹੁਣ ਮੂੰਹ 'ਚ ਦੰਦ ਨਹੀਂ। ਸਿਹਤ ਦਿਸੀ ਜਾਂਦੀ ਆ। ਹੋਊਗੀ 65 ਸਾਲ ਤਾਂ ਹੋਊਗੀ, 65 ਹੋਊਗੀ। ਹਾਂ 65 ਸਾਲ ਹੋਊਗੀ, ਜਿਆਦਾ ਤਾਂ ਭਾਵੇਂ ਹੋਵੇ ਘੱਟ। ਪੋਤੇ ਪੋਤੀਆਂ ਕਿੰਨੇ ਕੁ ਖੁਸ਼ ਹੋਣਗੇ ਅੱਜ? ਪੋਤੇ ਪੋਤਿਆਂ ਦੀ ਜ਼ਿੰਦਗੀ ਬਚਾਈ ਆ ਤੁਸੀਂ ਇੱਥੇ ਸੰਘਰਸ਼ ਲੜ ਕੇ। ਪੋਤੀ ਨੇ ਅੱਜ ਮੇਰੇ ਨਾਲ ਕਹਿਣਾ ਹੁਣ ਅਸੀਂ ਅੱਜ ਬੇਬੇ ਆਨੀ ਹੁੰਦੀ ਲਾੜਨਾ, ਬੇਬੇ ਅੱਜ ਡੱਬਾ ਲੈਣਾ, ਅੱਜ ਤੂੰ ਜਿੱਤ ਕੇ ਆਈਆਂ। ਜਦੋਂ ਅਸੀਂ ਕਿਸਾਨ ਜੂਨੀਅਰ ਚ ਬੜੀਆਂ ਸੀ ਬੀਬੀਆਂ, ਉਦੋਂ ਨਹੀਂ ਸੀ ਤੂੰ ਕੱਤਰ ਸਾਹਿਬ ਬਣੀਆਂ, ਡੱਬਾ ਲਿਆ ਕੇ ਦੇ ਬਰਫੀ ਦਾ। ਤੇ ਹੁਣ ਅੱਜ ਮੇਰੀ ਪੋਤੀ ਨੇ ਕਹਿਣਾ ਹੁਣ ਅੱਜ ਬੁੜੀਏ ਡੱਬਾ ਲਿਆ ਕੇ ਦੇ। ਇੰਨੀ ਖੁਸ਼ੀ ਚੜੀ ਆ ਪੁੱਤ। ਕਿੰਨੀ ਉਮਰ ਦੀ ਤੇਰੀ ਪੋਤੀ? ਮੇਰੀ ਪੋਤੀ 12 ਸਾਲਾਂ ਦੀ ਆ ਪੁੱਤ। ਇੱਕੋ ਹੀ ਆ ਪੋਤੀ ਮੇਰੀ, ਇੱਕੋ ਹੀ ਬੇਟਾ। ਹਾਂ ਇੱਕੋ ਹੀ ਆ। ਤੇ ਬਹੁਤ ਖੁਸ਼ੀ ਚੜੀ ਆ ਸਾਡੀ। ਉਹਨੇ ਹਜੇ ਵੀ ਆਨੇ ਹੁੰਦੇ ਭੁੱਲਿਆ ਨਹੀਂ ਜਾਣੀ ਦਾ, ਜਿਹੜਾ ਭੁਆ ਕੇ ਘਰ ਨੂੰ ਆ ਜੇ। ਹਜੇ ਵੀ ਉਹਦੇ ਧੰਨਵਾਦ ਭਗਵੰਤ ਮਾਨ ਦੇ ਪੁੱਤ ਦੇ, ਜਿਹਨੇ ਸਾਡੀ ਸੁਣ ਲਈ ਆ। ਹਾਂ ਧੰਨਵਾਦ ਉਹਦੇ, ਬਹੁਤ ਸ਼ਾਬਾਸ਼ ਹੈ। ਉਮਰ ਬਣੀ ਪਈ ਆ ਐ ਕੋਈ 60-65 ਸਾਲ ਦੀ ਕੋਈ ਉਮਰ ਹੁੰਦੀ ਆ, ਦੰਦ ਨਿਕਲ ਪਏ, ਚਿੰਬੜੀਆਂ ਪੈਂਦੀਆਂ ਮੂੰਹ ਤੇ। ਇਹ ਪਾਣੀ ਦੇ ਜਰੀਏ ਆ, ਦੋਹਾਂ ਅੱਖਾਂ 'ਚ ਲੰਚ ਪੈਂਦਾ ਤੇ ਚਿੱਟਾ ਮੋਤੀਆ ਉਤਰਿਆ ਹੋਇਆ ਤੇ ਐ ਦਿਖਦਾ ਨਹੀਂ। ਫੇਰ ਵੀ ਜਾਂਦੀ ਇੱਥੇ ਆ ਕੇ ਸੇਵਾ ਕਰੀ ਦੀ। ਕਹੀਦਾ ਆਪਦੇ ਧੀਆਂ ਪੁੱਤਾਂ ਦੀ ਖਾਤਰ ਬੈਠੋ ਇੱਥੇ ਆ ਕੇ ਪੁੱਤ। ਹਾਂ ਧੰਨਵਾਦ ਉਹਦੇ, ਜਿਹਨੇ ਇੰਨਾ ਸੋਚ ਲਿਆ ਆਪਣਾ। ਬਹੁਤ ਜ਼ਿਆਦਾ ਉਹਦਾ ਹੀ ਮੇਰੀ ਪੋਤੀ ਦਾ ਖੁਰਕ ਖਾਰਚ ਬਹੁਤ ਹੁੰਦੀ ਹੈ, ਕਾਲਾ ਪਿੰਡਾ ਹੋਇਆ ਪਿਆ
ਤੇ ਦੰਦ ਮੇਰੀ ਪੋਤੀ ਦੇ ਵੀ ਖਰਾਬ ਹੋਏ ਪਏ ਆ। ਦੰਦ ਉਹਦੇ 12 ਸਾਲਾਂ ਦੀ ਹੈ ਤੇ ਉਹਦੇ ਵੀ ਦੰਦ ਇਹ ਪਾਣੀ ਨੇ ਖਰਾਬ ਕਰਤੇ। ਹਾਂ, ਇਹ ਤਾਂ ਜ਼ਹਿਰ ਬਣਦੀ ਸੀ ਸਾਡੀ, ਅੱਜ ਜ਼ਹਿਰ ਸਾਡੀ ਅੱਜ ਜ਼ਿੰਦਗੀ ਵੱਧ ਗਈ। ਜ਼ਹਿਰ ਇੱਥੇ ਨੰਗੇ ਜਾਂਦੇ ਸੀ ਤੇ ਫੈਟੀ ਧੂਆਂ ਚੱਲਦਾ ਸੀ ਤੇ ਬਹੁਤ ਜ਼ਿਆਦਾ ਧੂਆਂ ਨਿਕਲਦਾ ਸੀ। ਇੱਕਦਮ ਅੱਖਾਂ 'ਚ ਵੱਜਿਆ, ਸਾਡੇ ਅੱਖਾਂ ਵੀ ਖਰਾਬ ਹੋ ਗਈਆਂ। ਮੇਰੇ ਮੁੰਡੇ ਦੀਆਂ ਵੀ ਆਈਆਂ ਮੇਰੇ ਲੰਮਾ ਸਾਰਾ ਮੁੰਡਾ ਨਾ, ਲੰਮਾ ਮੁੰਡਾ, ਉਹਦੀਆਂ ਵੀ। ਤਾਂ ਅਸੀਂ ਅੱਗੇ ਵੀ ਗੱਲਬਾਤ ਕਰਦੇ ਹਾਂ। ਅਸੀਂ ਲੋਹ ਦੇ ਨੇੜੇ ਹੁੰਨੇ ਆ ਥੋੜਾ ਜਿਹਾ। ਕੁਲਦੀਪ ਇੱਧਰਲੇ ਪਾਸੇ ਦੀ ਹੋ ਜਾ, ਉਧਰ ਦੀ ਸਾਹਮਣੇ ਨਾ ਸਾਰੇ ਆ ਜਾਣਗੇ। ਆਪਣੀ ਜਿਹੜੀ ਤਸਵੀਰ ਆ ਸਾਰਿਆਂ ਦੀ ਦਿਖਾ ਦਾਂਗੇ ਆਪਾਂ। ਸਾਰਿਆਂ ਨਾਲ ਗੱਲਬਾਤ ਕਰ ਲੈਂਦੇ ਹਾਂ ਥੋੜੀ ਬਹੁਤੀ, ਕਿਉਂਕਿ ਸਾਰਿਆਂ ਦਾ ਯੋਗਦਾਨ ਰਿਹਾ ਇਸ ਸੰਘਰਸ਼ ਦੇ ਵਿੱਚ। ਲਓ ਜੀ, ਅਸੀਂ ਤਾਂ ਹੁਣ ਬਹਿ ਗਏ ਆ। ਕਿੰਨਾ ਕੁ ਟਾਈਮ ਹੋ ਗਿਆ ਬੇਬੇ ਇੱਥੇ ਰੋਟੀਆਂ ਪਕਾਉਂਦੀ ਨੂੰ? 6 ਮਹੀਨੇ ਹੋ ਗਏ ਆ। ਹਾਂ, 6-7ਵਾਂ ਲੱਗਣ ਵਾਲਾ ਏ। ਅੱਛਾ ਲੱਗ ਗਿਆ। ਉਦੋਂ ਦੇ ਹੀ ਪਕਾਉਨੇ ਆ ਵੀਰਾ ਪ੍ਰਸ਼ਾਦੇ ਅਸੀਂ। ਅੱਛਾ। ਪਰ ਅੱਜ ਸਾਨੂੰ ਬਹੁਤ ਖੁਸ਼ੀ ਹੈ, ਸਾਡੇ ਪੁੱਤ ਭਗਵੰਤ ਮਾਨ ਨੇ ਇਹੋ ਜਿਹਾ ਦਿਨ ਚੜਿਆ ਜਾਣੀ ਦੀ ਦੱਸਣ ਵਾਲੀ ਗੱਲ ਹੀ ਨਹੀਂ। ਭਗਵੰਤ ਮਾਨ ਨੂੰ ਪੁੱਤ ਕਹਿੰਦੇ ਹੋ? ਉਹਨੇ ਤਾਂ ਲਾਠੀਆਂ ਵੀ ਭਰਾਈਆਂ ਸੀ। ਚੱਲ ਕਹਿੰਦੇ ਮਾਂ ਨੂੰ ਕਹਿੰਦੇ ਪੁੱਤ ਪਿਆਰੇ ਹੁੰਦੇ ਆ। ਹਾਂ, ਆਪਾਂ ਨਹੀਂ ਕਹਿਣਾ ਮਾੜਾ। ਅੱਜ ਉਹਨੇ ਬਹੁਤ ਸੋਹਣੀ ਸੋਚੀ ਸਾਡੀ। ਹਾਂ, ਨਹੀਂ ਅਸੀਂ ਅੱਗੇ ਵੀ ਨਹੀਂ ਕਿਹਾ, ਮੈਂ ਤਾਂ ਤੇ ਮੈਂ ਹੁਣ ਵੀ ਨਹੀਂ ਕਹਿਣਾਗਾ। ਤੇ ਉਹਨੇ ਅੱਜ ਐਡੀ ਖੁਸ਼ੀ ਹੋਈ ਮੈਂ ਵੇਖ ਕੇ, ਵੀਡੀਓ ਜਾਣੀ ਦੀ ਬਾਹਲੀ ਮੈਨੂੰ ਚਾਅ ਚੜਿਆ। ਤੇ ਹੁਣ ਅਸੀਂ 28 ਤਰੀਕ ਵੇਨੇ ਆ, ਉਹਦੇ ਵੀ ਮੇਰਾ ਪੁੱਤ ਪੂਰਾ ਜ਼ੋਰ ਲਾ ਦੇਵੇ, ਹੈ ਕਿ ਨਾ। ਤੁਹਾਡੀ ਕਿੰਨੀ ਕੁ ਉਮਰ ਹੋ ਗਈ ਜੀ? ਕਿੱਥੋਂ ਆਏ ਹੋ? ਇੱਥੇ ਆਏ ਹੋ? ਮਸੂਰਵਾਲ ਤੋਂ ਹੀ ਆ ਵੀਰੇ। ਕਿੰਨਾ ਟਾਈਮ ਹੋ ਗਿਆ ਇੱਥੇ ਰੋਟੀਆਂ ਪਕਾਉਂਦਿਆਂ ਨੂੰ? 6 ਮਹੀਨੇ ਹੋ ਗਏ। 6 ਮਹੀਨੇ ਲਗਾਤਾਰ ਹੀ ਆ ਰਹੇ ਹੋ? ਹਾਂਜੀ ਹਾਂਜੀ। ਅੱਜ ਵਾਪਸ ਲੈ ਲਿਆ, ਕਹਿੰਦੇ ਕਿ ਫੈਕਟਰੀ ਬੰਦ ਕਰਤੀ ਹੈਗੀ, ਫੈਕਟਰੀ ਨੂੰ ਬੰਦ ਕਰ ਦਿੱਤਾ ਗਿਆ। 28 ਤਰੀਕ ਨੂੰ ਫੈਕਟਰੀ ਤਾਂ ਕਹਿੰਦੇ ਬੰਦ ਹੋਣੀ ਆ ਤੇ 28 ਤਰੀਕ ਨੂੰ ਸਾਨੂੰ ਪੂਰੀ ਖੁਸ਼ੀ ਹੋਊਗੀ ਵੀਰੇ। ਹਜੇ ਤਾਂ ਸਾਨੂੰ ਇੰਨੀ ਹੈ ਨਹੀਂ ਗੀ, ਉਦੋਂ ਖੁਸ਼ੀ ਹੋਊਗੀ ਜਦੋਂ ਜਮਾਂ ਜਿੰਦਰਾ ਲੱਗੂਗਾ। ਹਾਂਜੀ। ਕਿਵੇਂ ਬੇਬੇ ਤੂੰ ਕੀ ਕਹਿੰਦੀ ਸੀ? ਮੈਂ ਕਿਹਾ ਗੋਡੇ ਲੋਟ ਕਰਾ ਲਈਏ। ਕੀ ਕਹਿੰਦੀ ਜੀ? ਵੀਰੇ ਸਾਨੂੰ ਬਹੁਤ ਖੁਸ਼ੀ ਹੋਈ ਹੈ, ਸਾਰੇ ਭੈਣ ਭਰਾਵਾਂ ਦੇ ਨਾਲ ਜੰਗ ਜਿੱਤਿਆ ਅਸੀਂ। ਹਾਂ, ਅਸੀਂ ਇਕੱਲੇ ਨਹੀਂ ਜੰਗ ਜਿੱਤ ਸਕਦੇ ਸੀ ਏਡਾ ਵੱਡਾ। ਸਾਰੇ ਭੈਣ ਭਰਾਵਾਂ ਨੇ ਸਾਨੂੰ ਬਹੁਤ ਸਾਥ ਦਿੱਤਾ, ਕਿਸਾਨ ਯੂਨੀਅਨ ਵਾਲਿਆਂ ਨੇ। ਅਸੀਂ ਭਗਵੰਤ ਮਾਨ ਦਾ ਵੀ ਕੋਟ ਧੰਨਵਾਦ ਕਰਦੇ ਹਾਂ, ਪਰ ਅਸੀਂ ਉਹਦੇ ਧੰਨਵਾਦ ਕਰਾਂਗੇ ਜਿੱਦੇ ਫੈਕਟਰੀ ਨੂੰ ਤਾਲਾ ਲੱਗੂਗਾ 28 ਤਰੀਕ ਨੂੰ। ਲੱਗਦਾ ਵੀ ਲੱਗ ਜੂ, ਅਸੀਂ ਲਾ ਕੇ ਛੱਡਾਂਗੇ। ਹਾਂ, ਅਸੀਂ ਉੱਠਣਾ ਨਹੀਂ। ਅਸੀਂ ਉੱਠਣਾ ਨਹੀਂ ਉਹਨਾਂ ਚਿਰ। ਕਹਿੰਦੇ ਪਰਚੇ ਖਾਸੇ ਪੈ ਗਏ ਆ। ਆਪੇ ਰੱਦ ਹੁੰਦੇ ਫਿਰਨਗੇ। ਬਾਬੇ ਖੁੰਡੇ ਵਾਲੇ ਨੇ ਫੇਰ ਉੱਠਣਾ ਤੇ ਬਾਬੇ ਵੀਰੇ। ਮੈਂ ਕੋਲੇ ਫੜ ਲਓ ਤੁਸੀਂ ਇੱਧਰ ਨੂੰ। ਮੈਂ ਕਿਹਾ ਰੱਦ ਜਦੋਂ ਹੋਣਗੇ, ਸਾਰਾ ਫੈਸਲਾ ਹੋਊਗਾ 28 ਤਰੀਕ ਨੂੰ, ਫੇਰ ਉੱਠਣਾ। ਉਹਨਾਂ ਚਿਰ ਅਸੀਂ ਨਹੀਂ ਉੱਠਣਾ ਵੀਰੇ। ਵੀਰਾਂ ਦੇ ਪਰਚੇ ਰੱਦ ਕਰਾ ਕੇ ਨਾਲ ਫੇਰ ਜਾਣਾ। ਬਾਬੇ ਸੁੰਦਰਦਾਸ ਨੇ ਤੇ ਬਾਬੇ ਦੁਨੀ ਚੰਦ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ। ਉਹਨਾਂ ਦਾ ਨਾਮ ਅਸੀਂ ਬਾਬੇ ਦੇ ਮਹਾਰਾਜ ਤੇ ਭਰੋਸਾ ਰੱਖ ਕੇ ਅਸੀਂ ਫੈਕਟਰੀ ਧਰਨਾ ਲਾਇਆ ਸੀ। ਅਸੀਂ ਅਰਦਾਸ ਕਰਕੇ ਚੱਲੇ ਤੇ ਅਖੰਡ ਪਾਠ ਵੀ ਧਰਾਏ 3-4 ਅਸੀਂ ਹੁਣ ਵੀ ਧਰਾਵਾਂਗੇ। ਹੁਣ ਵੀ ਅਸੀਂ ਅਖੰਡ ਪਾਠ ਧਰਾਵਾਂਗੇ। ਫੈਕਟਰੀ ਨਹੀਂ ਚੱਲਣ ਦੇਣੀ। ਅਸੀਂ ਤਾਂ ਸਾਰਾ ਕੁਝ ਰਾਜੇ ਖਾ ਹੰਢਾ ਲਿਆ। ਸਾਡੇ ਬੱਚਿਆਂ ਨੇ ਕੀ ਖਾਧਾ? ਸਾਡੇ ਕੈਂਸਰ ਦੀਆਂ ਬਿਮਾਰੀਆਂ ਇੰਨੀਆਂ ਪਿੰਡ ਦੇ ਵਿੱਚ ਵੱਧ ਗਈਆਂ। ਤੇ ਪੁੱਤਾਂ ਨੂੰ ਰਿਸ਼ਤੇ ਨਹੀਂ ਕਰਦਾ ਕੋਈ। ਕੱਲ ਵੇਖ ਕੇ ਦੋ ਮੁੜ ਗਏ ਘਰ। ਕਿਵੇਂ ਬੇਬੇ ਕਿਹਨੂੰ ਨਹੀਂ ਰਿਸ਼ਤਾ ਕਰਿਆ? ਪੁੱਤਾਂ ਨੂੰ ਕੋਈ ਰਿਸ਼ਤੇ ਨਹੀਂ ਕਰਦਾਗਾ। ਇੱਥੇ ਆਂਦੇ ਵੀ ਪਾਣੀ ਮਾੜਾ ਇਹਨਾਂ ਦਾ, ਅਸੀਂ ਕਾਹਦੋਂ ਇੱਥੇ ਕੁੜੀਆਂ ਦੇਈਏ। ਇਹ ਤਾਂ ਚਲ ਆਈਆਂ ਹੀ ਆਈਆਂ। ਅੱਛਾ। ਹਾਂ, ਕੱਲ 2 ਆਏ ਘਰਾਂ ਦੇ ਵਿੱਚ, ਪੁੱਛ ਦੱਸ ਕੇ ਮੁੜ ਗਏ ਆ। ਤੇ ਅਗਲੇ ਨੇ ਬਾੜੀ ਮਾੜਾ, ਅਸੀਂ ਨਹੀਂ ਇੱਧਰ ਕਰਨਾ। ਤੁਸੀਂ ਕਿਹਾ ਨਹੀਂ ਵੀ ਅਸੀਂ ਤਾਂ ਧਰਨਾ ਲਾ ਰੱਖਿਆ, ਅਸੀਂ ਤਾਂ ਸੰਘਰਸ਼ ਲੜ ਰਹੇ ਹਾਂ, ਤੁਸੀਂ ਰਿਸ਼ਤਾ ਤਾਂ ਕਰ ਜੋ। ਅਸੀਂ ਤਾਂ ਬਾਹਰ ਆ ਦੇਖੋ ਤੁਸੀਂ, ਖੁਸ਼ੀ ਆ ਜਿਹੜੀ ਕਿ ਉਹ ਮਨਾਈ ਜਾ ਰਹੀ ਆ। ਰੋਵਣ ਕਿੰਨਾ ਕੁ ਚਾਹ ਹੋ ਰਿਹਾ ਬਈ। ਅਸੀਂ ਤਾਂ ਇੱਥੇ ਲੋਹ ਤੇ ਬੈਠੇ ਹੁਣ। ਆ ਦੇਖੋ ਇੱਧਰ ਤੁਸੀਂ ਕਿਵੇਂ ਜੱਫੀਆਂ ਪਾਈਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਇੱਕ, ਅਸੀਂ ਅੱਜ ਇੱਥੇ ਬੈਠੇ ਆ ਲੋਹ ਤੇ। ਰੋਵਣ ਕਿੰਨਾ ਕੁ ਚਾਹ ਹੋ ਰਿਹਾ ਮਾਤਾਵਾਂ? ਬਹੁਤ ਵਧੀਆ ਚਾਹ, ਬਹੁਤ ਜ਼ਿਆਦਾ ਖੁਸ਼ੀ ਆ ਜੀ, ਬਹੁਤ ਜ਼ਿਆਦਾ ਖੁਸ਼ੀ ਆ। ਅੱਜ ਚਾਹ ਚੱਕਿਆ ਨਹੀਂ ਜਾ ਰਿਹਾ, ਇੰਨਾ ਚਾਹ ਹੋ ਰਿਹਾ ਜੀ। ਹਾਂ, ਬਿਲਕੁਲ। ਧੰਨਵਾਦ ਜੀ। ਤਾਂ ਅਸੀਂ ਇੱਥੇ ਬੇਬੇ ਆਪਾਂ ਰਿਸ਼ਤੇ ਦੀ ਗੱਲ ਕਰ ਰਹੇ ਸੀ, ਤੁਸੀਂ ਰਿਸ਼ਤੇ ਦੀ ਗੱਲ ਕਰ ਰਹੇ ਸੀ। ਕਹਿੰਦੇ ਉਹਨਾਂ ਨੂੰ ਕਿਹਾ ਨਹੀਂ ਫਿਰ ਵੀ ਅਸੀਂ ਸੰਘਰਸ਼ ਲੜ ਰਹੇ ਹਾਂ, ਬੰਦ ਹੋਈ ਜਾਣੀ ਉਹ ਤਾਂ। ਭਾਈ ਅਗਲਾ ਨਹੀਂ ਨਾ ਸੁਣਦਾਗਾ। ਜਦੋਂ ਫੂਕ ਭਰ ਦੇਵੇ ਅਗਲਾ ਆਂਦਾ ਜਦੋਂ ਪਾਣੀ ਮਾੜੇ ਆ ਇਹਨਾਂ ਦੀਆਂ ਤਾਂ ਫਸਲਾਂ ਐਵੇਂ ਜਾਣਗੀਆਂ, ਹੈ ਕਿ ਨਾ। ਤੇ ਫਿਰ ਤਾਂ ਕਰਕੇ ਆ ਵੀਰਾ। ਹਾਂ, ਤੇ ਉਹ ਅੱਜ ਬਹੁਤ ਸੋਹਣੀ ਸੁਣ ਲਈ ਆ। ਅਸੀਂ ਬਹੁਤ ਹੁਣ ਹੋ ਜੂ ਰਿਸ਼ਤਾ। ਉਹ ਪਛਤਾਉਣਗੇ ਤਾਂ ਨਹੀਂ ਵੀ ਅਸੀਂ ਮੁੜ ਗਏ ਸੀਗੇ? ਹੋ ਹੀ ਜਾਣ। ਹੁਣ ਆ ਜਾਣਗੇ ਆਪੇ ਫਿਰ ਮੁੜ ਕੇ ਵੀ ਅਸੀਂ ਕਰ ਦਿੰਦੇ, ਅਸੀਂ ਚੰਗੇ ਰਹਿੰਦੇ। ਦੋਹਾਂ ਘਰਾਂ ਨੇ ਪੁੱਛਿਆ, ਆਂਦੇ ਇੱਥੇ ਤਾਂ ਜ਼ਮੀਨਾਂ ਨਹੀਂ, ਇੱਥੇ ਐਵੇਂ ਆਉਂ ਲੈਣੀਆਂ ਕਿਸੇ ਨੇ। ਇਹ ਤਾਂ ਪਾਣੀ ਮਾੜੇ ਆ, ਪੀਣ ਯੋਗ ਨਹੀਂ। ਤੇ ਚੱਲ ਫਿਰ ਕੋਈ ਹੋਰ ਆ ਜਾਊਗਾ, ਕਿਹੜਾ ਇੱਥੇ ਉਹਨਾਂ ਤੇ ਹੀ ਬੈਠੇ ਆ। ਉਹ ਪਛਤਾਉਣਗੇ ਤਾਂ ਹੈਗੇ ਨਾ ਵੀ ਐਵੇਂ ਮੁੜਿਆ ਯਾਰ, ਸੰਘਰਸ਼ ਤਾਂ ਜਿੱਤ ਲਿਆ ਸੀ। ਅੱਜ ਪਛਤਾਉਣਗੇ, ਅੱਜ ਪਛਤਾਉਣਗੇ। ਤਾਂ ਅਸੀਂ ਕਿਵੇਂ ਬੇਬੇ ਤੁਸੀਂ
ਨਹੀਂ ਬੋਲ ਪਾ ਘਰੇ ਨੂੰ ਦੇਖ ਲੂ ਤੇਰੀ ਵੀ ਹਾਂ ਮੇਰੀ ਸੱਸ ਗੱਲ ਕਰਕੇ ਆਈ ਆ ਸੰਘਰਸ਼ ਜਿੱਤ ਕੇ ਆਈ ਆ। ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ ਤਾਂ ਤੁਸੀਂ ਦੇਖ ਸਕਦੇ ਹੋ ਲੋਹ ਦੇ ਲਾਗੇ ਬੈਠੇ ਆ ਤਾਂ ਉੱਥੇ ਜਿਹੜੀਆਂ ਰੋਟੀਆਂ ਨੇ ਉਹ ਪਕਾਈਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹੋ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਸਮੇਂ-ਸਮੇਂ ਤੇ ਜਿਹੜੀ ਕਿ ਖਬਰ ਆ ਉਹ ਦਿਖਾਉਂਦੇ ਰਵਾਂਗੇ ਤੁਹਾਨੂੰ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਸੀਂ ਤਾਂ ਐਂ ਜੀ ਕਰਦਾ ਜਾਂਦੀ ਭੰਗੜਾ ਪਾਈਏ ਜਾਣੀ ਦੀ ਸਾਡੇ ਬੱਚਿਆਂ ਨੂੰ ਗਾਂ ਜ਼ਿੰਦਗੀ ਬਣ ਗਈ ਆ ਜ਼ਿੰਦਗੀ। ਘਰੇ ਜਾ ਕੇ ਕੀ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ ਤੇ ਸਾਡੀ ਖੁਸ਼ੀ ਹੋਈ ਜੀ। ਧੰਨਵਾਦ ਤੁਹਾਡਾ, ਮੈਨੂੰ ਬਹੁਤ ਖੁਸ਼ੀ ਹੋਈ ਜੀ। ਕਿੰਨੀ ਉਮਰ ਹੋ ਗਈ ਬੇਬੇ ਤੇਰੀ ਉਮਰ ਕਿੰਨੀ ਹੋ ਗਈ ਪਹਿਲਾਂ ਇਹ ਦੱਸ ਤੇਰੀ ਉਮਰ ਕਿੰਨੀ ਹੋ ਗਈ? ਲਾ ਲਾ ਪੁੱਤ ਤੂੰ ਆਪ ਹੀ ਲਾ ਲਾ। ਧੰਨਵਾਦ ਤੁਹਾਡੇ ਵੀ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ, ਸਾਡੀਆਂ ਗੱਲਾਂ ਬਹੁਤ ਪਹੁੰਚਾਈਆਂ ਤੂੰ। ਭਗਵੰਤ ਮਾਨ ਵਾਲੀ ਗੱਲ ਕਰਦੀ ਹਿਸਾਬ ਲਾ ਲਾ। ਉਮਰ ਤਾਂ ਤੇਰੀ ਆ ਬੇਬੇ, ਮੈਂ ਪੁੱਛ ਰਿਹਾ ਵੀ ਕਿੰਨੀ ਕੁ ਉਮਰ ਆ, ਮੈਂ ਕਿਉਂ ਹਿਸਾਬ ਲਾਵਾਂ? ਤੈਨੂੰ ਸਹਿ ਦੀ ਨਾ ਪੁੱਤ, ਮਾਤਾ ਦੇ ਹੁਣ ਮੂੰਹ 'ਚ ਦੰਦ ਨਹੀਂ। ਉਮਰ ਬਣੀ ਪਈ ਆ ਐ ਕੋਈ 60-65 ਸਾਲ ਦੀ ਕੋਈ ਉਮਰ ਹੁੰਦੀ ਆ, ਦੰਦ ਨਿਕਲ ਪਏ, ਚਿੰਬੜੀਆਂ ਪੈਂਦੀਆਂ ਮੂੰਹ ਤੇ। ਇਹ ਪਾਣੀ ਦੇ ਜਰੀਏ ਆ, ਦੋਹਾਂ ਅੱਖਾਂ 'ਚ ਲੈਂਚ ਪੈਂਦਾ। ਇੱਥੇ ਲੰਘੇ ਜਾਂਦੇ ਸੀ ਤੇ ਫੈਕਟਰੀ ਦੇ ਧੂੰਆਂ ਚੱਲਦਾ ਸੀ ਤੇ ਬਹੁਤ ਜ਼ਿਆਦਾ ਧੂੰਆਂ ਨਿਕਲਦਾ ਸੀ ਤੇ ਇੱਕਦਮ ਅੱਖਾਂ 'ਚ ਵੱਜਾ, ਸਾਡੇ ਅੱਖਾਂ ਵੀ ਖਰਾਬ ਹੋ ਗਈਆਂ। ਮੇਰੇ ਮੁੰਡੇ ਦੀਆਂ ਵੀ ਹੋਈਆਂ। ਪੁੱਤ ਭਗਵੰਤ ਮਾਨ ਨੇ ਇਹੋ ਜਿਹਾ ਦਿਨ ਚੜਿਆ ਜਾਣੀ ਦੀ ਦੱਸਣ ਵਾਲੀ ਗੱਲ ਹੀ। ਭਗਵੰਤ ਮਾਨ ਨੂੰ ਪੁੱਤ ਕਹਿੰਦੇ ਉਹਨੇ ਤਾਂ ਲਾਠੀਆਂ ਵੀ ਭਰਾਈਆਂ ਨੇ। ਚੱਲ ਕਹਿੰਦੇ ਮਾਂ ਨੂੰ ਕਹਿੰਦੇ ਪੁੱਤ ਪਿਆਰੇ ਹੁੰਦੇ ਆ। ਹਾਂ ਆਪਾਂ ਨਹੀਂ ਕਹਿਣਾ ਮਾੜਾ। ਅੱਜ ਉਹਨੇ ਬਹੁਤ ਸੋਹਣੀ ਸੋਚੀ ਸਾਡੀ। ਪੁੱਤਾਂ ਨੂੰ ਕੋਈ ਰਿਸ਼ਤੇ ਨਹੀਂ ਕਰਦਾਗਾ। ਇੱਥੇ ਆਂਦੇ ਵੀ ਪਾਣੀ ਮਾੜਾ ਇਹਨਾਂ ਦਾ, ਅਸੀਂ ਕਾਹਦੋਂ ਇੱਥੇ ਕੁੜੀਆਂ ਦੇਈਏ। ਇਹ ਤਾਂ ਚਲ ਆਈਆਂ ਹੀ ਆਈਆਂ। ਅੱਛਾ ਹਾਂ ਕੱਲ 2 ਆਏ ਘਰਾਂ ਦੇ ਵਿੱਚ, ਪੁੱਛ ਦੱਸ ਕੇ ਮੁੜ ਗਏ ਆ ਤੇ ਅਗਲੇ ਨੇ ਪਾਣੀ ਮਾੜਾ ਅਸੀਂ ਨਹੀਂ ਇੱਧਰ ਕਰਨਾ। ਤੁਸੀਂ ਕਿਹਾ ਨਹੀਂ ਵੀ ਅਸੀਂ ਤਾਂ ਧਰਨਾ ਲਾ ਰੱਖਿਆ, ਅਸੀਂ ਤਾਂ ਸੰਘਰਸ਼ ਲੜ ਰਹੇ ਆ, ਤੁਸੀਂ ਰਿਸ਼ਤਾ ਤਾਂ ਕਰ ਜੋ। ਖੁਸ਼ੀ ਆ ਜਿਹੜੀ ਕਿ ਉਹ ਮਨਾਈ ਜਾ ਰਹੀ ਆ। ਰੋਵਣ ਆ ਦੇਖੋ ਇੱਧਰ ਤੁਸੀਂ ਕਿਵੇਂ ਜੱਫੀਆਂ ਪਾਈਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਇੱਕ, ਅਸੀਂ ਅੱਜ ਇੱਥੇ ਬੈਠੇ ਆ ਲੋਹ ਤੇ। ਕਿਹਾ ਜਾਂਦਾ ਕਿ ਹਰ ਇੱਕ ਸੰਘਰਸ਼ ਦੇ ਵਿੱਚ ਔਰਤ ਦਾ ਬਹੁਤ ਵੱਡਾ ਸਾਥ ਹੁੰਦਾ। ਜੇਕਰ ਔਰਤ ਨਾ ਹੋਵੇ, ਜੇਕਰ ਕਿਸੇ ਵੀ ਸੰਘਰਸ਼ ਦਾ ਸਾਥ ਔਰਤ ਨਾ ਦੇਵੇ ਤਾਂ ਸ਼ਾਇਦ ਸੰਘਰਸ਼ ਜਿੱਤੇ ਨਹੀਂ ਜਾਂਦੇ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ, ਇਸੇ ਲੋਹ ਦੇ ਉੱਪਰ ਰੋਟੀਆਂ ਬਣਦੀਆਂ ਰਹੀਆਂ ਨੇ। ਇਸ ਸੰਘਰਸ਼ ਦੀਆਂ ਜੀਰੇ ਫੈਕਟਰੀ ਦੇ ਮੂਹਰੇ ਲੋਹ ਜਿਹੜੀ ਕਿ ਤਪਾਈ ਜਾ ਰਹੀ ਆ। ਕੁਲਦੀਪ ਇੱਧਰਲੇ ਪਾਸੇ ਤਸਵੀਰ ਦਿਖਾ ਦੇ, ਇਹਦੇ ਆਪੋਜਿਟ ਬਿਲਕੁਲ ਇੱਕ ਫੈਕਟਰੀ ਲੱਗੀ ਹੋਈ ਆ। ਇਸ ਲੋਹ ਦੇ ਆਪੋਜਿਟ ਬਿਲਕੁਲ ਇੱਕ ਫੈਕਟਰੀ ਆ, ਜਿਹੜੀ ਫੈਕਟਰੀ ਦੇ ਵਿੱਚੋਂ ਕਿ ਲੋਕਾਂ ਨੂੰ ਇੱਕ ਜ਼ਹਿਰ ਵੰਡਿਆ ਜਾ ਰਿਹਾ ਸੀ। ਕਿਉਂਕਿ ਅਸੀਂ ਸਾਫ਼ ਅੱਜ ਕਹਿ ਰਹੇ ਹਾਂ, ਬੇਸ਼ੱਕ ਮੀਡੀਆ ਦੇ ਉੱਪਰ ਇਹ ਗੱਲਾਂ ਬੋਲਣੀਆਂ ਚੰਗੀਆਂ ਨਹੀਂ ਲੱਗਦੀਆਂ, ਪਰ ਅਸੀਂ ਕਹਿ ਰਹੇ ਹਾਂ ਕਿਉਂਕਿ ਇੱਥੋਂ ਦਾ ਜਿਹੜਾ ਪਾਣੀ ਸੀ ਉਹ ਪਲੀਤ ਕਰ ਦਿੱਤਾ ਗਿਆ ਸੀ। ਇੱਥੋਂ ਦੀ ਜਿਹੜੀ ਮਿੱਟੀ ਸੀ ਉਸ ਨੂੰ ਉਪਜਾਊ ਸ਼ਕਤੀ ਸੀ ਉਸ ਦੀ ਘਟਾ ਦਿੱਤੀ ਗਈ ਸੀ ਤੇ ਹਵਾ ਨੂੰ ਜਿਹੜਾ ਕਿ ਦੂਸ਼ਿਤ ਕਰ ਦਿੱਤਾ ਗਿਆ ਸੀ। ਅੱਜ ਅਸੀਂ ਇੱਥੇ ਖੜੇ ਹਾਂ ਤਾਂ ਅਸੀਂ ਗੱਲਬਾਤ ਕਰਾਂਗੇ ਇਹਨਾਂ ਮਾਤਾਵਾਂ ਦੇ ਨਾਲ। ਅੱਜ ਇਹਨਾਂ ਨੂੰ ਜਿੱਤ ਹੋਈ ਆ, ਖੁਸ਼ੀ ਹੋ ਰਹੀ ਆ। ਬੇਬੇ ਕਿੰਨੀ ਕੁ ਖੁਸ਼ੀ ਹੋ ਰਹੀ ਹੈ? ਗੱਲਾਂ ਕਰ ਰਹੇ ਹੋ ਆਪਸ ਵਿੱਚ ਬੈਠੇ ਕਿ ਉਹ ਤਾਂ ਬਹੁਤ ਜ਼ਿਆਦਾ ਖੁਸ਼ੀ ਅੱਜ ਤਾਂ। ਅਸੀਂ ਤਾਂ ਐਂ ਜੀ ਕਰਦਾ ਜਾਂਦੀ ਭੰਗੜਾ ਪਾਈਏ ਜਾਣੀ ਦੀ ਸਾਡੇ ਬੱਚਿਆਂ ਨੂੰ ਗਾਂ ਜ਼ਿੰਦਗੀ ਬਣ ਗਈ ਆ ਜ਼ਿੰਦਗੀ। 28 ਤਰੀਕ ਨੂੰ ਬਾਹਲਾ ਭੰਗੜਾ ਪਾਉਣਾ ਸੀ। ਅੱਜ ਤਾਂ ਬਾਹਲੀ ਖੁਸ਼ੀ ਹੋਈ ਪਈ ਆ। ਇਹ ਕੰਮ ਸਾਡੀ ਫੈਕਟਰੀ ਬੰਦ ਹੋ ਗਈ ਆ। ਸਾਡੇ ਬੱਚਿਆਂ ਨੂੰ ਗਾਂ ਪਸ਼ੂਆਂ ਨੂੰ, ਸਾਰੇ ਭੈਣ ਭਰਾਵਾਂ ਨੂੰ, ਸਾਰਿਆਂ ਦੇ ਲੀਡਰਾਂ ਨੂੰ, ਸਾਰਿਆਂ ਨੂੰ ਧੰਨਵਾਦ ਆ। ਹਾਂਜੀ ਬੇਬੇ ਤੈਨੂੰ ਕਿੰਨੀ ਕੁ ਖੁਸ਼ੀ ਹੋ ਰਹੀ ਹੈ? ਘਰੇ ਜਾ ਕੇ ਕੀ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ ਤੇ ਸਾਡੀ ਵੀ ਖੁਸ਼ੀ ਹੋਈ ਜੀ। ਧੰਨਵਾਦ ਤੁਹਾਡਾ, ਮੈਨੂੰ ਬਹੁਤ ਖੁਸ਼ੀ ਹੋਈ ਜੀ। ਹਾਂਜੀ ਘਰੇ ਜਾ ਕੇ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ, ਮੇਰਾ ਫਲ ਮਿਲ ਗਿਆ ਐਵੇਂ। ਕੋਈ ਨਹੀਂ, 6 ਮਹੀਨੇ ਹਾਂ 6 ਕੋਈ ਨਹੀਂ, ਮਾਂ ਸਾਡੀ ਲਿਖੇ ਲਾ ਲਈ, ਸਰ ਲਿਖੇ ਲਾ ਲਈ, ਮਨਜ਼ੂਰ ਲਿਖੇ ਕਰ ਲਈ। ਤਾਂ ਹਾਂ ਕਿੰਨੀ ਉਮਰ ਹੋ ਗਈ ਬੇਬੇ ਤੇਰੀ ਉਮਰ ਕਿੰਨੀ ਹੋ ਗਈ ਪਹਿਲਾਂ ਇਹ ਦੱਸ ਤੇਰੀ ਉਮਰ ਕਿੰਨੀ ਹੋ ਗਈ? ਲਾ ਲਾ ਪੁੱਤ ਤੂੰ ਆਪ ਹੀ ਲਾ ਲਾ। ਧੰਨਵਾਦ ਤੁਹਾਡੇ ਵੀ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ, ਸਾਡੀਆਂ ਗੱਲਾਂ ਬਹੁਤ ਪਹੁੰਚਾਈਆਂ ਤੂੰ। ਬਹੁਤ ਪਹੁੰਚਾਈਆਂ ਪੁੱਤ, ਸਾਡੀਆਂ ਸਾਰੇ ਮਣਕਾਂ 'ਚ ਪਰੋਟੀਆਂ ਗੱਲਾਂ ਤੇ ਬਹੁਤ ਬਹੁਤ ਤੁਹਾਡੇ ਵੀ ਧੰਨਵਾਦ ਪੁੱਤ, ਸਾਡਾ ਸਾਥ ਦਿੱਤਾ ਤੁਸੀਂ ਵੀ। ਤੂੰ ਤਾਂ ਭਗਵੰਤ ਮਾਨ ਵਾਲੀ ਗੱਲ ਕਰਦੀ ਹਿਸਾਬ ਲਾ ਲਾ। ਉਮਰ ਤਾਂ ਤੇਰੀ ਆ ਬੇਬੇ, ਮੈਂ ਪੁੱਛ ਰਿਹਾ ਵੀ ਕਿੰਨੀ ਕੁ ਉਮਰ ਆ, ਮੈਂ ਕਿਉਂ ਹਿਸਾਬ ਲਾਵਾਂ? ਤੈਨੂੰ ਸਹਿ ਦੀ ਨਾ ਪੁੱਤ, ਮਾਤਾ ਦੇ ਹੁਣ ਮੂੰਹ 'ਚ ਦੰਦ ਨਹੀਂ, ਸਿਹਤ ਦਿਸੀ ਜਾਂਦੀ ਆ। ਹੋਊਗੀ 65 ਸਾਲ ਤਾਂ ਹੋਊਗੀ, 65 ਹੋਊਗੀ। ਹਾਂ 65 ਸਾਲ ਹੋਊਗੀ, ਜਿਆਦਾ ਤਾਂ ਭਾਵੇਂ ਹੋਵੇ ਘੱਟ। ਪੋਤੇ ਪੋਤੀਆਂ ਕਿੰਨੇ ਕੁ ਖੁਸ਼ ਹੋਣਗੇ ਅੱਜ? ਪੋਤੇ ਪੋਤਿਆਂ ਦੀ ਜ਼ਿੰਦਗੀ ਬਚਾਈ ਆ ਤੁਸੀਂ ਇੱਥੇ ਸੰਘਰਸ਼ ਲੜ ਕੇ। ਪੋਤੀ ਨੇ ਅੱਜ ਮੇਰੇ ਨਾਲ ਕਹਿਣਾ ਹੁਣ ਅਸੀਂ ਅੱਜ ਬੀਬੀ ਬੇਬੇ ਆਨੀ ਹੁੰਦੀ ਲਾੜਨਾ, ਬੇਬੇ ਅੱਜ ਡੱਬਾ ਲੈਣਾ, ਅੱਜ ਤੂੰ ਜਿੱਤ ਕੇ ਆਈ ਆ।
ਜਦੋਂ ਅਸੀਂ ਕਿਸਾਨ ਜੂਨੀਅਰ ਚ ਬੜੀਆਂ ਸੀ ਬੀਬੀਆਂ ਉਦੋਂ ਨਹੀਂ ਸੀ ਤੂੰ ਕੱਤਰ ਸਾਹਿਬ ਬਣੀਆਂ ਡੱਬਾ ਲਿਆ ਕੇ ਦੇ ਬਰਫੀ ਦਾ ਤੇ ਹੁਣ ਅੱਜ ਮੇਰੀ ਪੋਤੀ ਨੇ ਕਹਿਣਾ ਹੁਣ ਅੱਜ ਬੁੜ ਕੇ ਡੱਬਾ ਲਿਆ ਕੇ ਦੇ ਇੰਨੀ ਖੁਸ਼ੀ ਚੜੀ ਆ ਪੁੱਤ। ਕਿੰਨੀ ਕੁ ਉਮਰ ਦੀ ਹੈ ਤੇਰੀ ਪੋਤੀ? ਮੇਰੀ ਪੋਤੀ 12 ਸਾਲਾਂ ਦੀ ਆ ਪੁੱਤ। ਇੱਕੋ ਹੀ ਆ ਪੋਤੀ ਮੇਰੀ, ਇੱਕੋ ਹੀ ਬੇਟਾ। ਹਾਂ ਇੱਕੋ ਹੀ ਆ ਤੇ ਬਹੁਤ ਖੁਸ਼ੀ ਚੜੀ ਆ ਸਾਡੀ। ਉਹਨੇ ਹਜੇ ਵੀ ਆਨੇ ਹੁੰਦੇ ਭੁੱਲਿਆ ਨਹੀਂ ਜਾਣੀ ਦਾ ਜਿਹੜਾ ਭੁਆ ਕੇ ਘਰ ਨੂੰ ਆ ਜੇ ਹਜੇ ਵੀ ਉਹਦੇ ਧੰਨਵਾਦ ਭਗਵੰਤ ਮਾਨ ਦੇ ਪੁੱਤ ਦੇ ਜਿਹਨੇ ਸਾਡੀ ਸੁਣ ਲਈ ਆ। ਹਾਂ ਧੰਨਵਾਦ ਉਹਦੇ, ਬਹੁਤ ਸ਼ਾਬਾਸ਼ ਹੈ। ਉਮਰ ਬਣੀ ਪਈ ਆ ਐ ਕੋਈ 60 65 ਸਾਲ ਦੀ ਕੋਈ ਉਮਰ ਹੁੰਦੀ ਆ, ਦੰਦ ਨਿਕਲ ਪਏ, ਚਿੰਬੜੀਆਂ ਪੈਂਦੀਆਂ ਮੂੰਹ ਤੇ। ਇਹ ਪਾਣੀ ਦੇ ਜਰੀਏ ਆ ਦੋਹਾਂ ਅੱਖਾਂ 'ਚ ਲੰਚ ਪੈਂਦਾ ਤੇ ਚਿੱਟਾ ਮੋਤੀਆ ਉਤਰਿਆ ਹੋਇਆ ਤੇ ਐ ਦਿਖਦਾ ਨਹੀਂ। ਫੇਰ ਵੀ ਜਾਂਦੀ ਇੱਥੇ ਆ ਕੇ ਸੇਵਾ ਕਰੀ ਦੀ ਕਹੀਦਾ ਆਪਦੇ ਧੀਆਂ ਪੁੱਤਾਂ ਦੀ ਖਾਤਰ ਬੈਠੋ ਇੱਥੇ ਆ ਕੇ ਪੁੱਤ। ਹਾਂ ਧੰਨਵਾਦ ਉਹਦੇ ਜਿਹਨੇ ਇੰਨਾ ਸੋਚ ਲਿਆ ਆਪਣਾ। ਬਹੁਤ ਜ਼ਿਆਦਾ ਉਹਦਾ ਵੀ ਮੇਰੀ ਪੋਤੀ ਦਾ ਖੁਰਕ ਖਾਰਚ ਬਹੁਤ ਹੁੰਦੀ ਆ, ਕਾਲਾ ਪਿੰਡਾ ਹੋਇਆ ਪਿਆ ਤੇ ਦੰਦ ਮੇਰੀ ਪੋਤੀ ਦੇ ਵੀ ਖਰਾਬ ਹੋਏ ਪਏ ਆ। ਦੰਦ ਉਹਦੇ 12 ਸਾਲਾਂ ਦੀ ਹੈ ਤੇ ਉਹਦੇ ਵੀ ਦੰਦ ਇਹ ਪਾਣੀ ਨੇ ਖਰਾਬ ਕਰਤੇ। ਹਾਂ ਇਹ ਤਾਂ ਜ਼ਹਿਰ ਬਣਦੀ ਸੀ ਸਾਡੀ, ਅੱਜ ਜ਼ਹਿਰ ਸਾਡੀ ਅੱਜ ਜ਼ਿੰਦਗੀ ਵੱਧ ਗਈ। ਜ਼ਹਿਰ ਇੱਥੇ ਨੰਗੇ ਜਾਂਦੇ ਸੀ ਤੇ ਫੈਟੀ ਧੂਆਂ ਚੱਲਦਾ ਸੀ ਤੇ ਬਹੁਤ ਜ਼ਿਆਦਾ ਧੂਆਂ ਨਿਕਲਦਾ ਸੀ। ਇੱਕਦਮ ਅੱਖਾਂ 'ਚ ਵੱਜਾ, ਸਾਡੇ ਅੱਖਾਂ ਵੀ ਖਰਾਬ ਹੋ ਗਈਆਂ। ਮੇਰੇ ਮੁੰਡੇ ਦੀਆਂ ਵੀ ਆਈਆਂ ਮੇਰੇ ਲੰਮਾ ਸਾਰਾ ਮੁੰਡਾ ਨਾ, ਲੰਮਾ ਮੁੰਡਾ ਉਹਦੀਆਂ ਵੀ। ਤਾਂ ਅਸੀਂ ਅੱਗੇ ਵੀ ਗੱਲਬਾਤ ਕਰਦੇ ਆਂ। ਅਸੀਂ ਲੋਹ ਦੇ ਨੇੜੇ ਹੁੰਨੇ ਆ ਥੋੜਾ ਜਿਹਾ। ਕੁਲਦੀਪ ਇਧਰਲੇ ਪਾਸੇ ਦੀ ਹੋ ਜਾ, ਉਧਰ ਦੀ ਸਾਹਮਣੇ ਨਾ ਸਾਰੇ ਆ ਜਾਣਗੇ। ਆਪਣੀ ਜਿਹੜੀ ਤਸਵੀਰ ਆ ਸਾਰਿਆਂ ਦੀ ਦਿਖਾ ਦਾਂਗੇ ਆਪਾਂ। ਸਾਰਿਆਂ ਨਾਲ ਗੱਲਬਾਤ ਕਰ ਲੈਂਦੇ ਆ ਥੋੜੀ ਬਹੁਤੀ, ਕਿਉਂਕਿ ਸਾਰਿਆਂ ਦਾ ਹੀ ਯੋਗਦਾਨ ਰਿਹਾ ਇਸ ਸੰਘਰਸ਼ ਦੇ ਵਿੱਚ। ਲਓ ਜੀ ਅਸੀਂ ਤਾਂ ਹੁਣ ਬਹਿ ਗਏ ਆ। ਕਿੰਨਾ ਕੁ ਟਾਈਮ ਹੋ ਗਿਆ ਬੇਬੇ ਇੱਥੇ ਰੋਟੀਆਂ ਪਕਾਉਂਦੀ ਨੂੰ? 6 ਮਹੀਨੇ ਹੋ ਗਏ ਆ। ਹਾਂ 6-7ਵਾਂ ਲੱਗਣ ਵਾਲਾ ਏ। ਅੱਛਾ ਲੱਗ ਗਿਆ। ਉਦੋਂ ਦੇ ਹੀ ਪਕਾਉਨੇ ਆ ਵੀਰਾ ਪ੍ਰਸ਼ਾਦੇ ਅਸੀਂ। ਅੱਛਾ ਪਰ ਅੱਜ ਸਾਨੂੰ ਬਹੁਤ ਖੁਸ਼ੀ ਆ, ਸਾਡੇ ਪੁੱਤ ਭਗਵੰਤ ਮਾਨ ਨੇ ਇਹੋ ਜਿਹਾ ਦਿਨ ਚੜਿਆ ਜਾਣੀ ਦੀ ਦੱਸਣ ਵਾਲੀ ਗੱਲ ਹੀ ਨਹੀਂ। ਭਗਵੰਤ ਮਾਨ ਨੂੰ ਪੁੱਤ ਕਹਿੰਦੇ ਹੋ? ਉਹਨੇ ਤਾਂ ਲਾਠੀਆਂ ਵੀ ਭਰਾਈਆਂ ਸੀ। ਚੱਲ ਕਹਿੰਦੇ ਮਾਂ ਨੂੰ ਕਹਿੰਦੇ ਪੁੱਤ ਪਿਆਰੇ ਹੁੰਦੇ ਆ। ਹਾਂ ਆਪਾਂ ਨਹੀਂ ਕਹਿਣਾ ਮਾੜਾ, ਅੱਜ ਉਹਨੇ ਬਹੁਤ ਸੋਹਣੀ ਸੋਚੀ ਸਾਡੀ। ਹਾਂ ਨਹੀਂ ਅਸੀਂ ਅੱਗੇ ਵੀ ਨਹੀਂ ਕਿਹਾ, ਮੈਂ ਤਾਂ ਤੇ ਮੈਂ ਹੁਣ ਵੀ ਨਹੀਂ ਕਹਿਣਾਗਾ। ਤੇ ਉਹਨੇ ਅੱਜ ਐਡੀ ਖੁਸ਼ੀ ਹੋਈ ਮੈਂ ਵੇਖ ਕੇ, ਵੀਡੀਓ ਜਾਣੀ ਦੀ ਬਾਹਲੀ ਮੈਨੂੰ ਚਾਅ ਚੜਿਆ। ਤੇ ਹੁਣ ਅਸੀਂ 28 ਤਰੀਕ ਵੇਨੇ ਆ, ਉਹਦੇ ਵੀ ਮੇਰਾ ਪੁੱਤ ਪੂਰਾ ਜ਼ੋਰ ਲਾ ਦੇਵੇ। ਹੈ ਕਿ ਨਾ? ਤੁਹਾਡੀ ਕਿੰਨੀ ਉਮਰ ਹੋ ਗਈ ਜੀ? ਕਿੱਥੋਂ ਆਏ ਹੋ? ਇੱਥੇ ਹੀ ਆਏ ਹੋ? ਮਸੂਰਵਾਲ ਤੋਂ ਹੀ ਵੀਰੇ। ਕਿੰਨਾ ਟਾਈਮ ਹੋ ਗਿਆ ਇੱਥੇ ਰੋਟੀਆਂ ਪਕਾਉਂਦਿਆਂ ਨੂੰ? 6 ਮਹੀਨੇ ਹੋ ਗਏ। 6 ਮਹੀਨੇ ਲਗਾਤਾਰ ਹੀ ਆ ਰਹੇ ਹੋ? ਹਾਂਜੀ ਹਾਂਜੀ। ਅੱਜ ਵਾਪਸ ਲੈ ਲਿਆ, ਕਹਿੰਦੇ ਕਿ ਫੈਕਟਰੀ ਬੰਦ ਕਰਤੀ ਹੈਗੀ, ਫੈਕਟਰੀ ਨੂੰ ਬੰਦ ਕਰ ਦਿੱਤਾ ਗਿਆ। 28 ਤਰੀਕ ਨੂੰ ਫੈਕਟਰੀ ਤਾਂ ਕਹਿੰਦੇ ਬੰਦ ਹੋਣੀ ਹੈ ਤੇ 28 ਤਰੀਕ ਨੂੰ ਸਾਨੂੰ ਪੂਰੀ ਖੁਸ਼ੀ ਹੋਊਗੀ ਵੀਰੇ। ਹਜੇ ਤਾਂ ਸਾਨੂੰ ਇੰਨੀ ਹੈ ਨਹੀਂ ਗੀ, ਉਦੋਂ ਖੁਸ਼ੀ ਹੋਊਗੀ ਜਦੋਂ ਜਮਾਂ ਜਿੰਦਰਾ ਲੱਗੂਗਾ। ਹਾਂਜੀ ਕਿਵੇਂ ਬੇਬੇ ਤੂੰ ਕੀ ਕਹਿੰਦੀ ਸੀ? ਮੈਂ ਕਿਹਾ ਗੋਡੇ ਲੋਟ ਕਰਾ ਦਈਏ। ਕੀ ਕਹਿੰਦੀ ਜੀ? ਵੀਰੇ ਸਾਨੂੰ ਬਹੁਤ ਖੁਸ਼ੀ ਹੋਈ ਹੈ, ਸਾਰੇ ਭੈਣ ਭਰਾਵਾਂ ਦੇ ਨਾਲ ਜੰਗ ਜਿੱਤਿਆ ਅਸੀਂ। ਹਾਂ ਅਸੀਂ ਇਕੱਲੇ ਨਹੀਂ ਜੰਗ ਜਿੱਤ ਸਕਦੇ, ਸੇਡਾ ਵੱਡਾ ਸਾਰੇ ਭੈਣ ਭਰਾਵਾਂ ਨੇ ਸਾਨੂੰ ਬਹੁਤ ਸਾਥ ਦਿੱਤਾ, ਕਿਸਾਨ ਯੂਨੀਅਨ ਵਾਲਿਆਂ ਨੇ। ਅਸੀਂ ਭਗਵੰਤ ਮਾਨ ਦਾ ਵੀ ਕੋਟ ਧੰਨਵਾਦ ਕਰਦੇ ਹਾਂ, ਪਰ ਅਸੀਂ ਉਹਦੇ ਧੰਨਵਾਦ ਕਰਾਂਗੇ ਜਿੱਦੇ ਫੈਕਟਰੀ ਨੂੰ ਤਾਲਾ ਲੱਗੂਗਾ 28 ਤਰੀਕ ਨੂੰ। ਲੱਗਦਾ ਵੀ ਲੱਗ ਜੂ, ਅਸੀਂ ਲਾ ਕੇ ਛੱਡਾਂਗੇ। ਹਾਂ ਅਸੀਂ ਉੱਠਣਾ ਨਹੀਂ। ਅਸੀਂ ਉੱਠਣਾ ਨਹੀਂ ਉਹਨਾਂ ਚਿਰ, ਕਹਿੰਦੇ ਪਰਚੇ ਪੁਰਚੇ ਖਾਸੇ ਪੈ ਗਏ ਆ। ਆਪੇ ਰੱਦ ਹੁੰਦੇ ਫਿਰਨਗੇ। ਬਾਬੇ ਖੁੰਡੇ ਵਾਲੇ ਨੇ ਫੇਰ ਉੱਠਣਾ ਤੇ ਬਾਬੇ ਕਿਵੇਂ ਆ ਮੈਕ ਕੋਲੇ ਫੜ ਲਓ ਤੁਸੀਂ ਇੱਧਰ ਨੂੰ। ਮੈਂ ਕਿਹਾ ਰੱਦ ਜਦੋਂ ਹੋਣਗੇ ਸਾਰਾ ਫੈਸਲਾ ਹੋਊਗਾ 28 ਤਰੀਕ ਨੂੰ ਫੇਰ ਉੱਠਣਾ, ਉਹਨਾਂ ਚਿਰ ਅਸੀਂ ਨਹੀਂ ਉੱਠਣਾ ਵੀਰੇ। ਵੀਰਾਂ ਦੇ ਪਰਚੇ ਰੱਦ ਕਰਾ ਕੇ ਨਾਲ ਫੇਰ ਜਾਣਾ। ਬਾਬੇ ਸੁੰਦਰਦਾਸ ਨੇ ਤੇ ਬਾਬੇ ਦੁਨੀ ਚੰਦ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ। ਉਹਨਾਂ ਦਾ ਨਾਮ ਅਸੀਂ ਬਾਬੇ ਦੇ ਮਹਾਰਾਜ ਤੇ ਭਰੋਸਾ ਰੱਖ ਕੇ ਅਸੀਂ ਫੈਕਟਰੀ ਧਰਨਾ ਲਾਇਆ ਸੀ। ਅਸੀਂ ਅਰਦਾਸ ਕਰਕੇ ਚੱਲੇ ਤੇ ਅਖੰਡ ਪਾਠ ਵੀ ਧਰਾਏ 3-4 ਅਸੀਂ ਹੁਣ ਵੀ ਧਰਾਵਾਂਗੇ। ਹੁਣ ਵੀ ਅਖੰਡ ਪਾਠ ਧਰਾਵਾਂਗੇ। ਫੈਕਟਰੀ ਨਹੀਂ ਚੱਲਣ ਦੇਣੀ। ਅਸੀਂ ਤਾਂ ਸਾਰਾ ਕੁਝ ਰਾਜੇ ਖਾ ਹੰਡਾ ਲਿਆ। ਸਾਡੇ ਬੱਚਿਆਂ ਨੇ ਕੀ ਖਾਧਾ? ਸਾਡੇ ਕੈਂਸਰ ਦੀਆਂ ਬਿਮਾਰੀਆਂ ਇੰਨੀਆਂ ਪਿੰਡ ਦੇ ਵਿੱਚ ਵੱਧ ਗਈਆਂ। ਤਾਂ ਪੁੱਤਾਂ ਨੂੰ ਰਿਸ਼ਤੇ ਨਹੀਂ ਕਰਦਾ ਕੋਈ। ਕੱਲ ਵੇਖ ਕੇ ਕਿਵੇਂ ਬੇਬੇ ਕਿਹਨੂੰ ਨਹੀਂ ਰਿਸ਼ਤਾ ਕਰਿਆ? ਪੁੱਤਾਂ ਨੂੰ ਕੋਈ ਰਿਸ਼ਤੇ ਨਹੀਂ ਕਰਦਾਗਾ। ਇੱਥੇ ਆਂਦੇ ਵੀ ਪਾਣੀ ਮਾੜਾ ਇਹਨਾਂ ਦਾ, ਅਸੀਂ ਕਾਹਤੋਂ ਇੱਥੇ ਕੁੜੀਆਂ ਦੇਈਏ? ਇਹ ਤਾਂ ਚਲ ਆਈਆਂ ਹੀ ਆਈਆਂ। ਅੱਛਾ ਹਾਂ ਕੱਲ 2 ਆਏ ਘਰਾਂ ਦੇ ਵਿੱਚ, ਪੁੱਛ ਦੱਸ ਕੇ ਮੁੜ ਗਏ ਆ ਤੇ ਅਗਲੇ ਨੇ ਬਾੜੀ ਮਾੜਾ ਅਸੀਂ ਨਹੀਂ ਇੱਧਰ ਕਰਨਾ। ਤੁਸੀਂ ਕਿਹਾ ਨਹੀਂ ਵੀ ਅਸੀਂ ਤਾਂ ਧਰਨਾ ਲਾ ਰੱਖਿਆ, ਅਸੀਂ ਤਾਂ ਸੰਘਰਸ਼ ਲੜ ਰਹੇ ਆ, ਤੁਸੀਂ ਰਿਸ਼ਤਾ ਤਾਂ ਕਰ ਜੋ। ਅਸੀਂ ਤਾਂ ਬਾਹਰ ਆ ਦੇਖੋ ਤੁਸੀਂ ਖੁਸ਼ੀ ਆ ਜਿਹੜੀ ਕਿ ਉਹ ਮਨਾਈ ਜਾ ਰਹੀ ਆ। ਰੋਵਣ ਕਿੰਨਾ ਕੁ ਚਾਹ ਹੋ ਰਿਹਾ ਬਈ। ਅਸੀਂ ਤਾਂ ਇੱਥੇ ਲੋਹ ਤੇ ਬੈਠੇ ਆ। ਹੁਣ ਆ ਦੇਖੋ ਇੱਧਰ ਤੁਸੀਂ ਕਿਵੇਂ ਜੱਫੀਆਂ ਪਾਈਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਇੱਕ, ਅਸੀਂ ਅੱਜ ਇੱਥੇ ਬੈਠੇ ਆ ਲੋਹ ਤੇ। ਰੋਵਣ ਕਿੰਨਾ ਕੁ ਚਾਹ ਹੋ ਰਿਹਾ ਮਾਤਾਵਾਂ? ਬਹੁਤ ਵਧੀਆ ਚਾਹ, ਬਹੁਤ ਜ਼ਿਆਦਾ ਖੁਸ਼ੀ ਆ ਜੀ।
ਬਹੁਤ ਜ਼ਿਆਦਾ ਖੁਸ਼ੀ ਆ। ਅੱਜ ਚਾਹ ਚੱਕਿਆ ਨਹੀਂ ਜਾ ਰਿਹਾ, ਇੰਨਾ ਚਾਹ ਹੋ ਰਿਹਾ ਜੀ। ਹਾਂ ਬਿਲਕੁਲ। ਧੰਨਵਾਦ ਜੀ। ਤਾਂ ਅਸੀਂ ਇੱਥੇ ਬੇਬੇ ਆਪਾਂ ਰਿਸ਼ਤੇ ਦੀ ਗੱਲ ਕਰ ਰਹੇ ਸੀ, ਤੁਸੀਂ ਰਿਸ਼ਤੇ ਦੀ ਗੱਲ ਕਰ ਰਹੇ ਸੀ, ਕਹਿੰਦੇ ਉਹਨਾਂ ਨੂੰ ਕਿਹਾ ਨਹੀਂ ਫਿਰ ਵੀ ਅਸੀਂ ਸੰਘਰਸ਼ ਲੜ ਰਹੇ ਹਾਂ, ਬੰਦ ਹੋਈ ਜਾਣੀ ਉਹ ਤਾਂ। ਭਾਈ ਅਗਲਾ ਨਹੀਂ ਨਾ ਸੁਣਦਾਗਾ, ਜਦੋਂ ਫੂਕ ਭਰ ਦੇਵੇ ਅਗਲਾ ਆਂਦਾ ਜਦੋਂ ਪਾਣੀ ਮਾੜੇ ਆ ਇਹਨਾਂ ਦੀਆਂ ਤਾਂ ਫਸਲਾਂ ਐਵੇਂ ਜਾਣਗੀਆਂ ਹੈ ਕਿ ਨਾ, ਤੇ ਫਿਰ ਤਾਂ ਕਰਕੇ ਆ ਵੀਰਾ। ਹਾਂ ਤੇ ਉਹ ਅੱਜ ਬਹੁਤ ਸੋਹਣੀ ਸੁਣ ਲਈ ਆ, ਅਸੀਂ ਬਹੁਤ ਹੁਣ ਹੋ ਜੂ ਰਿਸ਼ਤਾ, ਉਹ ਪਛਤਾਉਣਗੇ ਤਾਂ ਨਹੀਂ ਵੀ ਅਸੀਂ ਮੁੜ ਗਏ ਸੀਗੇ। ਹੋਈ ਜਾਣ, ਹੁਣ ਆ ਜਾਣਗੇ ਆਪੇ ਫਿਰ ਮੁੜ ਕੇ ਵੀ ਅਸੀਂ ਕਰ ਦਿੰਦੇ, ਅਸੀਂ ਚੰਗੇ ਰਹਿੰਦੇ। ਦੋਹਾਂ ਘਰਾਂ ਨੇ ਪੁੱਛਿਆ, ਆਂਦੇ ਇੱਥੇ ਤਾਂ ਜ਼ਮੀਨਾਂ ਨਹੀਂ, ਇੱਥੇ ਐਵੇਂ ਆਉਂ ਲੈਣੀਆਂ ਕਿਸੇ ਨੇ, ਇਹ ਤਾਂ ਪਾਣੀ ਮਾੜੇ ਆ, ਪੀਣ ਯੋਗ ਨਹੀਂ। ਤੇ ਚੱਲ ਫਿਰ ਕੋਈ ਹੋਰ ਆ ਜਾਊਗਾ, ਕਿਹੜਾ ਇੱਥੇ ਉਹਨਾਂ ਤੇ ਹੀ ਬੈਠੇ ਆ। ਉਹ ਪਛਤਾਉਣਗੇ ਤਾਂ ਹੈਗੇ ਨਾ ਵੀ ਐਵੇਂ ਮੁੜਿਆ ਯਾਰ, ਸੰਘਰਸ਼ ਤਾਂ ਜਿੱਤ ਲਿਆ ਸੀ। ਅੱਜ ਪਛਤਾਉਣਗੇ, ਅੱਜ ਪਛਤਾਉਣਗੇ। ਤਾਂ ਅਸੀਂ ਕਿਵੇਂ ਬੇਬੇ ਤੁਸੀਂ ਨਹੀਂ ਬੋਲ ਪਾ, ਘਰੇ ਨੂੰ ਦੇਖ ਲੂ ਤੇਰੀ ਵੀ ਹਾਂ ਮੇਰੀ ਸੱਸ ਗੱਲ ਕਰਕੇ ਆਈ ਆ, ਸੰਘਰਸ਼ ਜਿੱਤ ਕੇ ਆਈ ਆ। ਅੱਛਾ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ, ਤਾਂ ਤੁਸੀਂ ਦੇਖ ਸਕਦੇ ਹੋ ਲੋਹ ਦੇ ਲਾਗੇ ਬੈਠੇ ਆ, ਤਾਂ ਉੱਥੇ ਜਿਹੜੀਆਂ ਰੋਟੀਆਂ ਨੇ ਉਹ ਪਕਾਈਆਂ ਜਾ ਰਹੀਆਂ ਨੇ। ਤੁਸੀਂ ਜੁੜੇ ਰਹੋ ਇੰਡੋਜ਼ ਟੀਵੀ ਦੇ ਨਾਲ। ਇਸੇ ਤਰ੍ਹਾਂ ਅਸੀਂ ਸਮੇਂ-ਸਮੇਂ ਤੇ ਜਿਹੜੀ ਕਿ ਖਬਰ ਆ ਉਹ ਦਿਖਾਉਂਦੇ ਰਹਾਂਗੇ ਤੁਹਾਨੂੰ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਸੀਂ ਤਾਂ ਐਂ ਜੀ ਕਰਦਾ ਜਾਂਦੀ ਭੰਗੜਾ ਪਾਈਏ ਜਾਣੀ ਦੀ, ਸਾਡੇ ਬੱਚਿਆਂ ਨੂੰ ਗਾਂ ਜ਼ਿੰਦਗੀ ਬਣ ਗਈ ਆ। ਘਰੇ ਜਾ ਕੇ ਕੀ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ ਤੇ ਸਾਡੀ ਵੀ ਖੁਸ਼ੀ ਹੋਈ ਜੀ। ਧੰਨਵਾਦ ਤੁਹਾਡਾ, ਮੈਨੂੰ ਬਹੁਤ ਖੁਸ਼ੀ ਹੈ ਜੀ। ਕਿੰਨੀ ਉਮਰ ਹੋ ਗਈ ਬੇਬੇ ਤੇਰੀ ਉਮਰ ਕਿੰਨੀ ਹੋ ਗਈ ਪਹਿਲਾਂ ਇਹ ਦੱਸ, ਤੇਰੀ ਉਮਰ ਕਿੰਨੀ ਹੋ ਗਈ? ਲਾ ਲਾ ਪੁੱਤ, ਤੂੰ ਆਪ ਹੀ ਲਾ ਲਾ। ਧੰਨਵਾਦ ਤੁਹਾਡੇ ਵੀ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ, ਸਾਡੀਆਂ ਗੱਲਾਂ ਬਹੁਤ ਪਹੁੰਚਾਈਆਂ ਤੂੰ। ਭਗਵਾਨ ਵਾਲੀ ਗੱਲ ਕਰਦੀ, ਹਿਸਾਬ ਲਾ ਲਾ। ਉਮਰ ਤਾਂ ਤੇਰੀ ਆ ਬੇਬੇ, ਮੈਂ ਪੁੱਛ ਰਿਹਾ ਵੀ ਕਿੰਨੀ ਕੁ ਉਮਰ ਆ, ਮੈਂ ਕਿਉਂ ਹਿਸਾਬ ਲਾਵਾਂ? ਤੈਨੂੰ ਸਹਿਜ ਹੋਵੇ ਦੀਨਾ ਪੁੱਤ, ਮਾਤਾ ਦੇ ਹੁਣ ਮੂੰਹ 'ਚ ਦੰਦ ਨਹੀਂ। ਉਮਰ ਬਣੀ ਪਈ ਆ ਐ, ਕੋਈ 60-65 ਸਾਲ ਦੀ ਕੋਈ ਉਮਰ ਹੁੰਦੀ ਆ, ਦੰਦ ਨਿਕਲ ਪਏ, ਚਿੰਬੜੀਆਂ ਪੈਂਦੀਆਂ ਮੂੰਹ ਤੇ। ਇਹ ਪਾਣੀ ਦੇ ਜਰੀਏ ਆ, ਦੋਹਾਂ ਅੱਖਾਂ 'ਚ ਲੰਚ ਪੈਂਦਾ। ਇੱਥੇ ਲੰਘੇ ਜਾਂਦੇ ਸੀ ਤੇ ਫੈਟੀ ਧੂਆਂ ਚੱਲਦਾ ਸੀ ਤੇ ਬਹੁਤ ਜ਼ਿਆਦਾ ਧੂਆਂ ਨਿਕਲਦਾ ਸੀ ਤੇ ਇੱਕਦਮ ਅੱਖਾਂ 'ਚ ਵੱਜਿਆ, ਸਾਡੇ ਅੱਖਾਂ ਵੀ ਖਰਾਬ ਹੋ ਗਈਆਂ। ਮੇਰੇ ਮੁੰਡੇ ਦੀਆਂ ਵੀ ਹੋਈਆਂ। ਪੁੱਤ ਭਗਵੰਤ ਮਾਨ ਨੇ ਇਹੋ ਜਿਹਾ ਦਿਨ ਚੜਿਆ ਜਾਣੀ ਦੀ ਦੱਸਣ ਵਾਲੀ ਗੱਲ ਹੀ ਨਹੀਂ। ਭਗਵੰਤ ਮਾਨ ਨੂੰ ਪੁੱਤ ਕਹਿੰਦੇ ਹੋ, ਉਹਨੇ ਤਾਂ ਲਾਠੀਆਂ ਵੀ ਭਰਾਈਆਂ। ਚੱਲ ਕਹਿੰਦੇ ਮਾਂ ਨੂੰ ਕਹਿੰਦੇ ਪੁੱਤ ਪਿਆਰੇ ਹੁੰਦੇ ਆ। ਹਾਂ ਆਪਾਂ ਨਹੀਂ ਕਹਿਣਾ ਮਾੜਾ, ਅੱਜ ਉਹਨੇ ਬਹੁਤ ਸੋਹਣੀ ਸੋਚੀ ਸਾਡੀ। ਪੁੱਤਾਂ ਨੂੰ ਕੋਈ ਰਿਸ਼ਤੇ ਨਹੀਂ ਕਰਦਾਗਾ, ਇੱਥੇ ਆਂਦੇ ਵੀ ਪਾਣੀ ਮਾੜਾ ਇਹਨਾਂ ਦਾ, ਅਸੀਂ ਕਾਹਦੋਂ ਇੱਥੇ ਕੁੜੀਆਂ ਦੇਈਏ, ਇਹ ਤਾਂ ਚਲ ਆਈਆਂ ਹੀ ਆਈਆਂ। ਅੱਛਾ ਹਾਂ ਕੱਲ 2 ਆਏ ਘਰਾਂ ਦੇ ਵਿੱਚ, ਪੁੱਛ ਦੱਸ ਕੇ ਮੁੜ ਗਏ ਆ, ਤੇ ਅਗਲੇ ਨੇ ਪਾਣੀ ਮਾੜਾ, ਅਸੀਂ ਨਹੀਂ ਇੱਧਰ ਕਰਨਾ। ਤੁਸੀਂ ਕਿਹਾ ਨਹੀਂ ਵੀ ਅਸੀਂ ਤਾਂ ਧਰਨਾ ਲਾ ਰੱਖਿਆ, ਅਸੀਂ ਤਾਂ ਸੰਘਰਸ਼ ਲੜ ਰਹੇ ਹਾਂ, ਤੁਸੀਂ ਰਿਸ਼ਤਾ ਤਾਂ ਕਰ ਜੋ। ਖੁਸ਼ੀ ਆ ਜਿਹੜੀ ਕਿ ਉਹ ਮਨਾਈ ਜਾ ਰਹੀ ਆ। ਰੋਵਣ ਆ ਦੇਖੋ ਇੱਧਰ ਤੁਸੀਂ ਕਿਵੇਂ ਜੱਫੀਆਂ ਪਾਈਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਇੱਕ, ਅਸੀਂ ਅੱਜ ਇੱਥੇ ਬੈਠੇ ਆ ਲੋਹ ਤੇ। ਕਿਹਾ ਜਾਂਦਾ ਕਿ ਹਰ ਇੱਕ ਸੰਘਰਸ਼ ਦੇ ਵਿੱਚ ਔਰਤ ਦਾ ਬਹੁਤ ਵੱਡਾ ਸਾਥ ਹੁੰਦਾ। ਜੇਕਰ ਔਰਤ ਨਾ ਹੋਵੇ, ਜੇਕਰ ਕਿਸੇ ਵੀ ਸੰਘਰਸ਼ ਦਾ ਸਾਥ ਔਰਤ ਨਾ ਦੇਵੇ ਤਾਂ ਸ਼ਾਇਦ ਸੰਘਰਸ਼ ਜਿੱਤੇ ਨਹੀਂ ਜਾਂਦੇ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ, ਇਸੇ ਲੋਹ ਦੇ ਉੱਪਰ ਰੋਟੀਆਂ ਬਣਦੀਆਂ ਰਹੀਆਂ ਨੇ। ਇਸ ਸੰਘਰਸ਼ ਦੀਆਂ ਜੀਰੇ ਫੈਕਟਰੀ ਦੇ ਮੂਹਰੇ ਲੋਹ ਜਿਹੜੀ ਕਿ ਤਪਾਈ ਜਾ ਰਹੀ ਆ। ਕੁਲਦੀਪ ਇੱਧਰਲੇ ਪਾਸੇ ਤਸਵੀਰ ਦਿਖਾ ਦੇ, ਇਹਦੇ ਆਪੋਜਿਟ ਬਿਲਕੁਲ ਇੱਕ ਫੈਕਟਰੀ ਲੱਗੀ ਹੋਈ ਆ। ਇਸ ਲੋਹ ਦੇ ਆਪੋਜਿਟ ਬਿਲਕੁਲ ਇੱਕ ਫੈਕਟਰੀ ਆ, ਜਿਹੜੀ ਫੈਕਟਰੀ ਦੇ ਵਿੱਚੋਂ ਕਿ ਲੋਕਾਂ ਨੂੰ ਇੱਕ ਜ਼ਹਿਰ ਵੰਡਿਆ ਜਾ ਰਿਹਾ ਸੀ। ਕਿਉਂਕਿ ਅਸੀਂ ਸਾਫ਼ ਅੱਜ ਕਹਿ ਰਹੇ ਹਾਂ, ਬੇਸ਼ੱਕ ਮੀਡੀਆ ਦੇ ਉੱਪਰ ਇਹ ਗੱਲਾਂ ਬੋਲਣੀਆਂ ਚੰਗੀਆਂ ਨਹੀਂ ਲੱਗਦੀਆਂ, ਪਰ ਅਸੀਂ ਕਹਿ ਰਹੇ ਹਾਂ ਕਿਉਂਕਿ ਇੱਥੋਂ ਦਾ ਜਿਹੜਾ ਪਾਣੀ ਸੀ ਉਹ ਪਲੀਤ ਕਰ ਦਿੱਤਾ ਗਿਆ ਸੀ। ਇੱਥੋਂ ਦੀ ਜਿਹੜੀ ਮਿੱਟੀ ਸੀ ਉਸ ਨੂੰ ਉਪਜਾਊ ਸ਼ਕਤੀ ਸੀ ਉਸ ਦੀ ਘਟਾ ਦਿੱਤੀ ਗਈ ਸੀ, ਤੇ ਹਵਾ ਨੂੰ ਜਿਹੜਾ ਕਿ ਦੂਸ਼ਿਤ ਕਰ ਦਿੱਤਾ ਗਿਆ ਸੀ। ਅੱਜ ਅਸੀਂ ਇੱਥੇ ਖੜੇ ਹਾਂ ਤਾਂ ਅਸੀਂ ਗੱਲਬਾਤ ਕਰਾਂਗੇ ਇਹਨਾਂ ਮਾਤਾਵਾਂ ਦੇ ਨਾਲ, ਅੱਜ ਇਹਨਾਂ ਨੂੰ ਜਿੱਤ ਹੋਈ ਆ, ਖੁਸ਼ੀ ਹੋ ਰਹੀ ਆ। ਬੇਬੇ ਕਿੰਨੀ ਕੁ ਖੁਸ਼ੀ ਹੋ ਰਹੀ ਹੈ? ਗੱਲਾਂ ਕਰ ਰਹੇ ਹੋ ਆਪਸ ਵਿੱਚ ਬੈਠੇ ਕਿ? ਉਹ ਤਾਂ ਬਹੁਤ ਜ਼ਿਆਦਾ ਖੁਸ਼ੀ ਅੱਜ ਤਾਂ ਐਂ ਜੀ ਕਰਦਾ ਜਾਂਦੀ ਭੰਗੜਾ ਪਾਈਏ ਜਾਣੀ ਦੀ, ਸਾਡੇ ਬੱਚਿਆਂ ਨੂੰ ਗਾਂ ਜ਼ਿੰਦਗੀ ਬਣ ਗਈ ਆ। ਜ਼ਿੰਦਗੀ 28 ਤਰੀਕ ਨੂੰ ਬਾਹਲਾ ਭੰਗੜਾ ਪਾਉਣਾ ਸੀ। ਅੱਜ ਤਾਂ ਬਾਹਲੀ ਖੁਸ਼ੀ ਹੋਈ ਪਈ ਆ। ਇਹ ਕੰਮ ਸਾਡੀ ਫੈਕਟਰੀ ਬੰਦ ਹੋ ਗਈ ਆ। ਸਾਡੇ ਬੱਚਿਆਂ ਨੂੰ ਗਾਂ ਪਸ਼ੂਆਂ ਨੂੰ, ਸਾਰੇ ਭੈਣ ਭਰਾਵਾਂ ਨੂੰ, ਸਾਰਿਆਂ ਦੇ ਲੀਡਰਾਂ ਨੂੰ, ਸਾਰਿਆਂ ਨੂੰ ਧੰਨਵਾਦ ਆ। ਹਾਂਜੀ ਬੇਬੇ ਤੈਨੂੰ ਕਿੰਨੀ ਖੁਸ਼ੀ ਹੋ ਰਹੀ ਹੈ? ਘਰੇ ਜਾ ਕੇ ਕੀ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ ਤੇ ਸਾਡੀ ਵੀ ਖੁਸ਼ੀ ਹੋਈ ਜੀ। ਧੰਨਵਾਦ ਤੁਹਾਡਾ, ਮੈਨੂੰ ਬਹੁਤ ਖੁਸ਼ੀ ਹੈ ਜੀ। ਹਾਂਜੀ
ਘਰੇ ਜਾ ਕੇ ਕਹੇਂਗੀ ਵੀ ਮੈਂ ਇੰਨਾ ਟਾਈਮ ਉੱਥੇ ਰੋਟੀਆਂ ਪਕਾਈਆਂ ਨੇ, ਮੇਰਾ ਫਲ ਮਿਲ ਗਿਆ ਐਵੇਂ? ਕੋਈ ਨਹੀਂ 6 ਮਹੀਨੇ ਹਾਂ 6 ਕੋਈ ਨਹੀਂ ਮਾਰ ਸਾਡੀ ਲੇਖੇ ਲਾ ਲਈ, ਸਾਡੇ ਲੇਖੇ ਲਾ ਲਈ, ਮਨਜ਼ੂਰ ਲੇਖੇ ਕਰ ਲਈ। ਤਾਂ ਹਾਂ ਕਿੰਨੀ ਕੁ ਉਮਰ ਹੋ ਗਈ ਬੇਬੇ ਤੇਰੀ? ਤੇਰੀ ਉਮਰ ਕਿੰਨੀ ਹੋ ਗਈ ਪਹਿਲਾਂ ਇਹ ਦੱਸ, ਤੇਰੀ ਉਮਰ ਕਿੰਨੀ ਹੋ ਗਈ? ਲਾ ਲਾ ਪੁੱਤ ਤੂੰ ਆਪ ਹੀ ਲਾ ਲਾ। ਧੰਨਵਾਦ ਤੁਹਾਡੇ ਵੀ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ। ਸਾਡੀਆਂ ਗੱਲਾਂ ਬਹੁਤ ਪਛਾਈਆਂ ਤੂੰ, ਬਹੁਤ ਪਛਾਈਆਂ ਪੁੱਤ ਸਾਡੀਆਂ, ਸਾਰੇ ਮਣਕਾਂ 'ਚ ਪਰੋਤੀਆਂ ਗੱਲਾਂ। ਤੇ ਬਹੁਤ ਬਹੁਤ ਤੁਹਾਡੇ ਵੀ ਧੰਨਵਾਦ ਪੁੱਤ, ਸਾਡਾ ਸਾਥ ਦਿੱਤਾ ਤੁਸੀਂ ਵੀ। ਤੂੰ ਤਾਂ ਭਗਵੰਤ ਮਾਨ ਵਾਲੀ ਗੱਲ ਕਰਦੀ, ਹਿਸਾਬ ਲਾ ਲਾ। ਉਮਰ ਤਾਂ ਤੇਰੀ ਹੈ ਬੇਬੇ, ਮੈਂ ਪੁੱਛ ਰਿਹਾ ਵੀ ਕਿੰਨੀ ਕੁ ਉਮਰ ਆ, ਮੈਂ ਕਿਉਂ ਹਿਸਾਬ ਲਾਵਾਂ? ਤੈਨੂੰ ਸਿਹਤ ਦੀਨਾ ਪੁੱਤ, ਮਾਤਾ ਦੇ ਹੁਣ ਮੂੰਹ 'ਚ ਦੰਦ ਨਹੀਂ, ਸਿਹਤ ਦਿਸੀ ਜਾਂਦੀ ਆ। ਹੋਊਗੀ 65 ਸਾਲ ਤਾਂ ਹੋਊਗੀ, 65 ਹੋਊਗੀ। ਹਾਂ 65 ਸਾਲ ਹੋਊਗੀ, ਜਿਆਦਾ ਤਾਂ ਭਾਵੇਂ ਹੋਵੇ ਘੱਟ। ਪੋਤੇ ਪੋਤੀਆਂ ਕਿੰਨੇ ਕੁ ਖੁਸ਼ ਹੋਣਗੇ ਅੱਜ? ਪੋਤੇ ਪੋਤਿਆਂ ਦੀ ਜ਼ਿੰਦਗੀ ਬਚਾਈ ਆ ਤੁਸੀਂ ਇੱਥੇ ਸੰਘਰਸ਼ ਲੜ ਕੇ। ਪੋਤੀ ਨੇ ਅੱਜ ਮੇਰੇ ਨਾਲ ਕਹਿਣਾ ਹੋਣਾ ਸੀ, ਅੱਜ ਬੇਬੇ ਆਨੀ ਹੁੰਦੀ ਲਾੜਨਾ, ਬੇਬੇ ਅੱਜ ਡੱਬਾ ਲੈਣਾ, ਅੱਜ ਤੂੰ ਜਿੱਤ ਕੇ ਆਈ ਆ। ਜਦੋਂ ਅਸੀਂ ਕਿਸਾਨ ਜੂਨੀਅਰ ਚ ਬੜੀਆਂ ਸੀ ਬੀਬੀਆਂ, ਉਦੋਂ ਨਹੀਂ ਸੀ ਤੂੰ ਕੱਤਰ ਸਾਹਿਬ ਬਣੀਆਂ, ਡੱਬਾ ਲਿਆ ਕੇ ਦੇ ਬਰਫੀ ਦਾ। ਤੇ ਹੁਣ ਅੱਜ ਮੇਰੀ ਪੋਤੀ ਨੇ ਕਹਿਣਾ ਹੁਣ ਅੱਜ ਬੁੜੀਏ ਡੱਬਾ ਲਿਆ ਕੇ ਦੇ। ਇੰਨੀ ਖੁਸ਼ੀ ਚੜੀ ਆ ਪੁੱਤ। ਕਿੰਨੀ ਕੁ ਉਮਰ ਦੀ ਹੈ ਤੇਰੀ ਪੋਤੀ? ਮੇਰੀ ਪੋਤੀ 12 ਸਾਲਾਂ ਦੀ ਆ ਪੁੱਤ, ਇੱਕੋ ਹੀ ਆ ਪੋਤੀ ਮੇਰੀ, ਇੱਕੋ ਹੀ ਬੇਟਾ। ਹਾਂ ਇੱਕੋ ਹੀ ਆ। ਤੇ ਬਹੁਤ ਖੁਸ਼ੀ ਚੜੀ ਆ ਸਾਡੀ। ਉਹਨੇ ਹਜੇ ਵੀ ਆਨੇ ਹੁੰਦੇ ਭੁੱਲਿਆ ਨਹੀਂ ਜਾਣੀ ਦਾ, ਜਿਹੜਾ ਭੁਆ ਕੇ ਘਰ ਨੂੰ ਆ ਜੇ। ਹਜੇ ਵੀ ਉਹਦੇ ਧੰਨਵਾਦ ਭਗਵੰਤ ਮਾਨ ਦੇ ਪੁੱਤ ਦੇ, ਜਿਹਨੇ ਸਾਡੀ ਸੁਣ ਲਈ ਆ। ਹਾਂ ਧੰਨਵਾਦ ਉਹਦੇ, ਬਹੁਤ ਸ਼ਾਬਾਸ਼ ਹੈ। ਉਮਰ ਬਣੀ ਪਈ ਆ ਐ, ਕੋਈ 60-65 ਸਾਲ ਦੀ ਕੋਈ ਉਮਰ ਹੁੰਦੀ ਆ, ਦੰਦ ਨਿਕਲ ਪਏ, ਚਿੰਬੜੀਆਂ ਪੈਂਦੀਆਂ ਮੂੰਹ ਤੇ। ਇਹ ਪਾਣੀ ਦੇ ਜਰੀਏ ਆ, ਦੋਹਾਂ ਅੱਖਾਂ 'ਚ ਲੈਂਚ ਪੈਂਦਾ ਤੇ ਚਿੱਟਾ ਮੋਤੀਆ ਉਤਰਿਆ ਹੋਇਆ ਤੇ ਐ ਦਿਖਦਾ ਨਹੀਂ। ਫੇਰ ਵੀ ਜਾਂਦੀ ਇੱਥੇ ਆ ਕੇ ਸੇਵਾ ਕਰੀ ਦੀ, ਕਹੀਦਾ ਆਪਦੇ ਧੀਆਂ ਪੁੱਤਾਂ ਦੀ ਖਾਤਰ ਬੈਠੋ ਇੱਥੇ ਆ ਕੇ ਪੁੱਤ। ਹਾਂ ਧੰਨਵਾਦ ਉਹਦੇ, ਜਿਹਨੇ ਇੰਨਾ ਸੋਚ ਲਿਆ ਆਪਣਾ। ਬਹੁਤ ਜ਼ਿਆਦਾ ਉਹਦਾ ਵੀ ਮੇਰੀ ਪੋਤੀ ਦਾ ਖੁਰਕ ਖਾਰਚ ਬਹੁਤ ਹੁੰਦੀ ਹੈ, ਕਾਲਾ ਪਿੰਡਾ ਹੋਇਆ ਪਿਆ, ਤੇ ਦੰਦ ਮੇਰੀ ਪੋਤੀ ਦੇ ਵੀ ਖਰਾਬ ਹੋਏ ਪਏ ਆ। ਦੰਦ ਉਹਦੇ 12 ਸਾਲਾਂ ਦੀ ਹੈ ਤੇ ਉਹਦੇ ਵੀ ਦੰਦ ਇਹ ਪਾਣੀ ਨੇ ਖਰਾਬ ਕਰਤੇ। ਹਾਂ ਇਹ ਤਾਂ ਜ਼ਹਿਰ ਬਣਦੀ ਸੀ ਸਾਡੀ, ਅੱਜ ਜ਼ਹਿਰ, ਸਾਡੀ ਅੱਜ ਜ਼ਿੰਦਗੀ ਵੱਧ ਗਈ ਜ਼ਹਿਰ। ਇੱਥੇ ਲੰਘੇ ਜਾਂਦੇ ਸੀ ਤੇ ਫੈਟੀ ਧੂਆਂ ਚੱਲਦਾ ਸੀ ਤੇ ਬਹੁਤ ਜ਼ਿਆਦਾ ਧੂਆਂ ਨਿਕਲਦਾ ਸੀ। ਇੱਕਦਮ ਅੱਖਾਂ 'ਚ ਵੱਜਿਆ, ਸਾਡੇ ਅੱਖਾਂ ਵੀ ਖਰਾਬ ਹੋ ਗਈਆਂ। ਮੇਰੇ ਮੁੰਡੇ ਦੀਆਂ ਵੀ ਵਈਆਂ ਮੇਰੇ ਲੰਮਾ ਸਾਰਾ ਮੁੰਡਾ ਨਾ, ਲੰਮਾ ਮੁੰਡਾ, ਉਹਦੀਆਂ ਵੀ। ਤਾਂ ਅਸੀਂ ਅੱਗੇ ਵੀ ਗੱਲਬਾਤ ਕਰਦੇ ਆਂ। ਅਸੀਂ ਲੋਹ ਦੇ ਨੇੜੇ ਹੁੰਨੇ ਆ ਥੋੜਾ ਜਿਹਾ। ਕੁਲਦੀਪ ਇੱਧਰਲੇ ਪਾਸੇ ਦੀ ਹੋ ਜਾ, ਉਧਰ ਦੀ ਸਾਹਮਣੇ ਨਾ ਸਾਰੇ ਆ ਜਾਣਗੇ। ਆਪਣੀ ਜਿਹੜੀ ਤਸਵੀਰ ਆ ਸਾਰਿਆਂ ਦੀ ਦਿਖਾ ਦਾਂਗੇ ਆਪਾਂ, ਸਾਰਿਆਂ ਨਾਲ ਗੱਲਬਾਤ ਕਰ ਲੈਂਦੇ ਆ ਥੋੜੀ ਬਹੁਤੀ, ਕਿਉਂਕਿ ਸਾਰਿਆਂ ਦਾ ਯੋਗਦਾਨ ਰਿਹਾ ਇਸ ਸੰਘਰਸ਼ ਦੇ ਵਿੱਚ। ਲਓ ਜੀ ਅਸੀਂ ਤਾਂ ਹੁਣ ਬਹਿ ਗਏ ਆ। ਕਿੰਨਾ ਕੁ ਟਾਈਮ ਹੋ ਗਿਆ ਬੇਬੇ ਇੱਥੇ ਰੋਟੀਆਂ ਪਕਾਉਂਦੀ ਨੂੰ? 6 ਮਹੀਨੇ ਹੋ ਗਏ ਆ। ਹਾਂ 6-7ਵਾਂ ਲੱਗਣ ਵਾਲਾ ਏ। ਅੱਛਾ ਲੱਗ ਗਿਆ, ਉਦੋਂ ਦੇ ਹੀ ਪਕਾਉਨੇ ਆ ਵੀਰਾ ਪ੍ਰਸ਼ਾਦੇ ਅਸੀਂ। ਅੱਛਾ ਪਰ ਅੱਜ ਸਾਨੂੰ ਬਹੁਤ ਖੁਸ਼ੀ ਹੈ, ਸਾਡੇ ਪੁੱਤ ਭਗਵੰਤ ਮਾਨ ਨੇ ਇਹੋ ਜਿਹਾ ਦਿਨ ਚੜਿਆ ਜਾਣੀ ਦੀ ਦੱਸਣ